ਇਹਨੇ ਜ਼ਿੰਦਾ ਬੱਕਰੇ ਜੋ ਮਗਜ਼ ਕੱਢ ਕੇ ਉਹ ਕੈਬ ਦਿੱਤੀ ਹੋਈ ਉਹ ਜਾਲੀਏ ਟੋਪੀ ਪਾ ਕੇ ਫਿਰਨੇ ਅੱਜ ਲਗਾ ਲੈ ਲਟਵਾ ਪੜ ਚਲਾ ਹਵਾ ਵਾਲੇ ਬੈੱਡ ਤੇ ਕਾਲੂ ਲੰਮੇ ਪਿਆ ਤੇ ਰਾਤ ਨੂੰ ਟੂਟੀ ਨੂੰ ਚੈੱਕ ਕਰਦੇ ਆ ਖੇਡ ਬਣਾਈ ਹੋਈ ਇਹਦੀ ਲਸਣ ਦਾ ਖਾਲ ਵਿੱਚ ਕਿਤੇ 9 ਪਾਜ ਨਿਕਲ ਆਈ ਵੀ ਕਿਤੇ ਲਸਣ ਯਾਰ ਆਪਣਾ ਪੰਨ ਸੀਗਾ ਮੇਰੇ अस्सलाम वालेकुम जी। ओए ਉਹ ਇੱਥੇ ਵੀ ਆ ਗਈ ਮਗਰ ਹੀ ਆ ਸਾਡੇ ਆਹੋ ਸਾਈ ਮੈਂ ਬਿੱਲੀ ਆ ਮਗਰ ਆਈ ਜਾ ਨਹੀਂ ਨਹੀਂ ਤੂੰ ਮਤਲਬ ਲਾ ਇੱਥੇ ਵੀ ਲੈਂਦੇ ਅਸੀਂ ਇਹਨੂੰ ਉਹ ਤੂੰ ਟਿਕਦਾ ਨਹੀਂ ਕਿਤੇ ਓਏ ਬਹਰਲ ਭਾਜੀ ਗੱਲ ਇਹ ਹੈ ਕਿ ਅਸੀਂ ਲਾਹੌਰ ਆਉਣਾ ਜਾਣਾ ਹੁੰਦਾ ਸੀ ਇਹਨੂੰ ਮੈਂ ਕਿਹਾ ਤੂੰ ਆ ਜਾ ਸਾਡੇ ਨਾਲ ਹੀ ਫਿਰ ਇੱਥੇ ਹੀ ਆ ਜਾ ਕਰ ਇੱਥੋਂ ਹੀ ਚੱਲ ਜਾ ਕਰ ਸ਼ੋਅ ਕਰਕੇ 4 ਦਿਨ 5 ਦਿਨ ਲਾਹੌਰ ਵਿਹਲਾ ਫਿਰਦਾ ਰਹਿਣਾ ਤੂੰ ਹਾਂ ਉਹ ਭਾਜੀ ਉਹ ਮੈਨੂੰ ਕਿੰਨੇ ਮੈਸੇਜ ਆ ਰਹੇ ਕਿ ਭਾਈ ਤੁਸੀਂ ਬਹੁਤ ਮਾੜੇ ਹਾਲਾਤ ਨੇ ਤੁਹਾਡੇ ਤੁਸੀਂ ਬਾਕੂ ਜਾਣਾ ਵਾ ਤੇ ਤੁਸੀਂ ਸਾਨੂੰ ਦੱਸੋ ਅਸੀਂ ਕਰ ਲੈਣੇ ਐਸੇ ਤੇ ਉਹ ਰਾਸ਼ਦ ਭਾਈ ਦਾ ਆਪ ਕਹਿੰਦੇ ਯਾਰ ਤੁਸੀਂ ਮਿੱਠਾ ਕਹਿ ਰਿਹਾ ਸੀ ਨਾ ਜੀ ਕਿ ਇਸ ਤਰ੍ਹਾਂ ਤੇ ਮੇਰੇ ਇਸ ਤਰ੍ਹਾਂ ਪੈਸੇ ਤੁਸੀਂ ਭੈਣ ਮਿੱਠੇ ਦੀਆਂ ਗੱਲਾਂ ਤੇ ਨਹੀਂ ਜਾਣਾ ਮਿੱਠਾ ਦੀ ਦੁਨੀਆ ਫਿਰ ਸਕਦਾ ਅੱਲਾ ਦੀ ਰਹਿਮਤ ਨਾਲ ਮਿੱਠਾ ਐਵੇਂ ਕਹਾਣੀ ਜਿਹੜੀ ਹੈ ਨਾ ਉਹ ਛੱਡ ਦਿਓ ਤੁਸੀਂ ਅਸੀਂ ਸਾਰੇ ਅੱਲਾ ਦਾ ਸ਼ੁਕਰ ਹੈ ਹੁਣ ਅਸੀਂ 1 ਘੰਟਾ ਰੋਜ਼ ਕੀ ਕਰੀਏ ਹੁਣ ਗੱਲਾਂ ਸੱਚੀਆਂ ਹੀ ਕਰੀ ਜੀਏ ਸੱਚੀਆਂ ਤਾਂ ਇੰਨੀਆਂ ਹੁੰਦੀਆਂ ਮੁੱਕ ਜਾਣੀਆਂ ਸਾਡੀ ਸੁੱਟੋ ਖਬਰ TCL ਦੀ ਹੈ ਪੂਰੇ ਸੈਲ ਦੀ ਰਾਤੀ LCD ਲਾਈ ਘਰ ਹਲੋ ਵੱਡੀ ਕੀ ਪਤਾ ਨਹੀਂ ਕਿਹਦੀ TCL ਕਰ ਕਰਕੇ LCD ਲੈਣ ਇਹ ਕਿਸੇ ਦੀ TCL ਕਰ ਕਰਕੇ ਨਾ ਉਹਨੇ LCD ਲੈਣ ਦੀ ਸਾਡੀ ਨਹੀਂ, ਜ਼ਿੰਦਗੀ ਸਾਡੀ- 'ਚ ਕਦੀ ਮਿਹਨਤ ਨਹੀਂ ਕੀਤੀ ਇਹ ਤੁਹਾਡੇ ਪੁੱਤਰ ਨੇ TCL ਨਾਲ ਹਰ ਮਕਾਮ ਬਣਾਇਆ ਬਹੁਤ ਅੱਛੇ ਤੇ ਇਹ ਮਿਹਨਤ ਵਾਲੀ ਅਸੀਂ ਕਾਲਕ ਮਲਵਾਈ ਹੀ ਨਹੀਂ ਹਾਂ ਸਹੀ ਗੱਲ ਆ। ਨਹੀਂ ਜਦੋਂ ਇਹੀ ਕਹੀ ਨਾ ਮੈंने ਦੁਨੀਆ ਉਸਤਾਦ ਕਹਿੰਦੀ ਉਸਤਾਦ ਜੀ ਅੱਲਾ ਦੀ ਰਹਿਮਤ ਨਾਲ ਤਾਂ ਆਪਾਂ ਪੂਰੀ ਦੁਨੀਆ ਫਿਰ ਸਕਦੇ ਅੱਧੀ ਕੀ ਲੇਕਿਨ ਉਹ ਅਗਰ ਰਾਸ਼ਦ ਭਾਈ ਫੋਰਸ ਕਰ ਰਹੇ ਆ ਤੇ ਕਿਹੜਾ ਐਸਾ ਕੋਈ ਇਸ਼ੂ ਆ ਐਸੇ ਕਰਕੇ ਫਿਰ ਸਕਦਾ ਉਹ। ਹਾਂਜੀ ਹਾਂਜੀ ਉਹਨੇ ਕਿਹਾ ਵੀ ਰਹਿਮਤ ਨਾਲ ਦੁਨੀਆ ਅੱਧੀ ਅਸੀਂ ਸਾਰੀ ਫਿਰ ਸਕਦੇ ਆ ਵੈਸੇ ਤਾਂ ਜੀ ਗਿਆ ਦਿਲ ਨਹੀਂ ਤੋੜਨਾ ਚਾਹੀਦਾ ਜੀ ਉਹ ਆਹੋ ਕਹਿੰਦੇ ਤੇ ਉਹ ਗੱਲ ਇਹ ਹੈ ਕਿ ਤੁਸੀਂ ਇਹਨਾਂ ਨਾ ਅਸਲ ਚ ਉਹ ਨਾ ਤਕਰੀਬਨ 90% ਹਰ ਗੱਲ ਨੂੰ ਸਮਝਦੇ ਕਿ ਜੋ ਇਦਾਂ ਹੀ ਆ ਇੰਜ ਦਾ ਨਹੀਂ ਹਿਸਾਬ ਦਾ ਹੈਗਾ ਇੰਨਾ ਕੱਲਾ ਦਾ ਕਰਮ ਆ ਤੁਸੀਂ ਸੋਚ ਨਹੀਂ ਸਕਦੇ ਔਰ ਉਹਦਾ ਕਰਮ ਸਿਰਫ ਇਹ ਨਹੀਂ ਕਿ ਪੈਸੇ ਹੈਗੇ ਜਾਂ ਨਹੀਂ ਹੈਗੇ ਪੈਸੇ ਹੈਗੇ ਤੇ ਕਰਮ ਆ ਨਹੀਂ ਹੈਗੇ ਤੇ ਨਹੀਂ ਉਹਦਾ ਪੈਸੇ ਹੀ ਕਰਮ ਆ ਭਾਵੇਂ 1 ਰੁਪਈਆ ਵੀ ਨਾ ਹੋਵੇ ਉਹਦਾ ਕਰਮ ਹੀ ਕਰਮ ਆ ਸਾਡੇ ਤੇ ਸਾਨੂੰ ਕੋਈ ਟੈਨਸ਼ਨ ਨਹੀਂ ਗੱਲਬਾਤ ਦੀ ਉਹ ਲੈ ਨਹੀਂ TCL ਹਾਂਜੀ ਕੀ ਯਾਰ ਇੱਕ ਮਿਸਾਲ ਆ ਸੱਚੀ ਮੁੱਚੀ ਸਾਜੀ ਝੂਠ ਕੋਈ ਨਹੀਂ ਗੱਲ ਓਏ ਆਹੋ ਝੂਠ ਕਾ ਤੋਂ ਤੇ ਮੈਂ ਸਾਜੀ ਪੌੜੀਆਂ ਥੱਲੇ ਉਹ ਬਣਾਉਣ ਲੱਗਾ ਸੇਫ ਅਲਮਾਰੀ ਆਪਣੀ ਲੱਕੜ ਦੀ ਹਾਂ ਉਹ ਜਿਹੜਾ ਦਰਵਾਜ਼ਾ ਲਾ ਕੇ ਬੜਾ ਸਟਾਈਲਿਸ਼ ਕਿਸਮ ਦਾ ਇਹ ਬਾਤ ਗੁੱਡ ਕਹਿੰਦੇ ਸ਼ਾਬਾਸ਼ ਕੋਈ ਕੱਟੂਗਾ ਇਹ ਵੱਡਾ ਪ੍ਰੋਜੈਕਟ ਆ ਜੀ ਸਪੇਸ ਅੱਜ ਕੱਲ ਬੜੀ ਉਹ ਹੁੰਦੀ ਹੈ ਹਿਸਾਬ ਦਾ ਪਹਿਲੇ ਦੌਰਾਂ ਦੇ ਵਿੱਚ ਐਵੇਂ 5 ਮਰਲੇ ਆ ਹਾਂਜੀ ਤੇ ਨਜਾਇਜ਼ ਹੀ ਉਹ ਜ਼ਾਇਆ ਕੀਤੇ ਇਹ ਵਿੱਚੋਂ 3 ਮਰਲੇ ਜ਼ਾਇਆ ਹੀ ਕੀਤੇ ਇੱਕ ਕਮਰਾ ਬਣਾ ਲਿਆ ਇੱਕ ਡੇੜੀ ਬਣਾ ਲਈ ਹੈ ਬਰਾਂਡਾ ਬਣਾ ਲਿਆ ਵਾ ਉਹ ਲੋਕ ਨਾ ਖੁੱਲਾ ਚ ਪਸੰਦ ਕਰਦੇ ਸੀ ਜ਼ਿਆਦਾ ਬਿਲਕੁਲ ਕਿ ਯਾਰ ਖੁੱਲਾ ਹੋਵੇ ਘੁੱਟਣ ਨਾ ਹੋਵੇ ਖਾਸ ਤੌਰ ਤੇ ਮਾਵਾਂ ਸਾਡੀਆਂ ਨਾਨੀਆਂ ਦਾਦੀਆਂ ਨਹੀਂ ਕੋਈ ਖੂਬਸੂਰਤੀ ਲਈ ਨਹੀਂ ਬਣਾ ਰਿਹਾ ਮਤਲਬ ਘਰ ਜਦੋਂ ਸਹੁਰੇ ਸੂਰੇ ਆਉਂਦੇ ਨਾ ਤੇ ਇਹਦੇ ਸੌਣ ਲਈ ਜਗ੍ਹਾ ਨਹੀਂ ਹੁੰਦੀ ਫਿਰ ਉੱਥੇ ਪੈ ਜਾਇਆ ਅੱਛਾ ਲੁਕਣ ਵਾਸਤੇ ਹਾਂਜੀ ਲੁਕਣ ਵਾਸਤੇ ਨਹੀਂ ਭਰਾਵਾ ਬਾਜ਼ ਕਾਲ ਭਾਬੀ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਨਾ ਫਿਰ ਲੱਭਦਾ ਲੁਕਣ ਲਈ ਜਗ੍ਹਾ ਅੱਛਾ ਅੱਗ ਪੌੜੀਆਂ ਦੇ ਥੱਲੇ ਜਾਂਦਾ ਸੀ ਉਹ ਕੱਢ ਲਿਆਉਂਦੀ ਸੀ ਹੁਣ ਅੰਦਰੋਂ ਕੁੰਡੀ ਲਾ ਲਿਆ ਕਰੇਗਾ ਪੌੜੀਆਂ ਥੱਲੇ ਪਾਇਨਾ ਐਸੀਆਂ ਉਹ ਰੀਲਾਂ ਚੱਲਦੀਆਂ ਨੇ ਉਹ ਬਣੀਆਂ ਤੇ AI ਦੀਆਂ ਨੇ ਲੇਕਿਨ ਆਈਡੀਆ ਤੇ ਮਿਲ ਜਾਂਦਾ ਨਾ ਆਈਡੀਆ ਕਿ ਪਾਇਨੋ ਇੱਕ ਰੂਮ ਇੰਜ ਛੋਟਾ ਜਿਹਾ ਕਮਰਾ ਉਹਦੇ ਵਿੱਚ ਉਹਨੇ ਥੱਲੇ ਬੈੱਡ ਲਾਇਆ ਉੱਤੇ ਇੱਕ ਡਬਲ ਬੈੱਡ ਲਾਇਆ ਸਾਈਡ ਤੋਂ ਪੌੜੀ ਚੜਾਈ ਆ ਉੱਤੇ ਇੱਕ ਬੱਚਾ ਸੁੱਤਾ ਇੱਕ ਥੱਲੇ ਬੱਚਾ ਸੁੱਤਾ ਉਹਦੀਆਂ ਸਾਈਡਾਂ ਦੇ ਫੁੱਲ ਲਗਜ਼ਰੀ ਮਾਹੌਲ ਆ ਦਰਾਜ਼ ਬਣੇ ਨੇ ਚਾਰਜਿੰਗ ਲੱਗੀ ਤੇ ਜਗ੍ਹਾ ਕਿੰਨੀ ਇੱਕ ਬੈੱਡ ਜਿੰਨੀ ਬਸ ਇਸ ਤਰ੍ਹਾਂ ਸਾਡੀ ਪ੍ਰਾਈਵੇਸੀ ਨਹੀਂ ਰਹਿੰਦੀ ਨਹੀਂ ਯਾਰ ਇੱਕ ਸਟਾਈਲ ਆ ਦੇਖ ਨਾ ਹੁਣ ਉਹਨਾਂ ਨੇ ਕਿਹਾ ਯਾਰ ਇਹਨੂੰ ਯੂਜ਼ ਕਰੋ ਸਪੇਸ ਨੂੰ ਆ ਤੁਹਾਡੀਆਂ ਪੌੜੀਆਂ ਦੇ ਥੱਲੇ ਦੇਖ ਕਿੰਨਾ ਕੁਝ ਪਿਆ ਬਹੁਤ ਕੁਝ ਪਿਆ ਉਹ ਆ ਜਾਂ ਨਿਓਲਾ ਰਹਿੰਦਾ ਵਾ ਬਿਲਕੁਲ ਜਾਂ ਸਮਾਨ ਪਿਆ ਵਾ ਜਾਂ ਕੋਈ ਹੋਰ ਚੂਹੇ ਹੋਣਗੇ ਬਸ ਨਿਓਲਾ ਖਾਂਦਾ ਨਾ ਚੂਹੇ ਉਹ ਉੱਥੇ ਉਹਨੇ ਸਟਾਕ ਕੀਤੇ ਹੁੰਦੇ ਤੇ ਹੋਰ ਬੜੀਆਂ ਐਸੀਆਂ ਜਗ੍ਹਾ ਨੇ ਯਾਨੀ ਕਿ ਇੰਨੀ ਜਗ੍ਹਾ ਦੇ ਵਿੱਚ ਨਾ ਸਾਡੀ ਇੱਥੇ ਗੈਲਰੀ ਰੱਖ ਕੇ ਅਸੀਂ ਉੱਤੇ ਪੇਟੀਆਂ ਰੱਖ ਸਕਦੇ 4 ਬੈਡਰੂਮ ਬਣਾ ਸਕਦਾ ਇੰਨੀ ਜਗ੍ਹਾ ਤੇ ਔਰ ਉੱਥੇ ਖਲੋਤੇ ਇੰਜ ਲੱਗਣਗੇ ਯਾਰ ਕੀ ਬਾਤ ਆ ਸੋਹਣੀ ਵੀ ਲੱਗੇਗੀ ਕਾਲੂ ਨੇ ਉਸਤਾਦ ਜੀ ਜਗ੍ਹਾ ਦੀ ਬਚਤ ਕੀਤੀ ਹਾਂ ਜਿਹੜਾ ਘਰ 'ਚ ਬੈੱਡ ਨਹੀਂ ਲਾਇਆ ਸੌਣ ਵਾਸਤੇ ਉਹਦੇ ਥੱਲੇ ਫਲੈਸ਼ ਲਵਾਇਆ ਸੈਂਟਰ 'ਚ ਰੱਖ ਕੇ ਤੋਂ ਹੀ ਲੰਮੇ ਪੈ ਕੇ ਜ਼ਰੂਰੀ ਕੰਮ ਕਰ ਰਿਹਾ ਤਾਂ ਜੀ ਉਹ ਤੁਸੀਂ ਸਹੀ ਕਹਿ ਰਹੇ ਇੱਥੇ ਜੇ 4-5 ਬੈੱਡ ਜਿੱਦਾਂ ਆਪਾਂ ਉਹ ਗਏ ਸੀ ਨਾਲ ਯਾਰ 2 ਇੰਜ ਲੱਗਣੇ ਨੇ ਇਹਦੇ ਉੱਤੇ ਦੂਜਾ ਲੱਗਣਾ ਇੱਧਰ ਲੱਗਣਾ ਦਰਮਿਆਨ ਛੋਟਾ ਜਿਹਾ ਰਸਤਾ ਉਹਨਾਂ ਨੇ ਬਣਾਉਣਾ ਸਾਈਡਾਂ ਤੇ ਉਹਨਾਂ ਨੇ ਚਾਰਜਿੰਗ ਉੱਤੇ ਸੋਹਣੀ ਦੀ ਜਾਲੀ ਅੱਗੇ ਲਾ ਕੇ ਪੂਰਾ ਬਾਲਕਨੀ ਟੈਪ ਉੱਤੇ ਫਿਰ ਉਹ ਭਾਈ ਬਹੁਤ ਗੇਮਾਂ ਅੱਗੇ ਨੇ ਦਿਮਾਗ ਉਹ ਮੁੱਕ ਗਿਆ ਕੰਮ
2.5 ਮਰਲੇ ਦੇ ਘਰ ਦੀ ਪੂਰੀ ਕਾਇਨਾਤ 'ਚ ਕੋਈ ਨਕਸ਼ਾ ਹੁੰਦਾ ਹਾਂ ਜਿਹੜੀ ਬੈਠਕ ਦੇ ਨਾਲ ਪੌੜੀਆਂ ਦੇ ਥੱਲੇ ਵਾਸ਼ਰੂਮ, ਇੱਕ ਦਰਵਾਜ਼ਾ ਬੈਠਕ ਵੱਲੋਂ ਵਾਸ਼ਰੂਮ ਦਾ, ਇੱਕ ਦਰਵਾਜ਼ਾ ਵਿਹੜੇ ਵੱਲੋਂ, ਉਹਦੇ ਨਾਲ ਸਿੰਕ ਦੇ ਨਾਲ ਉਹ ਕਿਚਨ ਤੇ ਕਿਚਨ ਦੇ ਇਧਰਲੀ ਸਾਈਡ ਤੇ ਫ੍ਰਿਜ ਤੇ ਫ੍ਰਿਜ ਦੇ ਨਾਲ ਕਮਰੇ ਦਾ ਦਰਵਾਜ਼ਾ ਤੇ ਸਲਾਮ ਅਲੈਕਮ। ਤੇ ਪਿਛਲੇ ਕਮਰੇ ਦੀ ਗੈਲਰੀ ਇੱਕ ਆਰਡਰ ਦੀ। ਉਹ ਕਿਤੇ ਕੋਈ ਨਹੀਂ ਤੇ ਗੈਲਰੀ ਨਹੀਂ ਸੀ ਹੁੰਦੀ। ਨਕਸ਼ਾ ਪੱਕਾ। ਇਹ 2.5 ਮਰਲੇ ਦਾ ਇਹੀ ਨਕਸ਼ਾ ਚੱਲਿਆ ਆ ਰਿਹਾ। ਤੇ 5 ਮਰਲੇ ਦਾ ਉਹ ਨਕਸ਼ਾ ਹੁੰਦਾ ਸੀ, ਇੱਕ ਕਮਰਾ ਇੱਧਰ ਅੱਗੇ ਬਰਾਮਦਾ 'ਚ ਪਾ ਕੇ ਇੰਜ ਕੀਤਾ ਹੁੰਦਾ ਸੀ, ਉਹ ਪਿੱਲਰ 'ਚ ਪਾਏ ਨਹੀਂ 5 ਮਰਲੇ 'ਚ ਜ਼ਿਆਦਾ ਵੀ ਹੁੰਦੇ ਸੀ, ਤੂੰ ਐਵੇਂ ਗੱਲ ਨਾ ਵਧਾ। ਸੈਕਿੰਡ ਗੱਲ ਕਰਕੇ 5 ਮਰਲੇ ਜਗ੍ਹਾ ਜ਼ਿਆਦਾ ਹੁੰਦੀ ਹੈ, ਉਹਦੇ ਮੁਖਤਲਿਫ ਨਕਸ਼ੇ ਉਦੋਂ ਵੀ ਬਣਦੇ ਹੁੰਦੇ ਸੀ। 2.5 ਮਰਲੇ 'ਚ ਕਿਉਂਕਿ ਮਾਰਜਨ ਹੀ ਨਹੀਂ ਹੈਗਾ, ਕੀ ਕਰਾਂ। ਲੇਕਿਨ ਹੁਣ ਕੀ ਕਰਦੇ ਨੇ ਅਗਲੇ 2.5 ਮਰਲੇ 'ਚ ਗਰਾਜ, ਜਿੱਥੇ ਬੈਠਕ ਨਾ ਉੱਥੇ ਵੜਦੇ ਹੀ ਗਰਾਜ ਤੇ ਸਾਈਡ ਤੇ ਪੌੜੀਆਂ, ਗਰਾਜ ਦੇ ਨਾਲ ਇੱਕ ਨਿੱਕਾ ਜਿਹਾ ਕਮਰਾ ਐ ਮਾੜਾ ਜਿਹਾ ਜਿਵੇਂ ਟਿਕਟਾਂ ਕੱਟਣ ਵਾਲਾ ਬਹਿਣਾ ਉੱਥੇ ਇਸ ਟਾਈਪ ਦਾ, ਤੇ ਸਾਈਡ ਤੇ ਇੰਜ ਕਰਕੇ ਤੇ ਪਿੱਛੇ ਇੱਕ ਕਮਰਾ ਤੇ ਉੱਤੇ ਫਿਰ ਆਮਣੇ ਸਾਹਮਣੇ 2 ਕਮਰੇ। ਹੁਣ ਇਦਾਂ ਦਾ ਬਣਨ ਲੱਗ ਪਿਆ। ਪਿੱਛੇ ਐਗਜ਼ਾਸਟ ਵੀ ਬਕਾਇਦਾ 2.5 ਮਰਲੇ 'ਚ ਉਹ ਗਲੀ 'ਚ ਛੱਡਦੇ ਆ, ਸਹੀ ਕਹਿੰਦੇ ਹੋ ਸਾਜੋ, ਖਾਲੀ ਗਲੀ 'ਚ ਆਹੋ 2.5 ਮਰਲੇ 'ਚ। ਲੇਕਿਨ ਇਹ ਹੁੰਦਾ ਕਿ ਥੋੜਾ ਜਿਹੜੇ ਤੁਹਾਡੀ ਪਸੰਦ ਹੁੰਦੀ ਆ ਕਿ ਮੈਨੂੰ ਇਦਾਂ ਦਾ ਪਸੰਦ ਆ, ਮੈਂ ਇਹ ਢੀਚੂ-ਮੂਚੂ 'ਚ ਨਹੀਂ ਰਹਿ ਸਕਦਾ ਜੀ। ਕੋਈ ਲੋਕ ਕਹਿੰਦੇ ਨਹੀਂ ਯਾਰ ਤੂੰ ਇੱਕ ਬੈਠਕ ਤੇ ਵਿਹੜਾ ਖੁੱਲਾ ਹੋਣਾ ਚਾਹੀਦਾ ਯਾਰ, ਮੈਂ ਜਿੱਥੇ ਅੰਮੀਆਂ ਖੁੱਲੇ ਵਿਹੜੇ 'ਚ ਬੈ ਫਲੀਆਂ ਕੱਟੀ ਜਾ ਰਹੀਆਂ ਨੇ, ਉਹਨਾਂ ਦਾ ਫਿਰ ਉਹ ਸਾਰਾ ਉਹ ਮਰ ਜਾਂਦਾ ਨਿਜ਼ਾਮ। ਹਾਂਜੀ ਹਨਾ ਮੇਰੀ ਮਾਂ ਨਹੀਂ ਮੈਨੂੰ ਘਰ ਲੈਣ ਦਿੰਦੀ ਜਿਹੜਾ ਸਾਰਾ ਛੱਤਿਆ ਹੋਵੇ, ਕਹਿੰਦੀ ਵਿਹੜਾ ਹੋਣਾ ਚਾਹੀਦਾ ਖੁੱਲਾ। ਉਹਨੂੰ ਕਹ ਮਾਂ ਕਿੱਥੇ ਲਵਾਂ ਫਿਰ ਮੈਂ, ਨਹੀਂ ਸਾਰੀ ਫਿਰ ਉਸ ਤਰ੍ਹਾਂ ਦਾ ਲੈਣਾ ਪੈਂਦਾ। ਹਾਂ ਤੁਸੀਂ ਪਲਾਟ ਦੇ ਵਿੱਚ ਬੈੱਡ ਲਾ ਲਿਆ, ਫ੍ਰਿਜ ਰੱਖ ਲਈ, ਏਦਾਂ ਕਦੀ ਕਰਦੇ ਛੱਤਿਆ ਨਾ। ਉਸਤਾਦ ਜੀ ਰਿਮੋਟ ਵਾਲਾ ਬੈੱਡ ਲੱਗਾ ਹੈ, ਇੰਜ ਬਟਨ ਨੱਪੋ ਇਕੱਠਾ ਹੋ ਜਾਂਦਾ ਹੈ, ਇੰਜ ਬਟਨ ਨੱਪੋ ਖੁੱਲ ਜਾਂਦਾ ਹੈ, ਢੋ ਵੀ ਜਿੰਨੀ ਮਰਜ਼ੀ ਪਿੱਛੇ ਨੂੰ ਕਰ ਲਓ। ਅਸੀਂ ਹਾਂਜੀ ਤੇਰੇ ਲੱਗਾ ਉਹ ਇਹ ਲੰਮੇ ਪੈ ਰਿਹਾ ਤੇ ਬੈੱਡ ਆਪ ਇਕੱਠਾ ਹੋਈ ਜਾ ਰਿਹਾ ਪਹਿਲੇ। ਇਹ ਇੰਜ ਪਿਆ ਤੇ ਬੈੱਡ ਥੱਲੇ ਇਕੱਠਾ ਹੋ ਗਿਆ, ਸਵੇਰੇ ਉੱਠਿਆ ਤੂੰ ਇੰਜ ਕੀਤਾ ਇਹਨੂੰ। ਇੱਕ ਦਿਨ ਕਾਰਟੂਨ ਤੋਂ ਇੰਜ ਕਰਕੇ ਬ੍ਰੈਡ ਜਿਹਾ ਬਣਿਆ, ਕਹਿੰਦਾ ਬੱਚੇ ਕੋਲ ਰਿਮੋਟ ਸੀ, ਕਿਤੇ ਬਟਨ ਦਬਾਤਾ ਮੈਂ ਸੁੱਤਾ ਸੀ। ਉਹ ਇੰਜ ਹੋ ਗਿਆ ਫੋਲਡ। ਚਾਈਲਡ ਲੌਕ ਲੱਗ ਜਾਂਦਾ ਉਹਨੂੰ, ਉਹ ਐਸੀ ਕੋਈ ਗੱਲ ਨਹੀਂ। ਤੁਹਾਨੂੰ ਜ਼ਿਆਦਾ ਗੁੱਸਾ ਤੇ ਉਦੋਂ ਚੜਨਾ ਮੈਂ ਜਦੋਂ ਦੱਸਣਾ ਕਿ ਜੈਲੀ ਵਾਲਾ ਮੈਟਰਸ। ਕਿਹੜਾ ਜਾਲੀ ਵਾਲਾ ਮੈਟਰਸ, ਜੈਲ ਇੰਜ ਤੁਸੀਂ ਉਸਤਾਦ ਜੀ ਪਏ ਤੇ ਲੱਗਦਾ ਪਾਣੀ ਤੇ ਪਏ ਆ। ਉਹ ਜਿਹੜਾ ਅੱਜ ਕੱਲ੍ਹ ਇਹ ਤੇ ਦਿਖਾਉਂਦੇ ਚੈਰੀ ਵਾਲਾ, ਪਾਣੀ ਵਾਲਾ ਵੀ, ਛੱਲੀ ਵਾਲਾ ਵੀ, ਹਰ ਇੱਕ Original ਆ ਗਿਆ। ਲੇਕਿਨ ਯਾਰ ਅੱਛਾ ਇੱਕ ਤੇ ਇਹ ਗੱਲ ਹੋ ਗਈ ਤੇ ਜ਼ਿਆਦਾ ਟੈਨਸ਼ਨ ਨਾ ਲਿਆ ਕਰੋ, ਦਿਲ ਤੇ ਨਾ ਲਿਆ ਕਰੋ ਜਦੋਂ ਸਿੱਧਾਂ ਦੀ ਗੱਲ ਕਰਦੇ ਆਂ ਵੀ ਅਸੀਂ ਮਰ ਗਏ, ਲੁੱਟੇ ਗਏ, ਜੇ ਫਲਾਟਿੰਗ, ਸਮਝ ਆ ਰਹੀ ਨਾ। ਉਹ ਤੇ ਹੈ ਹੀ ਨਹੀਂ ਨਾ। ਉਹ ਸਾਡਾ ਹਾਂ ਹੁਣ ਯਾਰ ਰੋਜ਼ ਅਸੀਂ 2 ਘੰਟੇ, ਅਸੀਂ ਹੁਣ ਲਾਹੌਰ ਜਾਂਦੇ 2 ਦਿਨ, ਉਹਦੇ ਬਦਲੇ ਤੇ ਅਸੀਂ 2 ਸ਼ੋਅ ਪਹਿਲੇ ਕਰਕੇ ਜਾਂਦੇ ਹਾਂ। ਤੁਹਾਨੂੰ ਲੱਗਦਾ ਰੋਜ਼ ਦਾ ਇੱਕ ਟੀ ਟਾਈਮ ਚੱਲਦਾ, ਅਸੀਂ 2 ਕੰਮ ਕਰਦੇ ਆ, ਹੁਣ ਅਸੀਂ ਅੱਜ 3 ਕਰਨੇ ਆ ਬੈਕਅਪ ਤੇ ਰੱਖ ਤੇ ਉਹਦੇ ਚ ਹੁਣ ਕਿੰਨਾ ਕੁ ਸੱਚ ਬੋਲ ਲਈਏ। ਨਾਲੇ ਉਸਤਾਦ ਜੀ ਜਦੋਂ ਤੁਸੀਂ ਜਾਣਾ ਹੋਇਆ ਤੁਹਾਨੂੰ ਦੱਸਣਾ ਵਾ। ਹਾਂ ਆ ਮਿੱਠਾ ਉਸਤਾਦ ਜੀ ਲੈ ਕੇ ਆਇਆ ਉਹਨਾਂ, ਉਹ ਪਾਣੀ ਵਾਲਾ ਬੈੱਡ ਨਹੀਂ ਹੁੰਦਾ ਜਿਹ 'ਚ ਪਾਣੀ ਹੁੰਦਾ, ਹਾਂ ਉੱਚ ਨਾਲ ਰੂਹ ਅਫਜ਼ਾ ਪਾਇਆ, ਧੁੱਪ ਮਲੰਗਾ ਪਾਈਆਂ, ਉਹਦੇ ਵਿੱਚ ਛਿੱਟੀਆਂ ਥੱਲੇ ਫਿਰ ਰਹੀਆਂ। ਹਾਂਜੀ ਹਾਂ ਫਲੇਵਰ ਬਦਲ ਰਿਹਾ ਰੋਜ਼, ਕਿਸੇ ਦਿਨ ਸ਼ੱਕਰ ਪਾ ਲਈ ਸੂ, ਬੈੱਡ ਚ ਕਿਸੇ ਦਿਨ ਨਿੰਬੂ ਨੂੰ ਚੋੜ ਰਿਹਾ ਉਹਦੇ ਤੇ ਵਿੱਚ। ਬੁੱਢੀ ਸਵੇਰੇ ਰੋਟੀ ਤੇ ਪੁੱਛਦੀ ਹੈ ਨਾ, ਬੁੱਢੀ ਕਹਿੰਦੀ ਅੱਜ ਫਿਰ ਦੱਸ ਦਿਓ ਬੈੱਡ 'ਚ ਕੀ ਪਾਉਣਾ ਉਹ ਪਾਣੀ ਵਾਲਾ ਹੁੰਦਾ ਬੈੱਡ ਭਾਈਜਾਨ, ਹਵਾ ਵਾਲਾ ਬੈੱਡ ਨਾਲ ਉਹਦੇ ਉਹ ਪੰਪ ਜਿਹਾ ਮਿਲਦਾ। ਹਾਂ ਉਸਤਾਦ ਜੀ ਹਵਾ ਵਾਲਾ ਕਿ ਹੈ ਯਾਰ ਤੂੰ, ਮੈਂ ਜਦੋਂ ਇਦਾਂ ਦੀ ਗੱਲ ਕਰਾਂ ਨਾ ਤੂੰ ਸਮਝਿਆ ਕਰ, ਮੈਨੂੰ ਕਰ ਰਹੇ ਆ ਨਾ, ਮੈਂ ਸ਼ੋਅ ਚ ਆ, ਨਾ ਮੇਰਾ ਕੋਈ ਲਿੰਕ ਹੈ ਇਹਦੇ ਚ। ਮੈਨੂੰ ਨਹੀਂ ਲੱਗਦੇ ਐਵੇਂ ਚੁੱਪ ਰਹਿ ਬਸ। ਮੈਂ ਆਵਾਂਗਾ, ਮੈਂ ਮੰਜੀਆਂ ਤੇ ਵੀ ਆਵਾਂਗਾ, ਹਾਂ ਮੈਂ ਤੇਰਾ ਕੰਟੈਂਟ ਦਿਆਂਗਾ ਤੈਨੂੰ, ਮੰਜੀਆਂ, ਪੈਂਦਾਂ, ਕਾਣੋ, ਮੈਂ ਸਾਰਾ ਆਵਾਂਗਾ, ਤੇਰੇ ਕੰਟੈਂਟ ਤੇ ਵੀ ਆਵਾਂਗਾ। ਉਹ ਜਨਾਬ ਜੀ ਉਹਨੂੰ ਤੁਸੀਂ ਵਾਹ ਭਰੀ ਜਾਣੀ, ਪੂਰਾ ਬੈੱਡ ਖਾਇਆ ਪਾਇਆ ਚਾਵੇ ਹਾਲ ਹੈ, ਤੇ ਉਹਨੂੰ ਤੁਸੀਂ ਲੈ ਜਾਓ ਲਵੇਟ ਕੇ, ਕੱਚ ਮਾਰ ਕੇ, ਦਿਲ ਕਰੇ ਤੁਸੀਂ ਮਰੀ ਨਾਰਾਇਣ ਗੰਜ ਜਾ ਕੇ ਜਿੱਥੇ ਦਿਲ ਕਰੇ ਤੇ ਲੰਮੇ ਪਏ ਨੇ। ਓਏ ਹੋਏ ਹੋਏ, ਉਹ ਜ਼ਿੰਦਗੀ ਆ ਬਾਬਾ ਜੀ। ਲੇਕਿਨ ਗੱਲ ਉਹਨਾਂ ਨੇ ਨਾਰਾਇਣ ਕਗਾਨ ਨਹੀਂ ਜਾਣਾ, ਉਹਨੇ ਇੱਥੋਂ ਨਹੀਂ ਜਾਣਾ, ਕਿਤੇ ਨਹੀਂ, ਉਹਨਾਂ ਨੇ ਕਿਤੇ ਨਹੀਂ ਜਾਣਾ। ਲਓ ਜੀ ਇੰਨੀ ਜੀ ਹਵਾ ਵਾਲਾ ਬੈੱਡ ਲਿਆਂਦਾ, ਉਹ ਜਗ੍ਹਾ ਜਗ੍ਹਾ ਪੈਂਚਰ ਲੱਗੇ ਕਾਲੇ ਕਾਲੇ। ਰੋਜ਼ ਸਵੇਰੇ ਬੈੱਡ ਲੈ ਕੇ ਨੁੱਕਰ ਦੇ ਸਾਈਕਲਾਂ ਲੈ ਕੇ ਖਲੋਤਾ, ਪੰਪ ਤੇ ਲੈ ਕੇ ਜਾ ਰਹੇ। ਉਹਨੇ ਪੂਰਾ ਬੈੱਡ ਥੱਲੇ ਦੇ ਕੇ ਉੱਤੇ ਫੱਟੀਆਂ ਰੱਖ ਕੇ ਘੁਮਾ ਕੇ ਤੈਨੂੰ ਕਹਿੰਦਾ ਸਾਈਡ ਤੇ ਖਲੋ ਜਾ, 5 ਮਿੰਟ ਬਾਅਦ ਦਾ ਪੱਕਾ ਪੈਂਚਰ ਲੱਗੇ। ਨਹੀਂ ਉਹਨੇ ਇੱਕ ਸਾਈਡ ਤੇ 30 ਕਰਦੀ, ਇੱਕ ਸਾਈਡ ਤੇ 35 ਕੀਤੀ ਬੈੱਡ। ਇੱਕ ਬੱਚਾ ਨੀਵਾਂ ਸੁੱਤਾ, ਇੱਕ ਉੱਚਾ ਸੁੱਤਾ। ਹਵਾ ਵਾਲਾ ਬੈੱਡ ਲਿਆਇਆ ਤੇ ਕਿਤੇ ਬਹੁਤੀ ਭਰਤੀ ਹੋਈ, ਕਿ ਜਗ੍ਹਾ ਤੋਂ ਬੁਲਬੁਲਾ ਖੋਲਿਆ ਹੋਇਆ ਉਹਦਾ, ਇਕੱਲਾ ਹੀ ਜਿਵੇਂ ਟੂਬ ਕਰਦੀ ਹੈ। ਬੱਤੀ ਗਈ ਤੇ ਪੱਖਾ ਬੰਦ ਹੋਇਆ ਤੇ ਉਹ ਬੈੱਡ ਦੀ ਹਵਾ ਕੱਢ ਕੇ ਉਹ ਲਈ ਜਾ। ਆਹੋ ਬੈੱਡ ਲੈ ਲਿਆ ਹਵਾ ਵਾਲਾ ਤੇ ਪੈਸੇ ਨਹੀਂ ਸੀ, ਇੰਜ ਭੱਜ ਕੇ ਭਰਦੇ ਆ। ਤੇ 30-35 ਹਜ਼ਾਰ ਤੋਂ ਸਪਲਾਈ ਤੋਂ ਸਾਰੇ ਲੱਗੇ। ਨਹੀਂ ਹਵਾ ਵਾਲਾ ਬੈੱਡ ਇੱਥੇ ਕਰਕੇ ਫੁੱਲ ਭਰਿਆ ਤੇ ਉਹ
ਉਹਦੀ ਟੂਟੀ ਖੋਲ ਕੇ ਬਾਰਬੀਕਿਊ ਕਰ ਰਹੇ ਜੀ ਤੇ ਸੁੱਤਾ ਪਿਆ ਨਾ, ਸੁੱਤਾ ਪਿਆ ਰਹਿਣ ਦੋਵੇਂ ਅੱਖ ਖੁੱਲੀ ਆ ਤੇ ਉਹਦਾ ਮੀਟਰ ਫੜ ਕੇ ਉਹਦੀ ਟੁੱਪੀ ਤਰ੍ਹਾਂ ਕੇ ਚੈੱਕ ਵੀ ਕਰ ਰਿਹਾ ਕਿ ਉਠਾਈ ਜਾ ਰਹੀ। ਪਾਣੀ ਗਿਆ ਹੋਵੇ ਤੇ ਮੋਟਰ 'ਚ ਪਾਣੀ ਨਹੀਂ ਪਾਉਣਾ ਆਹੋ। ਪੈਂਦਾ, ਤੇ ਘਰ ਪਾਣੀ ਨਹੀਂ ਤੇ ਮੋਟਰ ਚੁੱਕ ਕੇ ਬੈੱਡ ਕੋਲੇ ਆ ਕੇ ਤੂੰ ਉੱਥੋਂ ਖੋਲ ਕੇ ਪਾ ਰਿਹਾ। ਆਹੋ ਇੱਕ ਇਹ ਵੀ ਮੋਟਰ ਹੁੰਦੀ ਸੀ ਯਾਰ, ਵੈਸੇ ਕੀ ਇਹਨੂੰ ਯਾਦ ਕਰਾ, ਮੈਂ ਬੜਾ ਪਾਉਂਦਾ ਰਿਹਾ। ਇੱਕ ਇਹ ਮੋਟਰ ਹੁੰਦੀ ਸੀ ਕਿ ਉਹ ਚ ਪਾਣੀ ਪਾਉਣਾ ਵਾ ਤੇ ਫਿਰ ਉਹਨੇ ਪਾਣੀ ਚੁੱਕਣਾ ਵਾ। ਹਵਾ ਵਾਲੇ ਬੈੱਡ ਤੇ ਕਾਲੂ ਲੰਮੇ ਪਿਆ ਤੇ ਰਾਤ ਨੂੰ ਟੂਟੀ ਨੂੰ ਚੈੱਕ ਕਰਨ ਦਿਆ। ਖੇਡ ਪਾਈ ਵੀ ਥੋੜੀ ਥੋੜੀ ਦੇਰ ਬਾਅਦ। ਪੁਲ ਬੁਲਾ ਹਵਾ ਵਾਲੇ ਬੈਠ ਤੇ ਕਰਕੇ ਛਾਲ ਮਾਰੀ ਆ ਤੇ ਉਹ ਕਿਤੇ ਟੂਟੀ ਚ ਫਿਸ ਹੋਇਆ ਹਲਕਾ ਤੇ ਆਪ ਚਲਾ ਗਿਆ ਬਾਕੀ ਉਹ ਤੋਂ ਹੋਇਆ ਵਾ ਭਾਈ। ਹਵਾ ਵਾਲੇ ਬੈੱਡ ਤੇ ਤਾਂ ਜੀ ਪਿਆ ਵਾ, ਜਿੱਦਾਂ ਪਕਾਨੇ 'ਚ ਹਵਾ ਨਿਕਲਦੀ ਐ ਏਦਾਂ ਨਿਕਲੀ ਵੀ ਆਲ ਆਉਣਾ ਜਾ। ਅੱਛਾ ਉਹ ਕਿਸੇ ਨੇ ਸੂਆ ਮਾਰਿਆ ਤੇ ਬੈਠ ਉਹਨੇ ਉੱਤੇ ਛਾਤਰਾ ਲਾਤਾ ਜਾ ਕੇ। ਪਾਰਕ ਚ ਹਵਾ ਵਾਲਾ ਬੈਠੇ ਡਾਊਨ ਸਿਕਟ ਖੇਡਣ ਰਹੇ। ਆਹੋ ਉਹ ਨਹੀਂ ਯਾਰ, ਉਹ ਏਡਾ ਨਹੀਂ ਹਲਕਾ ਵੀ ਨਹੀਂ ਹੁੰਦਾ, ਕੋਈ ਛਾਪਰ ਨਹੀਂ ਹੁੰਦਾ, ਉਹਦੇ ਥੱਲੇ ਪੂਰਾ ਸੈਟਿੰਗ ਹੁੰਦੀ ਆ। ਸਾਜੇ ਪੈਂਜਰ ਪੁੰਜਰ ਤੇ ਹੁੰਦਾ ਹੀ ਹੋਣਾ। ਪਾਣੀ ਵਾਲਾ ਹੁੰਦਾ ਵਾ, ਔਰ ਪਾਣੀ ਉਹਦੇ ਅੰਦਰ ਮੱਛਲੀਆਂ, ਔਰ ਦੂਜੀ ਗੱਲ ਆ ਮੱਛਲੀਆਂ ਨਾ ਵੀ ਹੋਣ, ਸਰਦੀਆਂ ਨੂੰ ਪਾਣੀ ਕੋਸਾ ਕੋਸਾ, ਗਰਮੀਆਂ ਨੂੰ ਹਲਕਾ ਠੰਡਾ ਠੰਡਾ, ਇਸ ਟਾਈਪ ਦਾ ਨਿਜ਼ਾਮ ਵੀ ਕਰ ਲਓ ਉਹਦੇ 'ਚ ਜੀ। ਉਹਦੇ 'ਚ ਰੂਹ ਅਫਜ਼ਾ ਬਣਾਓ, ਸਾਈਡ ਤੇ ਟੂਟੀ ਲਾਓ, ਬੈੱਡ ਤੋਂ ਹੀ ਐ ਸਾਈਡ ਨੂੰ ਹੋ ਕੇ ਭਰ ਕੇ 4 ਗਲਾਸਾਂ ਤੋਂ ਬਾਅਦ ਤੁਸੀਂ 2 ਇੰਚ ਥੱਲੇ ਵੀ ਹੋ ਜਾਣਾ। ਨਹੀਂ ਤਾਂ ਸਾਜੀ ਬਰਫ਼ ਸੁੱਟ ਕੇ ਬੰਦਾ ਵਿੱਚ ਅੰਬ ਵੀ ਸੁੱਟ। ਹਾਂ ਅੰਬ ਸਿੱਟ ਵਿੱਚ ਜੋ ਮਰਜ਼ੀ ਸਿੱਟ। ਜਦੋਂ ਪਾਣੀ ਦੇ ਵਿੱਚ ਪੈ ਗਿਆ ਫਿਰ ਮਰਜ਼ੀ ਕਰ ਪੱਤੀ ਸੁੱਟ ਲਾ, ਕਾਹਵਾ ਬਣਾ ਲਾ ਉਹਦਾ। ਬੜੇ ਬੜੇ ਬੈੱਡ, ਬੜੇ ਬੜੇ ਮਹਿੰਗੇ ਦੁਨੀਆ ਦੇ ਭਾਈ। ਜਿੰਨੇ ਦਾ ਤੇਰਾ ਇੱਥੇ 10 ਮਰਲੇ ਦਾ ਘਰ ਬਣ ਜਾਂਦਾ ਨਾ, ਇਹਨਾਂ ਨੇ ਮਹਿੰਗੇ ਬੈੱਡ ਨੇ ਇਕੱਲੇ। ਇਹਨੇ ਉਹੀ ਹਵਾ ਵਾਲਾ ਬੈੱਡ ਲਾਣੀ ਮੰਜੀ ਤੇ ਵਿਛਾਇਆ। ਹਾਂ। ਕਹਿੰਦਾ ਕਸਟਾ ਨਾਲ ਮੰਜੀ। ਜੀ ਇਹਨਾਂ ਕੂੜਾ ਨੂੰ ਦੱਸਣ ਦਾ ਕੀ ਫਾਇਦਾ, ਇਹਨਾਂ ਨੇ ਤਾਂ ਫੇਰ ਵੀ ਗੰਦੇ ਪੈਰ ਲੈ ਕੇ ਚੜਨਾ ਵਾ, ਗਿੱਲੇ ਪੈਰ ਲੈ ਕੇ ਬੱਚਾ ਚੜ। ਇਲੈਕਟ੍ਰਿਕ ਰਿਮੋਟ, ਦੁਨੀਆ ਦੀ ਹਰ ਸ਼ੈ ਉਸ ਬੈੱਡ 'ਚ, ਵਾਹ ਵਾਹ। ਫ੍ਰਿਜ ਉਹਦੇ 'ਚ ਵੀ, ਹਵਾਵਾਂ ਦਾ ਸਿਸਟਮ ਉਹਦੇ 'ਚ। ਬੈੱਡ 'ਚ ਹਾਂਜੀ ਬੈੱਡ 'ਚ, ਫ੍ਰਿਜ ਬੈੱਡ ਦੇ ਵਿੱਚ, ਗਰਮ ਚਾਰਜਿੰਗ ਬੈੱਡ ਦੇ ਵਿੱਚ, ਔਰ ਵੀ ਬੜਾ ਕੁਝ ਬੈੱਡ ਦੇ ਵਿੱਚ ਕੋਈ ਪੈਸਾ ਜਿਹੜੇ ਹੈ। ਬੈੱਡ 'ਚ ਕੋਈ ਪੈਸਾ ਮੈਂ ਕਹਿੰਦਾ ਤੈਨੂੰ, ਤੇਰੀ ਸੋਚ ਆ ਬੈੱਡ 'ਚ ਕੀ ਕੀ ਆਪਸ਼ਨਸ ਨੇ। ਅੱਛਾ ਲੇਕਿਨ ਜਿਹੜੇ ਸਾਡੇ ਕੋਲ ਬੈੱਡ ਵਾਸੀ ਇੰਜ ਕਰਕੇ ਢੋ ਲਾਈਏ ਨਾ, ਪਿੱਛੇ ਢੋ ਆ ਇੰਜ ਉੱਤੋਂ ਦੀ ਹੁੰਦੀ ਆ ਹਲਕੀ ਜੀ, ਓਏ ਉੱਤੋਂ ਵਿੰਗੀ ਹੋ ਜਾਂਦੀ ਆ। ਨਾ ਕਰ, ਠਹਿਰ ਜਾ। ਮਕਸੂਦ ਹੋਟਲ ਤੋਂ सेकंड हैंड तू ले। दुनिया में महंगा तरीन बेड, सोने के लिए बेड महंगे, ज्यादा महंगा, महंगे से महंगा कितने का है? ਅਸੀਂ ਪੰਜਾਬੀ ਇਹਨਾਂ ਨੂੰ ਉਰਦੂ 'ਚ ਦੱਸਦੇ ਹਾਂ, ਸਟਾਈਲ ਸਾਡਾ ਪੰਜਾਬੀ ਨਹੀਂ ਹੁੰਦਾ ਵੀ ਮਹਿੰਗੇ ਤੋਂ ਮਹਿੰਗਾ, ਤੇ ਕਿਤੇ महंगे से महंगा। लेकिन अगर तेरे बेड का पूछे, अगर दुनिया के सबसे पहले बेड की बात करें तो ये 2 अलग रिकॉर्ड सामने है। सबसे महंगा बाकायदा लग्जरी बेड, इस दुनिया के महंगे कंपनी फलानी है शुमार होता है। इसकी कीमत 8,68,990 डॉलर से शुरू होती है। 8,68,990 ਡਾਲਰ। ਹਾਂਜੀ डॉलर। ਦੱਸ ਕਿੰਨੇ ਬੰਦੇ ਆ? ਦੱਸ। ये बन गया ਸਾਰੀ ਪਾਕਿਸਤਾਨੀ ठहर जा, ठहर ਤੈਨੂੰ ਦੱਸਦਾ। 8,68,990 $90 ਤਾਂ। ਜ਼ਰਾ 270 ਕਰ ਲਓ ਚਲੋ। उस्ताद जी इतना महंगा लेके बंदा सौ ਕਾਇਦਾ ਹਿੱਸਾ ਸਾਰੀ ਪੈਟਰੋਲ ਤੇ ਕਿ ਬੈਟਰੀ ਤੇ? 10 ਕਰੋੜ 10 ਕਰੋੜ 23 ਕਰੋੜ। ਤੈਨੂੰ ਮੈਂ 10 ਵਰਲੇ ਦਾ ਘਰ ਕਿਹਾ ਨਾ, 4 ਘਰ ਆ ਜਾਣੇ 10 ਮਰਲੇ ਦੇ। 23 ਕਰੋੜ ਤੋਂ ਉਹਨੇ ਕਿਹਾ ਸ਼ੁਰੂ ਹੁੰਦੀ ਹੈ ਕੀਮਤ। उस्ताद जी हाइब्रिड ਓਏ ਹਾਈਬ੍ਰਿਡ, ਹੈ ਬਟ ਹਾਈਬ੍ਰਿਡ। ਵਾਹ ਵਾਹ। ਓਏ ਹਾਈਬ੍ਰਿਡ ਨਹੀਂ, ਫਿੱਟੇ ਮੂੰਹ ਤੇ ਗੱਡੀਆਂ ਹੁੰਦੀਆਂ ਨੇ। नहीं फिर ये तो फिर बेड फिर साढ़े नहीं था। कोई पिक्चर्स भेजो जो तुम बेड की बात कर रहे हो उसकी। ਨਹੀਂ ਕਾਲੂ ਜੀ ਇਸ ਹਿਸਾਬ ਨਾਲ ਜਿੰਨਾ ਦਾ ਤੁਹਾਡਾ ਬੈੱਡ ਵਾ ਉਸ ਬੈੱਡ ਤੇ ਤਾਂ ਗੋਸ਼ਤ ਲਾਉਂਦੇ ਹੋਣੇ, ਸਬਜ਼ੀ ਲਾਉਂਦੇ ਹੋਣੇ। ਉਹਦਾ ਨਾਂ ਹੀ ਭਾਜੀ ਹੈਸਟਨਸ ਗ੍ਰੈਂਡ ਵਿਵਿਡਸ। ਮੈਦੇ ਦੀ ਦਵਾਈ ਵਰਗਾ ਨਾ। ਤੇ ਕੱਖ ਵੀ ਨਹੀਂਗਾ। ਮੰਨ ਲਓ ਕੋਈ ਵੀ ਨਹੀਂ ਐਸਾ। ਦਿਖਾਇਓ ਨਾ, ਇਹ ਚ ਕੀ ਐਸਾ? ਕੱਖ ਵੀ ਨਹੀਂ ਹੈਗਾ। ਇਹ ਕੋਈ ਹਰ ਸਾਲ ਬੰਦਾ ਤਾਂ ਨਹੀਂ ਲੈਂਦਾ। ਨਹੀਂ ਮੇਰਾ ਲੱਖ ਰੁਪਏ ਦਾ ਡੈਡ ਆ, ਬਾਕੀ ਸਾਰੇ ਪੈਸੇ ਦਰਾਰਾਂ 'ਚ ਰੱਖ ਦਿੰਦੇ ਆ। ਉਹ ਇਦਾਂ ਦਾ ਸਾਜੀ ਆਪਾਂ ਕਾਪੀ ਕਰਵਾ ਸਕਦੇ, ਮਿਸਤਰੀ ਨੂੰ ਦੇ ਕੇ ਇਦਾਂ ਦਾ ਬਣਾ ਦੇ। ਨਹੀਂ ਫਾਰਕ ਬੈੱਡ ਵਾ ਜਾਂਦਾ ਹੋਵੇ ਨਾ ਵੀ ਉਹ ਪਿੱਛੇ ਢੋ, ਇਹਨਾਂ ਦਾ ਚਨਿਊਟੀ ਬਹੁਤ ਸੋਹਣੇ ਸੋਹਣੇ ਬਣ 455 किलोग्राम वजनी होता है। स्वीडन में हाथ से तैयार किया जाता है। हैस्टेंस के मुताबिक इसकी तैयारी में तकरीबन 600 घंटे की दस्तकारी लगती है। और हाँ एक बात दुरुस्त कर दूं, मेरी पिछली कीमत वाली बात में मुख्तलिफ वेरियंट्स की कीमतें मिक्स हो गई थी। ग्रैंड विविडस का मुकम्मल बेड सेट तकरीबन 1 मिलियन तक रिपोर्ट हुआ है। ਹੱਲ ਕੰਮ ਬਣ ਗਿਆ। $1 मिलियन। ਉਸਤਾਦ ਜੀ $10 लाख। $10 ਲੱਖ ਸਾਜੀ। ਚਨਿਊਟੀ ਫਰਨੀਚਰ ਬਣਦਾ ਵਾ, ਇੱਕ ਬੰਦੇ ਨੇ ਬੈਗ ਵਾਲਾ ਬੈੱਡ ਬਣਾਇਆ, ਇੰਜ ਕਰਕੇ ਤੁਸੀਂ ਬੈਗ ਪੂਰਾ ਹੱਥ ਉਹਦਾ ਬਟਨ ਦਬਾਉਣਾ, ਘਟਕੀ ਭਾਈ ਚਾਕੀਚਾ ਕਰਕੇ ਖੁੱਲਦਾ, ਪੂਰਾ ਬੈੱਡ ਬਣਦਾ ਭਾਜੀ। यार ਇਹਦੇ ਚ ਕੀ ਹੈ ਐਸਾ?
ਸਰ ਜੀ ਇਹ ਮੈਂ ਤੁਹਾਨੂੰ ਦੱਸਦਾ ਹੈਂਡਮੇਡ ਹੈ ਨਾ। ਉਹਨੇ ਕਿਹਾ ਇੱਕ ਚੀਜ਼ ਹੱਥ ਨਾਲ ਹੱਥ ਨਾਲ ਬਣੀ। ਬਣੀ। ਅੱਛਾ, ਇੱਕ ਤੇ ਹੱਥ ਨਾਲ ਬਣਨ ਵਾਲੀਆਂ ਚੀਜ਼ਾਂ ਤੇ ਬਹੁਤ ਮਹਿੰਗਾ ਕਰ ਦਿੰਦੀਆਂ ਨੇ। ਹੈਂਡਮੇਡ ਫਿਰ ਤੁਹਾਨੂੰ ਹੈਂਡਮੇਡ ਬਿਸਕਿਟ ਬੜੇ ਓਏ ਮਹਿੰਗੇ, ਹੋਏ। ਸਾਦਾ ਬਿਸਕਿਟ। ਸਾਦਾ ਤੇ ਉਹ ਸਾਨੂੰ ਕਦੀ ਉਹਦੀ ਸਦਾਬ ਆ ਹੈਂਡਮੇਡ ਬਣਾ ਕੇ ਮਹਿੰਗਾ ਕਰਨ ਦੀ। ਸਾਨੂੰ ਤਾਂ ਮਸ਼ੀਨ ਨਾ ਬਣਾ ਦੇ ਉਦਾਂ ਦਾ। ਸਾਜੀ ਮਸ਼ੀਨ ਨਾਲ ਟੇਸਟ ਨਹੀਂ ਜੇ ਆਉਂਦਾ ਜੋ ਹੱਥ ਨਾਲ ਆਉਂਦਾ। ਉਹ ਤੂੰ ਚੂਸਦਾ ਬੈਡ ਉਹ ਨਹੀਂ ਬਿਸਕਟ ਦੀ ਗੱਲ ਕਰਨ ਦਿਆ ਵਾ ਸਾਜੀ ਕਹਿੰਦੇ ਸਾਨੂੰ ਭਾਈ ਜਾਨ, ਆ ਜਿਹੜੀ ਆ ਗੱਡੀ ਆ, ਟੈਕਸਲਾ ਨਹੀਂ ਯਾਰ, ਗੱਡੀ ਜਿਹੜੀ ਉਹ ਮਹਿੰਗੀ BM? ਰੋਲਸ ਰੋਲਸ ਰਾਇਸ। ਰੋਲ ਰਾਇਸ, ਉਹ ਵੀ ਸਾਰੀ ਹੱਥ ਨਾਲ ਪੇਂਟ ਹੁੰਦੀ ਹੈ। ਉਹਦੀਆਂ ਸੀਟਾਂ ਹੱਥ ਨਾਲ, ਉਹਦੇ ਸਾਰੇ ਹੱਥ ਨਾਲ, ਉਹਦੀ ਫਿਟਿੰਗ ਹੱਥ ਨਾਲ, ਉਹਦੇ ਨਟ ਪੇਚ ਹੱਥ ਨਾਲ, ਸਾਰਾ ਮੈਨੂਅਲ ਹੁੰਦਾ। ਜਿਹੜੇ ਪਾਕਿਸਤਾਨ ਚ ਰੰਗਸਾਜ਼ ਕਲੀ ਕੁਲੀ ਕਰਦੇ ਉਹ ਕਰਦੇ ਇਹ ਵੀ ਹੱਥ ਨਾਲ। ਹੁਣ ਇਹਦੇ ਰੰਗ ਕਰਦੇ ਸਾਰੇ ਹੱਥ ਨਾਲ ਹੀ, ਸਾਡਾ ਘਰ ਰੰਗ ਕਰਦੇ, ਇਹਨਾਂ ਦੀ ਨਹੀਂ ਪੇਮੈਂਟ ਹੈਗੀ ਵੀ ਇਹਦੀ। ਹੈਂਡਮੇਡ ਹੀ। ਉਸਤਾਦ ਜੀ ਮੂੰਹੋਂ ਮੰਗੇ ਪੈਸੇ 1200-1300 ਰੁਪਏ ਦਿਹਾੜੀ ਹੈ ਉਹਨਾਂ ਦੀ। ਜ਼ਿਆਦਾ ਬੇਟੇ 2000 ਕਮ ਸੇ ਕਮ। ਉਸਤਾਦ ਜੀ ਚਨਿਓਟ ਇੱਕ ਬੰਦੇ ਨੇ ਬਣਾਇਆ ਚੂਹਾ, ਅਸੀਂ ਵੀ ਟੀ ਟਾਈਮ ਹੱਥ ਨਾਲ ਬਣਾ ਕੇ ਦਿਖਾਇਆ ਕਰੀਏ, ਹੱਥ ਦਾ ਠੀਕ ਹੈ। ਆਹਾ ਉਹਦਾ ਰੇਟ ਵਧਾਈਏ। ਹੱਥ ਦਾ ਦੇਸੀ ਟੀਟਾ। ਹਾਂ, ਚਨਿਓਟ ਇੱਕ ਬੰਦੇ ਨੇ ਬਣਾਇਆ ਚੂਹਾ ਹੱਥ ਦਾ। ਉਹ ਚੂਹਾ ਤੁਸੀਂ ਇੰਜ ਕਰਕੇ ਕਲਿੱਕ ਕਰਨਾ, ਉਹ ਖੁੱਲਦਾ ਪੂਰਾ, ਇੰਜ ਕਰਕੇ ਵੱਡਾ ਬੈੱਡ ਬਣ ਜਾਂਦਾ। ਚੂਹੇ ਚ ਸੇ ਚ ਸੋਚਣਾ ਸੇ ਨੂੰ ਇੰਜ ਕਰਕੇ ਬਟਨ ਦਬਾਉਣਾ, ਉਹਨੇ ਉਹੀ ਬਣ ਜਾਣਾ। ਹੈਡ ਡੇਟਾ ਉਹਦਾ ਵੀ $1 ਮਿਲੀਅਨ ਹੀ ਲੱਗਾ ਵਾ। ਐਂਡਰੋਇਡ ਹੋਣਾ ਨਾ। ਨਹੀਂ ਹੱਥ ਦਾ ਹੀ ਸਾਰਾ। ਜਿਓਮੈਟਰੀ ਟੈਪ ਬੈੱਡ ਦਾ ਬੇਟੇ ਤੂੰ ਜਦੋਂ ਜੰਮਿਆ ਸੀ ਕੰਧਾਂ ਕਮੀਆਂ ਸੀ ਜੱਗਾ ਜੰਮਿਆ ਤੇ ਲੋਕਾਂ ਨੇ ਕਿਹਾ ਭੁਚਾਲ ਆ ਗਿਆ, ਭੁਚਾਲ। ਤੇ ਫਿਰ ਹੁਣ ਤੇਰੇ ਮੂੰਹ ਨੇ ਕਿਹਾ ਨਹੀਂ ਮੇਰੇ ਘਰ ਮੁੰਡਾ ਹੋਇਆ, ਏਦਾਂ ਦਾ ਕੁਝ ਹੋਇਆ ਸੀ? ਪਤਾ ਨਹੀਂ ਸਾਰੀ ਬੰਦਾ ਹੋਸ਼ ਹੀ ਨਹੀਂ ਸੀ ਹੈਗੀ ਉਦੋਂ। ਮੈਂ ਛੋਟਾ ਬਹੁਤ ਸੀ ਉਦੋਂ। यार बच्चे भेजते मिठे साज की गल के पापा आपने जी क्या लगाया हम चवल हैं। नहीं नहीं अच्छा ये जब पैदा हुए ना तो इनके वालिदैन ने एक बात कही थी, क्या? इससे बेहतर था नबीना बेटी जाम जाती। हाँ जाम जाती। हाँ, आपने उर्दू में बात की, मुझे ऐसी बेटी पैदा हो जाती जिसको नजर ना आता। हाँ जी। ਇਹਦੇ ਨਾਲ ਉਹ ਚੰਗੀ ਸੀ। सही आपने बात, उर्दू में की, मुझे हौसला हो गया थोड़ा सा। सही गल। नहीं तो कले लग्जरी बैठ ही है साजी। ਲਗਜ਼ਰੀ ਉਧਰ ਸੁਣੋ ਸੇ ਲਗਜ਼ਰੀ ਕਹਿੰਦਾ ਕੋਈ ਉਹ ਤੂੰ ਹਾਲੇ ਪਹਿਲੀ ਵਾਰੀ ਆਇਆ, ਤੂੰ ਛੱਡ ਦੇ, ਤੂੰ ਅੱਗੇ ਤਾਂ ਸੁਣੀ। ਤੂੰ ਪਾਗਲ ਹੋ ਤੇਰੀਆਂ ਜਾਏਗਾ। ਡਾਇਰੀਆਂ ਭਰ ਜਾਣੀਆਂ ਨੇ। नहीं ये लग्जरी बैठ ही है साजी। ਨਵਾਂ ਆਇਆ ਸੋਹਣਿਆ ਹੱਸਿਆ ਜੀ ਮੈਂ, ਯਾਰ। ਹਾਲੇ ਤੇ ਤੂੰ ਅੱਗੇ ਬੜਾ ਕੁਝ ਦੇਖਣਾ ਇੱਥੇ। ਹੱਸਿਆ ਜੀ ਬੰਦਾ ਕਿ ਸ਼ੀਟਾਂ ਨਹੀਂ ਚੁੱਕਿਆ ਜੀ ਉਹ ਪਾਚਨ। ਇਹਦਾ ਨਾਂ ਹੈ ਯਾਸਰ। ਹਾਂ, ਯਾਸਰ ਚੰਨ। नहीं तो इंट्रोड्यूस नहीं कराया साजी। ਹੈਲੋ ਯਾਸਰ ਉਹ ਪਤਾ ਸਾਰਿਆਂ ਨੂੰ। ਚਾਰੋ ਤਾਂ ਸਹੀ। ਅਏ ਮੈਂ ਲਗਜ਼ਰੀ ਨੂੰ ਭੁੱਲ ਕਹਿੰਦਾ ਇੰਟਰਟੂਸ ਨਹੀਂ ਕਰਾਇਆ। आहो ਯਾਰ ਅੱਖਾਂ ਬੰਦ ਕਰਕੇ ਹੱਸਦਾ ਵਾ। तो पानी भी है। ਹੱਸਦਾ ਤੇ ਇਦਾਂ ਇਹ ਹੌਲੀ ਹੌਲੀ ਨਾ ਨੁਸਰਤ ਫਤਿਹ ਅਲੀ ਸਾਹਿਬ ਹੋ ਰਿਹਾ। ਇਹਨੇ ਹੋਲਾ ਨਾ 10 ਕੁ ਸਾਲ ਬਾਅਦ ਸੇ ਬਦਲਾ ਹੋਇਆ। ਭਾਜੀ ਸ਼ੁਕਰ ਹੈ ਨੁਸਰਤ ਸਾਹਿਬ ਨਹੀਂ ਸ਼ਕਲ ਉਹ ਸੂਰਤ ਹੋਈ। ਅੱਛਾ ਜੀ। ਉਂਝ ਤੇ ਉਹਨਾਂ ਵਰਗਾ ਕੋਈ ਵੀ ਨਹੀਂ ਬੇਟੇ। ਨਹੀਂ ਆਵਾਜ਼ ਕਲਾਮ ਵੀ ਹੁੰਦਾ ਜੀ ਨਹੀਂ ਤੇਰਾ ਨਹੀਂ ਹੈਗਾ ਆਵਾਜ਼। 120 ਦਾ ਫਰਕ ਹੈ। ਇਹਦਾ ਨਾ ਪਹਿਲੇ ਉਹਨਾਂ ਦੀ ਕਬਰ ਵਰਗਾ ਮੂੰਹ ਹੋ ਰਿਹਾ ਬਸ। ਨਹੀਂ ਨਹੀਂ ਇਹ ਵਾਸੇ ਚੌਧਰੀ ਦਾ ਬਚਪਨ ਲੱਗਣ ਡਿਆ ਜੀ। ਵਾਸੇ ਚੌਧਰੀ ਕਿਹੜਾ ਵਾ? ਐਂਕਰ ਸਾਹਿਬ एंकर ਉਹ ਵਾਸੇ ਚੌਧਰੀ ਨੇ ਯਾਰ। ਨਹੀਂ ਵਾਸਫ ਨਹੀਂ, ਮਾਸ਼ਾਅੱਲਾ ਵਾਸੇ ਵਾਸੇ वासे ਅੱਲਾ ਵਾਸਫ ਨਹੀਂ, ਵਾਸਫ ਵੀ ਨਾਮ ਹੁੰਦਾ ਨਾ ਇੱਕ। ਵਾਸਿਫ। हाँ जी वासिफ। हैगा। ਸਾਜੀ ਹਾਂ। ਯਾਸਰ ਕੋ ਨਹਾ ਕੇ ਆਵੇ ਸਿਰ ਤੇ ਬੋਰਾ ਨਹੀਂ ਵੇਖੋ। ਉਹ ਬੋਰ ਅੱਛਾ ਨਾ ਹੋ ਤੇ ਬੋਰਾ ਜਾਂਦੀ ਸਿਰ ਹਾਂਜੀ ਤੇ। ਸਾਜੀ ਉਹ ਮੈਂ ਜੰਮਣ ਲੱਗਾ। ਖੁਸ਼ਕੀ ਟੈਬ ਉਹ ਹੁੰਦਾ। ਅੱਛਾ ਤੁਹਾਨੂੰ ਮੇਰੀ ਗੱਲ ਲੱਗੀ ਉਹ ਚੂਹੇ ਵਾਲੀ। ਅੱਛਾ, ਚੂਹੇ ਨੂੰ ਛੱਡ, ਤੂੰ ਬੈੱਡ ਦੀ ਗੱਲ ਹੋ ਰਹੀ ਸੀ। ਦੁਨੀਆ ਦੇ ਹਿਸਾਬ ਨਾਲ $1 ਮਿਲੀਅਨ ਦਾ ਬੈੱਡ। $1 ਮਿਲੀਅਨ, $1 ਲੱਖ ਜਿਹੜਾ ਨਾ ਉਹ 2 ਕਰੋੜ ਤੇ 70 ਲੱਖ ਰੁਪਏ ਬਣਦਾ। 27 ਕਰੋੜ ਕਿੰਨੇ ਹੋਸਟ ਨਹੀਂ ਨਹੀਂ ਕੋਸ ਤਾਂ ਹਾਂ 27 ਕਰੋੜ 25 ਗਿਆ। ਹਾਂ ਇੰਨਾ ਕਿ ਚਲੋ ਯਾਰ 25 ਤੋਂ 30 ਕਰੋੜ ਰੁਪਏ ਦਾ ਇੱਕ ਬੈੱਡ ਆ। ਔਰ ਬੈੱਡ ਦੀ ਮੈਂ ਸ਼ਕਲ ਵੇਖੀ, ਮੈਨੂੰ ਇੰਜ ਲੱਗਦਾ 35-40 ਹਜ਼ਾਰ ਰੁਪਏ ਦਾ ਕੱਖ ਵੀ ਨਹੀਂ। ਉਹੀ ਮਿੱਠੇ ਵਾਲੀ ਗੱਲ ਚਨੇਉਟ ਪੜਨ ਦੇ ਨਾਲ ਇਸ ਤੋਂ ਵਧੀਆ ਚਨਿਓਟ ਬਹੁਤ ਆਲਾ। ਕਿੰਨਾ ਸਾਜੀ ਚਨਿਓਟ ਦਾ ਇਹ ਰੌਲਾ ਨਹੀਂ ਹੈਗਾ ਵੀ ਜੋ ਉੱਥੇ ਬਣੇ ਪਏ ਨੇ, ਤੂੰ ਉਹਨੂੰ ਕਹਿ ਕੇ ਮੈਨੂੰ ਇੰਨੇ ਵਾਲਾ ਬਣਾ ਕੇ ਦੇ। ਤੇ ਹੋ ਕੇ ਪੂਰੀ ਦੁਨੀਆ 'ਚ ਫਰਨੀਚਰ ਜਾਂਦਾ ਚਨਿਓਟ ਦਾ। ਸਾਜੀ ਸਿਰਫ ਫਰਨੀਚਰ ਹੀ ਨਹੀਂ, ਉਹ ਐਸੇ ਡਿਜ਼ਾਈਨ ਦੀ ਤੁਹਾਨੂੰ ਪੀੜੀ ਬਣਾ ਕੇ ਦਿੰਦੇ। ਕੁਰਸੀ ਚਨਿਓਟੀ ਕੋਈ ਦਾ ਫਰਨੀਚਰ 'ਚ ਹੀ ਆ ਜਾਂਦਾ ਫਿਰ। ਸਾਜੀ ਅਗਰ ਕੀਮਤ ਤੇ ਆਉਣਾ ਤਾਂ 1.5 2 ਲੱਖ ਦੀ ਨਾ ਚਨਿਓਟ ਨਮਕਦਾਨੀ ਬਣਨ ਰਹੀ ਹੈ ਜਿਹਦਾ ਨਮਕ ਪਾਉਂਦੇ। ਹਾਂਜੀ ਭੈਣ, ਇਹ ਗੱਲ ਇਹੀ ਗੱਲ ਨਾ ਇਹ ਆਪਣੀ ਭਾਜੀ। ਸਾਈਕੀ ਹੈ। ਚਮਚਾ ਵੀ ਕਿਹਾ ਕੋਈ ਬਾਦਸ਼ਾਹ ਕੇ ਚਨਿਓਟਾ ਚਮਚਾ ਲੈ ਕੇ 1.5 ਕਰੋੜ ਰੁਪਏ ਦਾ। ਉਹ ਪਹਿਲੇ ਕਿਸੇ ਹੋਰ ਦਾ ਛੋਟਾ ਚਮਚਾ ਚਮਚਾ ਸੀ। ਹੋਣਾ ਸਿਰਫ ਹਲਕੀ ਚੀਨੀ ਪੈਂਦੀ ਹੈ, ਇਤਨੀ ਡਾਲ ਦੋ। ਇਦਾਂ ਹੀ ਚਮਚੇ ਵਿਕ ਜਾਂਦੇ ਇਹਨਾਂ ਦੇ। ਚਮਚੇ 50 ਕਰੋੜ ਦਾ ਵੀ ਚਮਚਾ ਵਿਕ ਜਾਂਦਾ। ਅਸੀਂ ਆਪਣੇ ਮੁਲਕ ਦੀ ਹਰ ਚਮਚੇ ਦੀ ਉਹਦੇ ਸਾਈਜ਼ ਕੱਦ ਦੇ ਹਿਸਾਬ ਦੇ ਨਾਲ ਕੀਮਤ ਹੁੰਦੀ। ਜੀ ਸਾਜੀ ਇਹਦੇ ਘਰ ਵੀ ਬੈੱਡ ਵਾ। ਕਿਹਦੇ? ਯਾਸਰ ਦੇ? ਹਾਂਜੀ ਸਾਈਡ ਤੇ ਦਰਵਾਜ਼ਾ ਖੋਲੋ ਨਾਲ ਦੇ ਘਰ ਚਾਦੀ ਪੈਂਦੀ ਹੈ ਢੇਹਾਨੀ।
ਉਸਤਾਦ ਜੀ ਕਹਿੰਦਾ ਘਰ ਬੈਠਾ ਉਹਨੇ ਇੰਜ ਕਰਕੇ ਬਟਨ ਨੱਪੋ ਨਾ, ਸ਼ਾਰਪਨਰ ਖੋਲਦਾ ਵਾ, ਇੱਧਰਲਾ ਬਟਨ ਨੱਪੋ, ਲੰਬੀ ਪਿੰਸਲ ਨਿਕਲਦੀ, ਉਹ ਜਿਓਮੈਟਰੀ ਨਹੀਂ ਸੀ ਨਿਕਲਦੀ, ਉਹ ਕਾਤੋਂ ਵੈਸੇ ਹੀ ਉਹ ਤੇ ਇੱਥੋਂ ਬਣਵਾ ਸਕਦੇ ਐ, ਐਸੇ ਸਾਡੇ ਬਰੀਕ ਕਾਰੀਗਰ ਨੇ। ਤੁਸੀਂ ਚਨੋੜ ਜਾਓ, ਚਨੋੜ ਜਾ ਕੇ ਉਹਨੂੰ ਕਹੋ ਯਾਰ ਇਹ ਮੈਨੂੰ ਇੱਕ ਬੈੱਡ ਐਸਾ ਚਾਹੀਦਾ, ਉਹਦੇ ਵਿੱਚ ਚਾਰਜਿੰਗ, ਉਹਦੇ ਵਿੱਚ ਫ੍ਰਿਜ, ਉਹਦੇ ਵਿੱਚ ਹਰ ਚੀਜ਼ ਉਹ ਤੁਹਾਨੂੰ ਬਣਾ ਦੇਣਗੇ, ਬਣਾਉਂਦੇ ਨੇ। ਔਰ ਉਸਤਾਦ ਜੀ ਰੰਗ ਤੋਂ ਬਗੈਰ ਵਾਲੇ ਬੈੱਡ ਪਿਓਰ ਲੱਕੜ ਦੀ ਫਿਨਿਸ਼ਿੰਗ ਕਰਦੇ, ਉੱਤੇ ਕੋਈ ਪੇਂਟ ਨਹੀਂ ਕਰਦੇ, ਉਹਦੇ ਵਿੱਚ ਹੀ ਕੁਰੇਦ ਕੇ ਡਿਜ਼ਾਈਨ ਬਣਾਉਂਦੇ ਇਹਨੂੰ ਹੱਥ ਨਾਲ। ਹੱਥ ਨਾਲ। ਯਾਰ ਉਹ ਜਿਹੜੀ ਹਵੇਲੀ ਅਸੀਂ ਗਏ ਸੀ ਉਮਰੇ ਹੱਥ ਸਾਹਿਬ ਦੀ ਹਵੇਲੀ, ਉਹ ਜਿੰਨਾ ਕੰਮ ਹੋਇਆ ਉਹ ਉੱਥੇ ਦਾ ਹੀ ਹੋਇਆ, ਕਾਰੀਗਰਾਂ ਨੇ ਕੀਤਾ। ਇਹ ਕਿਤੇ ਉਸਤਾਦੀ ਉਮਰ ਹੱਥ ਦੀ ਵੇਲੀ ਜਨੇਓੜ ਹੀ ਆ। ਓਏ ਕੀ ਹਵੇਲੀ ਹੈ ਯਾਰ। ਉਸਤਾਦ ਜੀ ਸਾਡੇ ਹੁਣ ਲਗਜ਼ਰੀ ਬੈੱਡ ਸਾਡੇ ਘਰਾਂ 'ਚ ਨਹੀਂ ਚੱਲ ਸਕਦੇ। ਮਾਰ ਸਾਡੇ ਰਾਤ ਦੇ 2 ਵਜੇ ਬੱਚਾ ਇਸ ਕਿਸਮ ਦਾ ਮਾੜਾ ਯੂਰਨ ਕਰਦਾ, ਫੱਟੀ ਗਲ ਜਾਂਦੀ ਬੈੱਡ ਦੀ, ਪਤਾ ਨਹੀਂ ਕਿਹੜੇ ਕੈਮੀਕਲ। ਹਾਂ ਉਸ ਤੋਂ ਇਲਾਵਾ ਔਰ ਐਵੇਂ ਬੈੱਡ 'ਚ ਲੂਣੀ ਬੋਆ। ਦਾਨਿਸ਼ ਸਾਡਾ ਇੱਕ ਪ੍ਰਾਈਵੇਸੀ ਹੁੰਦੀ ਘਰਾਂ ਦੇ ਵਿੱਚ, ਉਸ ਵੀ ਬੈੱਡ ਤੇ ਕਿਸੇ ਨੇ ਪੈਣਾ। ਔਰ ਸਾਡੇ ਘਰ ਦੇ ਬੁੜਾ ਜਿਹੜਾ 90 ਸਾਲਾਂ ਦਾ ਬਿਮਾਰ ਹੁੰਦਾ ਉਸ ਬੈੱਡ ਤੇ ਪਾਉਂਦੇ ਵੀ ਉਹਨੂੰ ਡ੍ਰਿਪਾਂ ਵੀ ਲੱਗਣਗੀਆਂ, ਬਾਬੇ ਨੂੰ ਉਲਟੀ ਵੀ ਉੱਤੇ ਕਰਨੀ, ਉਹ ਬੈੱਡ ਪੈਣ ਜੋਗਾ ਰਹਿੰਦੇ। ਸਾਡੇ ਲਗਜ਼ਰੀ ਬੈੱਡ ਨਹੀਂ ਚੱਲਣੇ, ਕੀ ਸਮਝਿਆ? ਔਰ ਸਾਡੇ ਵਰਗੇ ਛੱਤ ਵੀ ਚੋਂਦੀ ਉਸ ਬੈੱਡ ਤੇ ਪੈਂਦੀ, ਅਸੀਂ ਛੱਤ ਦਾ ਕੁਝ ਨਹੀਂ ਕਰਨਾ। ਤੇ ਤੈਨੂੰ ਕਿਹਨੇ ਕਿਹਾ ਤੂੰ ਉਹ ਬੈੱਡ ਲੈ ਕੇ ਜਾ ਘਰ? ਤੂੰ ਤੇ ਐ ਜਿਵੇਂ ਬਾਹਰ ਖੋਤਰਾ ਨਹੀਂ ਖਲੋਤੀ, ਮੈਂ ਤੈਨੂੰ ਕਹਿੰਦਾ ਵੀ ਲਵਾ ਲਾ, ਤੇਰੇ ਘਰ ਆ ਗਿਆ ਬੈੱਡ। ਤੈਨੂੰ ਦੇਣਾ ਕਿਹਨੇ? ਨਹੀਂ। ਉਹ ਭਾਈ ਜਾਨ, ਇਹ ਜਿਹੜੀ ਕਈ ਕੰਪਨੀਆਂ ਐਸੀਆਂ ਨੇ, ਅਰਬਾਂ ਰੁਪਈਆ ਲੈ ਜਾ, ਉਹਨੂੰ ਕਹ ਮੇਰੀ ਚੀਜ਼ ਦੇ ਦੇ। ਉਹ ਕਹਿੰਦਾ ਨਹੀਂ, ਪਹਿਲੇ ਤੂੰ ਆਪਣੀ ਬੈਕਗ੍ਰਾਉਂਡ ਦੱਸ, ਤੂੰ ਕੰਮ ਕੀ ਕਰਦਾ, ਤੂੰ ਰਹਿਣਾ ਕਿੱਥੇ ਹੈ, ਤੇਰਾ ਲੈਵਲ ਕੀ, ਫਿਰ ਅਸੀਂ ਇਹ ਚੀਜ਼ ਦੇਣੀ। ਖਾਲੀ ਪੈਸੇ ਨਾਲ ਚੀਜ਼ ਨਹੀਂ ਦੇ ਦਿੰਦੇ, ਐਸੀਆਂ ਵੀ ਕੰਪਨੀਆਂ ਨੇ। ਪਹਿਲੇ ਬੈੱਡ ਚੱਲਦੇ ਸੀ ਅਨਮਾਰ ਵਾਲੇ ਚੌਕ। ਤੈਨੂੰ ਤੂੰ ਜਾ ਕੇ ਕਹਿਣਾ, ਉਹਨਾਂ ਨੇ ਕਹਿਣਾ ਜੀ ਉਹ ਦਿਲ ਕਰੇ ਜਿਹੜੇ ਬੈੱਡ ਦਿੰਦੇ, ਕਹਿੰਦੇ ਪਹਿਲੇ ਮੈਂ ਆਪਕਾ ਘਰ ਦੇਖेंगे। ਹਾਂਜੀ, ਜਦੋਂ ਘਰ ਦੇਖਣ ਆਏ ਉਹ ਜਿਹੜਾ ਪਹਿਲੇ ਪਿਆ ਉਹ ਵੀ ਚੁੱਕ ਕੇ ਲੈ ਗਏ। ਉਹ ਵੀ ਲੈ ਜਾਣਾ ਉਹਨਾਂ ਉਹਨੇ ਨੇ। ਕਿਹਾ ਤੇਰਾ ਮੂੰਹ ਉਹਨਾਂ ਨੇ ਕਹਿਣਾ ਤੂੰ ਤੇ ਇਹਦੇ ਵੀ ਕਾਬਲ ਨਹੀਂ ਹੈਗਾ, ਓਏ ਇੱਥੇ ਦਰੀ ਵਿਛਾ ਥੱਲੇ। ਪਹਿਲੇ ਚੱਲਦੇ ਸੀ ਅਨਮਾਰ ਵਾਲੇ ਬੈੱਡ, ਦੇਖੇ ਸੀ ਅਨਮਾਰ ਵਾਲੇ ਪੱਟੀ ਗਏ। ਹਾਜੀ ਅਨਵਾਰ ਇੱਥੇ ਰਹਿੰਦੇ ਡੀ ਗਰਾਊਂਡ। ਔਰ ਇਹ ਰਾਤ ਦੀ ਰੋਟੀ ਉਹਨਾਂ ਲੱਭਣੀ, ਲੋਕਾਂ ਨੂੰ ਨਾ ਡਿਆ ਚੋਂ। ਉਹ ਬੈੱਡ ਤੇ ਤੁਸੀਂ ਪੈਣਾ, ਉਹ ਸਰਜੀਕਲ ਬੈੱਡ ਤੁਸੀਂ ਤੁਹਾਡੀ ਥਕਾਵਟ ਲੱਥ ਜਾਂਦੀ ਸੀਗੀ, ਤੁਹਾਡਾ ਮਸਾਜ ਹੋ ਜਾਂਦਾ ਸੀ ਆਟੋਮੈਟਿਕਲੀ। ਸਰਜੀਕਲ ਸਾਡੇ ਪਾਕਿਸਤਾਨ ਦੀ ਹਰ ਮੰਜੀ ਸਰਜੀਕਲ ਮੰਜੀ ਹੈ। ਹਾਂ, ਹਾਂਜੀ। ਔਰ ਤੁਸੀਂ ਜਦੋਂ ਪਾਸਾ ਲੈਣਾ ਮੰਜੀ ਦੱਸਦੀ, ਤੁਹਾਨੂੰ ਮੰਜੀ ਦੱਸਦੀ ਕਿ ਤੁਸੀਂ ਪਾਸਾ ਲਿਆ ਵਾ। ਹੁਣ ਮੰਜੀ ਮਗਰ ਆ ਜਾਂਦੀ ਹੈ। ਆਹੋ, ਹੈ ਤੁਸੀਂ ਮੰਜੀ ਤੁਸੀਂ ਐ ਨੂੰ ਹੋਏ ਤਾਂ ਮੰਜੀ ਵੀ ਆ ਰਹੀ ਆਹੋ। ਹੈ। ਔਰ ਮਾਸ਼ਾਅੱਲਾ ਡੂੰਗੀ ਏਦਾਂ ਹੁੰਦੀ ਸੀ, ਤੁਹਾਨੂੰ ਐ ਬੈਣਾ ਪਤਾ। ਹਾਂ ਯਾਰ, ਨਹੀਂ ਮੰਜੀਆਂ ਕੱਸਣੀਆਂ ਵੀ ਪੈਂਦੀਆਂ, ਲੇਕਿਨ ਹੁਣ ਕਿਸਾਨ ਲੇਕਿਨ ਮੰਜੀ ਵਰਗੀ ਨੀਂਦ ਨਹੀਂ ਪੂਰੀ ਹੁੰਦੀ ਕਿਤੇ ਬੈੱਡਾਂ ਬੁੱਡਾਂ। ਕਾਲੂ ਦੀ ਮੰਜੀ ਢਿੱਲੀ ਹੋਈ ਤੇ ਪੈਂਦਾ ਨਹੀਂ, ਕੱਸੀਆਂ ਥੱਲੇ ਇੱਟਾਂ ਲਾਈਆਂ, ਘੋੜੀ ਬਣਾਈ ਤਾਂ ਕਰਤਾ ਤੂੰ। ਹਾਂਜੀ। ਔਰ ਮੰਜੀ ਇੰਨੀ ਢਿੱਲੀ ਹੋ ਗਈ ਕਿ ਦਾਦਾ ਦਫਨਾ ਕੇ ਉੱਤੇ ਮਿੱਟੀ ਪਾਤੀ, ਕਬਰ ਹੀ ਬਣਾ ਅੱਛਾ, ਉਹ ਇੰਨੀ ਡੂੰਗੀ ਹੋ ਗਈ, ਉੱਥੇ ਦਾਦਾ ਪਾ ਕੇ ਉੱਤੇ ਮਿੱਟੀ ਪਾ ਕੇ ਦੀ ਕਬਰ ਜੀ ਬਣਾ ਕੇ ਮੰਜੀ ਸਮੇਤ ਦੀ ਕਬਰਸਤਾਨ ਰੱਖ। ਕਬਰ ਕਸੀ ਤੇ ਦਾਦਾ ਬਾਹਰ ਆ ਗਈ। ਦਾਦਾ ਦਾ ਢਿੱਡ ਬਾਹਰ। ਔਰ ਸਿਰ ਵਾਲੀ ਸਾਈਡ ਤੇ ਸ਼ੂਸ਼ਕ ਟੰਗੀ ਦੀ ਨਾ, ਉਹਨੇ ਹੱਥ ਬਾਹਰ ਕੱਢ ਲਿਆ ਤਾਂ ਕਿ ਪਤਾ ਲੱਗੇ ਤਾਈ ਦੀ ਕਬਰ ਆ। ਨਹੀਂ ਹੁਣ ਲਗਜ਼ਰੀ ਬੈੱਡ ਜਿਹੜਾ ਵਾ ਕਿੱਥੋਂ ਆਰਡਰ ਹੋਣਾ? ਤੂੰ ਪੈਸੇ ਦੇ, ਮੈਂ ਤੈਨੂੰ ਬਣਵਾ ਦੇਣਾ। ਨਹੀਂ। ਤੈਨੂੰ ਕੀ ਕੀ ਚਾਹੀਦਾ ਬੈੱਡ ਦੇ ਵਿੱਚ? ਅਮੀਰ ਲੋਕਾਂ ਦਾ ਚੋਚ ਲਿਆ, ਮੈਨੂੰ ਕੀ ਚਾਹੀਦਾ? ਸਾਦਾ ਜਿਹਾ ਬੈੱਡ, ਇੱਜ਼ਤ ਦਾ ਬੈੱਡ ਮਿਲ ਜਾਵੇ ਬਸ, ਹੋਰ ਤੁਹਾਨੂੰ ਕੀ ਚਾਹੀਦਾ? ਨਹੀਂ ਮਿਲਣਾ ਤੈਨੂੰ ਯਾਰ। ਤੂੰ ਜਿੱਥੇ ਉਸਤਾਦ ਜੀ ਹੁਣ ਸਾਡਾ ਜਿਹੜਾ ਬੈੱਡ ਹੈ ਨਾ, ਉਹਦੀ ਜੈਲੀ ਆ। ਹਾਂਜੀ, ਤੁਸੀਂ ਇੰਜ ਡਿੱਗਣਾ ਕਿ ਜੈਲੀ ਤੇ ਤੁਸੀਂ ਪੈ ਗਏ ਆ, ਠੰਡਕ ਪੈ ਚਿਪ ਚਿਪੀ ਆ। ਨਾ 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 ਲੈਮੀਨੇਟ ਹੈ ਕੰਮ। ਇੱਕ ਦਿਨ ਜੈਲੀ ਵਾਲੇ ਬੈੱਡ ਤੇ ਪਿਆ ਵਾ, ਤੇ ਨਿਆਣੇ ਕੋਲੀਆਂ ਦੇ ਕਾਂਡੇ ਲੈ ਕੇ ਜੈਲੀ ਲਾ ਗਾ ਦੀ ਉਂਗਲੀ ਵੀ ਲਾ ਲਈ। ਉਹਦਾ ਨਾਂ ਹੀ ਫਿੱਟੇ ਮੂੰਹ ਤੋਂ ਕੁਝ ਹੋਰ ਜੈਲੀ ਰੱਖ ਲਿਆ, ਉਹਦਾ ਨਾਂ ਕੀ ਹੈ ਸਹੀ? ਜੈਲ ਬੈੱਡ ਉਹਨੂੰ ਕਹਿੰਦੇ ਆ। ਲੈ ਜੈਲ ਬੈੱਡ। ਐਵੇਂ ਨਹਾ ਕੇ ਤੇ ਉੱਤੇ ਸਿਰ ਘਸਾ ਲੈ। ਔਰ ਉੱਤੇ ਪੈਂਦਾ ਹੈ ਨਾ, ਉਹ ਗੋਤਾ ਲਿਟਣ ਡਿਆ, ਮੈਂ ਪਰਛੱਟੇ ਪੂਰੇ ਮਾਰਦਾ। ਉਹਦੀ ਜਿਹੜੀ ਢੋ ਆ ਨਾ ਉਸਤਾਦ ਜੀ, ਉਹਦਾ ਚਾਂਦੀ ਦਾ ਕੰਮ ਹੋਇਆ। ਹਾਂ। ਦਰਮਿਆਨ ਚ ਜਿਹੜਾ ਫੋਮ ਲੱਗਾ ਵਾ, ਤੁਹਾਨੂੰ ਪਤਾ ਕਿੱਥੋਂ ਆਇਆ? ਯੂਕੇ ਤੋਂ ਆਇਆ। ਯੂਕੇ ਤੋਂ ਜੀ ਆਇਆ। ਔਰ ਗੇੜਾ ਦੇ ਕੇ, ਉਹ ਗੇੜਾ ਦੇ ਕੇ ਲੈ ਕੇ ਆਏ ਉਹ ਕੰਪਨੀ ਵਾਲੇ ਨੇ, ਪਹਿਲਾਂ ਸਾਨੂੰ ਦਿਖਾਓ ਕਿਸ ਬੰਦੇ ਨੇ ਯੂਜ਼ ਕਰਨਾ। ਭਰਾ ਨੂੰ ਦਿਖਾਇਆ, ਯੂਜ਼ ਆਪ ਕਰਦੇ ਆ। ਚਲੋ ਕਰਦੇ ਰਹੇ ਨਾ, ਤੇਰੇ ਭਰਾ ਨੂੰ ਵੀ ਦਿਖਾ ਦਿੰਦੇ ਤੇ ਤਾਂ ਵੀ ਨਹੀਂ ਸੀ ਮਿਲਦਾ। ਇਹਦੇ ਸੁੱਤੇ ਦੀ ਤਸਵੀਰ WhatsApp ਕਰ ਔਰ ਅੱਛਾ ਯਾਰ, ਭੁੱਖ ਲੱਗੀ, ਕੀ ਖਾਈਏ? ਸਾਨੂੰ ਦੱਸੋ ਕੀ ਖਾਣਾ ਵਾ? ਬਿਰਿਆਨੀ, ਚਾਵਲ, ਪੁਲਾਓ, ਮੁਰਗ, ਜੋ ਦਿਲ ਕਰਦਾ ਖਾਓ ਪੀਓ। ਮੈਂ ਦੱਸਾਂ ਸਾਜੀ, ਤੂੰ ਨਾ ਦੱਸਿਆ ਓਏ। ਤੈਨੂੰ ਦਹੀਂ ਪੁੱਛਿਆ ਭੱਲੇ ਸਾਜੀ ਖਾਓ ਤੁਸੀਂ ਜਿਹੜੇ ਉਧਰ ਮੰਗਾਏ। ਸਤਾਈ ਦਹੀਂ ਭਲੇ ਨਾ ਖਾਈ ਜਾਇਆ ਕਰੋ, ਇਹ ਨਾ ਹੋ ਜਿਸਮ ਤੇ ਹਲਕੇ ਹਲਕੇ ਭਲੇ ਪਕੌੜੇ ਨਿਕਲਣ ਲੱਗ ਜਾਣ। ਉਹ ਨਾਲੇ ਚੋੜ ਘਟਾਓ ਸਾਜੀ, ਕਹਿੰਦੇ ਮਾਸ ਛੜ ਜਾਂਦੇ ਹੱਡੀਆਂ ਤੋਂ। ਓਏ ਉਹ ਨਾ ਕਿੱਦਾਂ ਨਾ ਘਟਾਓ? ਨਾ ਮਿੱਠੇ ਨਾ, ਉਹ ਕਿੱਦਾਂ ਘਟਾਓ? ਸਾਨੂੰ ਵੀ ਕਢਾਣੀ। ਚੋੜਾਂ ਤੋਂ ਨਫ਼ਰਤ ਹੀ ਹੋ ਗਈ। ਕੀ ਕਰੀਏ ਯਾਰ, ਕੀ ਮੰਗਾਵਾ ਯਾਰ? ਨਾਦਰਿਨ ਦੱਸੀ ਯਾਰ ਬਾਦਸ਼ਾਹ। ਅੱਜ ਆਪ ਹੀ ਪਕਾਓ ਉਸਤਾਦ ਜੀ। ਸਾਈ ਮੈਂ ਕਹਿੰਦਾ 2 ਬੰਦੇ ਮੰਗਾਓ ਜਿਹੜੇ ਨੂੰ ਚੁੱਕ ਕੇ ਬਾਹਰ ਸੁੱਟਣ ਖਾ ਲਓ। ਉਹ ਮੈਂ ਤਾਂ ਫਿਰ ਉੱਥੇ ਰੋਟੀ ਖਾਣੇ ਨੇ, ਉਹ ਕੱਖ ਨਹੀਂ ਮੈਨੂੰ ਤਾਂ ਲਿਆ। ਉੱਦਾਂ ਵੀ ਚੁੱਕ ਕੇ ਸੁੱਟਣ ਗਏ, ਉਹ ਤਾਂ ਕੋਈ ਨਹੀਂ। ਅੱਛਾ ਵੈਸੇ ਮਾਈਂਡ ਨਾ ਕਰਨਾ, ਜਿੰਨ ਦੀ ਗੱਤੀ ਵਰਗਾ ਮੂੰਹ ਆ ਕਿ ਜਿੰਨ ਨੇ ਬਹਿਣਾ ਹੋਵੇ ਨਾ ਥੱਲੇ ਦਾ। ਨਹੀਂ ਨਹੀਂ, ਕਸਮ ਭਾਈ ਚੰਦ ਨਾ ਐ ਲੱਗਦਾ ਵੀ ਗੜਕੀਲੇ ਦਾ ਬੇਟਾ ਵਾ। ਉਗੜ ਕੇ ਉਹ ਤਾਂ ਬਚਿਆ ਛਿਜਰਾ ਉਹ ਆ। ਬੱਜਿਆ
ਇਹਦੇ ਬਾਰੇ ਚ ਕਿਸੇ ਨੂੰ ਦੱਸਣਾ ਹੋਵੇ ਨਾ ਤੇ ਕਹਿੰਦਾ ਉਹ ਜਿਹਦੇ ਡੂੰਘੇ ਨੈਣ ਨਕਸ਼ ਵੀ ਉਹਨੂੰ ਬਣਾ ਕੇ ਲਿਆ। ਉਸਤਾਦ ਜੀ ਫਿਰ ਅੱਜ ਤਾਂ ਦੱਸ ਦਈਏ ਸੱਚੀ ਦਗਾ ਖਾਓ ਸਰ। ਨਾ 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 ਓਏ ਆ ਮੰਗਾਉਨੇ ਆ ਕੀ ਹੈ ਜੀ ਜ਼ਿੰਗਰ ਨਾ ਭਾਜੀ ਘਰ ਦੇ ਵਿੱਚ ਇੱਕ ਘਰ ਵਾਲਿਆਂ ਨੇ ਨਾ ਸਮੋਸੇ ਪਕੌੜੇ ਚਟਨੀ ਪਿਆਜ਼ ਉਹ ਸਾਰਾ ਉਹਨਾਂ ਨੇ ਦਿੱਤਾ ਕਿ ਵੀ ਤੁਸੀਂ ਇਹ ਤੋਂ ਆਰਡਰ ਕਰ ਸਕਦੇ ਨਹੀਂ ਸਮੋਸੇ ਪਕੌੜੇ ਜਿਹਨੇ ਤੁਹਾਡੇ ਪਾਸੇ ਨੁਕਸਾਨ 114 ਰੁਪਏ ਦਾ ਆਲੂ ਵਾਲਾ ਸਮੋਸਾ ਵਾ 142 ਰੁਪਏ ਦਾ ਚਿਕਨ ਵਾਲਾ ਸਮੋਸਾ ਵਾ ਦਹੀਂ ਭੱਲੇ 266 ਰੁਪਏ ਦੇ ਨੇ ਫਰਾਈਜ਼ ਆ ਉਸ ਤੋਂ ਬਾਅਦ ਨਾਨ ਟਿੱਕੀ ਆ ਉਸ ਤੋਂ ਬਾਅਦ ਫਰਾਈਡ ਨਾਨ ਆ ਉਸ ਤੋਂ ਬਾਅਦ ਸਾਦਾ ਨਾਨ ਆ ਟਿੱਕੀ ਆ ਚਿਕਨ ਸਮੋਸਾ ਵਾ ਚਿਕਨ ਸਮੋਸੀ ਛੋਟੀ ਨਿੱਕੀ 38 ਰੁਪਏ ਦੀ ਇੱਕ ਮਹਿੰਗਾ ਹੋ ਗਿਆ। ਕੁਕਰੇ ਦੀ ਵੇਚਦਾ ਸੀ ਮੈਂ ਤੇ ਉਦੋਂ 60 ਰੁਪਏ ਦਰਜਨ ਵੇਚਦਾ ਸੀ ਉਹ 38 ਰੁਪਏ ਦੀ ਹੈ ਜੀ ਸਾਈ ਪੈਟਰੋਲ ਇਹਦਾ ਸਾਰਾ ਕਨੈਕਟ ਹੁੰਦਾ ਡਾਲਰ ਦੇ ਨਾਲ ਸਮੋਸੇ ਡਾਲਰ ਦਾ ਵੱਧ ਹੀ ਆ ਓਏ 1 ਮਿੰਟ 60 ਰੁਪਏ ਦੀ ਦਰਜਨ ਮਿੱਠੇ ਤੈਨੂੰ ਕਿਹੜੀ Chicken ਕਿਹੜੀ ਭਾਜੀ ਇੱਕ ਬਕਤਾ ਫਿਰ ਸਾਡੀ 120 ਰੁਪਏ ਦਰਜਨ ਵੀ ਵਿਕੀ ਲਹਿਰਾ ਪੈਰਾ ਹੋ ਗਈਆਂ ਉਹ ਫਿਰ ਸਮੋਸੇ ਹੀ ਹੋਣੀਆਂ ਫਿਰ। ਦਹੀਂ ਭੱਲੇ ਮੰਗਾ ਲਵਾਂ ਸਾਰੀ ਦਿਨ ਭਲੇ ਨਾਲ ਖਾਇਆ ਕਰੋ ਹੁਣ ਫਿਰ ਭੁੱਖ ਲੱਗੀ ਕੀ ਕਰਾਂ ਤਾਜੀ ਕੋਈ ਨੀਟ ਜੀ ਸ਼ੈ ਖਾਓ ਲਾਈਟ ਜੀ ਸ਼ੈ ਖਾਓ। ਦਹੀਂ ਭਲੇ ਮੰਗਾ ਲਓ। ਮਲਾਈ ਬੋਟੀ ਸਮੋਸੀ ਅੱਛਾ ਕਿੰਨੇ ਦੀ ਹੈ 5% 66 ਇੱਕ ਪੀਸ 66.50 ਰੁਪਏ ਦਾ ਮਿੱਠਾ ਜੀ 12 ਪੀਸ 760 ਰੁਪਏ ਦੇ ਉਸਤਾਦ ਜੀ ਨੂੰ ਤੁਹਾਨੂੰ ਇੱਥੇ ਦੇ ਕੇ ਜਾਣਾ ਨਾਲ ਚਟਨੀ ਵੀ ਨਾਲ ਰਾਇਤਾ ਵੀ ਆ ਔਰ ਨਾਲ ਤੁਹਾਨੂੰ ਦੇਖੋ ਫ੍ਰੀ ਘਰ ਬੈਠੇ ਹਾਰ ਚਾਹੇ ਨਹੀਂ ਕਿਸੇ ਹਾਂਜੀ। ਗਰੀਬ ਦਾ ਭਲਾ ਕਰ ਦਿਆ ਕਰੋ ਇਹ ਘਰ ਕਿੱਥੇ ਪਹਿਲੇ ਇਹ ਨਾ ਵੇਖੋ ਘਰ ਹੀ ਸ਼ਾਹਕੋਟ ਹੋਵੇ। ਨਹੀਂ ਇਹ ਲੋਕੀ ਕਰਦੇ ਨੇ ਇੱਥੇ ਹੀ ਭਾਜੀ ਇਹ ਵੀ ਬ੍ਰਾਂਚਾਂ ਹੁੰਦੀਆਂ ਵਾ ਇਹਨਾਂ ਨੂੰ ਥੋੜੀ ਥੋੜੀ ਸਮੋਸੇ ਕਿਰਿਆਨੇ ਨਾਲ ਫੜਾਈ ਹੁੰਦੀ Yes. ਵੀ ਇੱਥੇ ਤੁਹਾਨੂੰ ਕੋਈ ਬੰਦਾ ਆਟਾ ਦੇ ਉਹਨੂੰ ਫੜਾਇਆ ਵਾ ਇਹ ਤਾਂ ਹੁੰਦਾ ਚਿਕਨ ਸ਼ੈਕ ਮੰਗਾ ਲਓ। ਉਸਤਾਦ ਜੀ ਕੋਈ ਚੰਗੀ ਸ਼ੈ ਖਾਓ ਭੱਲੇ ਖਾਓ ਆਰਾਮ ਨਾਲ ਉਹ ਯਾਰ ਦੱਸ ਦਿਆ ਕਰੋ ਤੁਸੀਂ ਦੱਸ ਦਿਆ ਕਰੋ ਸਿੰਗਲ ਬਰਗਰ ਮੰਗਾ ਲਓ। ਕਰਕੇ ਵੇਖਦੇ ਰਹਿੰਦੇ ਆ ਉਸ ਦਿਨ ਸਾਜੀ ਤੁਸੀਂ ਆਰਡਰ ਕਰਨ ਲੱਗੇ ਸੀ ਜ਼ਿੰਗਰ 버ਗਰ ਦਾ ਉਹ ਮੰਗਾ ਲਓ ਮੈਂ ਤਾਂ ਕਹਿੰਦਾ। ਕਾਲੂ ਤੇਰਾ ਓਏ ਜ਼ਿੰਗਰ ਤੁਹਾਨੂੰ ਮੈਂ ਖਵਾਉਣਾ ਜੇ ਫੈਸਲਾਬਾਦ ਕਦੋਂ ਕੋਣ ਉਸਤਾਦ ਜੀ ਮਿੱਠਾ ਜੀ ਐ ਤੂੰ ਕਰਨਾ ਵਾ ਅੱਲਾ ਤੂੰ ਉਸ ਤੋਂ ਅਵਖਰ ਤੇਰਾ ਦੇ ਖੈਰ ਤੇ ਤੇਰਾ ਤੇ ਅੰਦਰ ਹੀ ਮਰਿਆ ਪਿਆ ਨਾ ਤੇਰੀਆਂ ਗੱਲਾਂ ਤੋਂ ਤੇ ਤੈਨੂੰ ਰੱਬ ਨੇ ਨਹੀਂ। ਤੇ ਤੇਰੇ ਕੋ ਰੱਬ ਨੇ ਜ਼ੈਕਾ ਚੰਗੀ ਚੀਜ਼ ਐਂਟਰਟੇਨਮੈਂਟ ਐਕਸਾਈਟਮੈਂਟ ਇਹਨਾਂ ਦੀ ਜਿਹਦੇ ਅੱਗੇ ਮਿੰਟ ਲੱਗਦਾ ਨਾ ਹਰ ਸ਼ੈ ਖੋਲੀ ਤੇਰੇ ਕੋਲ ਮੈਂ ਫੇਰ ਤੂੰ ਮੇਰੇ ਤੇ ਇੱਧਰ ਨਾ ਪਿਆ ਕਰ ਮੇਰਾ ਧਿਆਨ ਇੱਧਰ ਜਾਂਦਾ ਬਾਰ-ਬਾਰ ਤੁਸੀਂ ਮੇਰੇ ਲਈ 버ਗਰ ਆਰਡਰ ਕਰੋ ਹਾਂ ਬਸ ਮੈਂ ਠੀਕ ਹੈ ਜੈਕਾ ਪਵਾਲਾਂਗਾ ਕੋਈ ਨਹੀਂ ਬਾ ਉਹ ਤਾਂ ਮੈਨੂੰ ਪਤਾ ਵਾ ਤੁਸੀਂ 버ਗਰ ਆਰਡਰ ਕਰੋ ਮੇਰਾ ਕਰਕੇ ਪਾਕ ਵੀਰੂ ਅੱਛਾ ਹਲ ਪੂੜੀਆਂ ਖਾਈਏ ਹਲਵਾ ਪੂੜੀਆਂ ਹਾਏ 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 ਮੈਂ ਸਦਕੇ ਯਾਰ ਉਹ ਨਹੀਂ ਕਿਤੋਂ ਮਿਲਣਗੇ ਭਟੂਰੇ ਪੂਰੇ ਇਸ ਟਾਈਮ ਉਸਤਾਦ ਜੀ ਮੈਂ ਦੱਸਾਂ ਕਿੱਥੋਂ ਮਿਲਣੇ ਬਸ ਬਹੁਤ ਮਿਲ ਲੈ। ਨਹੀਂ 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 ਭਾਈ ਉਹ ਯਾਰ ਬਾਜ਼ਾਰ ਨਹੀਂ ਉਹਦੇ ਅੰਦਰ ਹਦਾਇਤ ਵਾਲੇ ਉਹ ਭਟੂਰੇ ਸਾਜੀ ਬਸ ਸਵੇਰ ਦੇ ਬਚੇ ਹੋਏ ਹੋਣੇ ਆ ਉਹ ਕਿਉਂਕਿ ਸਵੇਰ ਨੂੰ ਜਿਹੜੇ ਬਚ ਜਾਂਦੇ ਉਹੀ ਐਸ ਉਹ ਯਾਰ ਲੱਗਦੇ ਉਹ ਨੇ ਤਾਜ਼ੇ ਕਰਦਾ ਵਾ ਤਾਜ਼ੇ ਕਰਦਾ ਅੱਛਾ ਜੀ। ਯਾਰ ਵਾਲਾ ਹਾਂਜੀ ਲੈ ਫਿਰ ਮੈਂ ਪੂੜੀਆਂ ਮੰਗਾਉਣਾ ਨਾਲੇ ਤੁਹਾਨੂੰ ਪੂੜੀਆਂ ਖਵਾਉਣਾ ਠਹਿਰੋ ਲੈ ਸਾਈ ਮੈਂ ਤੇ ਹੈਰਾਨ ਹੋ ਗਿਆ। ਦੋ ਪੂੜੀਆਂ ਨਾਸ਼ਤਾ 390 ਰੁਪਏ ਦਾ ਬਾਬਾ ਜੀ ਉੱਥੇ ਯਾਰ ਆਂਡਾ ਟਿੱਕੀ ਲਿਆ ਮੇਰੇ ਲਈ ਇੱਕ ਅੱਛੀ ਆਂਡਾ ਲਿਆ ਮੈਂ ਇੱਥੇ ਬਣਾ ਲੈਂਦਾ ਦੋ ਪੂੜੀਆਂ 400 ਰੁਪਏ ਦੀਆਂ ਨਾਲ ਇੰਨਾ ਤਾਂ ਹਲਵਾ ਇਹਨਾਂ ਤੇ ਚਾਰ ਚਾਰ ਖਾ ਜਣੀਆਂ ਅੱਲਾ ਰਹਿਣ ਦੇ ਉਸਤਾਦ ਜੀ ਸਾਡੇ ਵੈਸੇ ਲਈ ਨਾ ਮੁਜ਼ਰੇ ਮੁਜ਼ਰੇ ਸਿਹਤ ਹੈ ਮੁਜ਼ਰੇ ਸਿਹਤ ਲੇਕਿਨ ਉਸਤਾਦ ਜੀ ਇੱਕ ਮਿੰਟ ਠਹਿਰ ਜਾ ਓਏ ਚਨੇ ਹਲਵਾ ਨਾਨ ਪਿਆਜ਼ ਨਾਲ ਹਾਂ ਹਾਂ ਨੀਮ ਤਾਂ ਦੇਖ ਨਾਲ ਕਿੰਨੀਆਂ ਵਾ ਜੈਲ ਮਰੀਦੀ ਮੰਗਾਓ ਸਾਜੀ ਕਿਹੜੀ ਉਹ ਜੈਲ ਮਰੀਦੀ ਜਿਹੜੀ ਮੰਗਾਉਂਦੇ ਤੁਸੀਂ ਛੋਟਾ ਮਗਜ਼ ਸ਼ੋਰਬਾ ਵਾਲਾ ਆ ਮੰਗਾਉਣਾ ਮੈਂ ਛੋਟਾ ਮਗਜ਼ ਤੇ ਮੇਰਾ ਫੇਵਰਟ ਲਓ ਹੈ ਭਾਵੇਂ 1000 ਪਤਾ ਵੀ ਹੋਵੇ ਉਸਤਾਦ ਮੰਗਾ ਲਓ ਲਓ ਜੀ ਆ ਛੱਡ ਦਿਓ ਛੋਟਾ ਮਗਜ਼ ਸ਼ੋਰਬਾ ਵਾਲਾ ਅੱਛਾ ਜੀ ਛੋਟਾ ਮਗਜ਼ ਸ਼ੋਰਬਾ ਵਾਲਾ ਨਾਟ ਅਵੇ ਸਾਦਾ ਨਿਹਾਰੀ ਨਮਕ ਵਾਲੀ ਲੱਸੀ ਐਸਪੀ ਬਾਲਾ ਐਸਪੀ ਸਿਮ ਨਾਨ ਪਹਿਲੇ ਐਡਰੈਸ ਪਾ ਲਓ ਕਿ ਯੂਕੇ ਦੀ ਐਪ ਤਾਂ ਨਹੀਂ ਖੋਲਦੀ ਅੱਛਾ ਜੀ ਕਲਵੰਜੀਆ ਦਾ ਨਾਨ ਖਾਧਾ ਹੀ ਕਦੀ ਲਓ ਨਹੀਂ ਲਓ ਜੀ ਕਰਤਾ ਬਾਬਾ ਜੀ ਆਰਡਰ ਕੀ ਕੀਤਾ ਜੀ ਮਗਜ਼ ਸ਼ੋਰਬੇ ਵਾਲਾ ਯਾਨੀ ਗ੍ਰੇਵੀ ਵਾਲਾ ਮਗਜ਼ ਛੋਟਾ ਮਟਨ ਦਾ ਆਹਾ ਇੱਕ ਨਾਨ ਬਸ ਸਾਈ ਇੱਕ ਨਾਨ ਇੱਕ ਨਾਨ ਬਹੁਤ ਆ। ਐਡੇ ਐਡੇ ਪੁਰਸ਼ੇ ਬੈਠੇ ਨੇ ਤੇ ਇੱਕ ਨਾਨ ਕੀ ਕਰਨਾ ਜੇ। ਓਏ ਅਸੀਂ ਬਾਹਰ ਨਹੀਂ ਸਾਡੇ ਕੋਲ ਤਾਂ ਸਲਾਹ ਇਦਾਂ ਲਈ ਸੀ ਵੀ ਜੋ ਕਿ ਸਾਦੇ ਦੀ ਰੋਟੀ ਦੇਣ ਲੱਗੇ ਸਲਾਹਾਂ ਹੀ ਲਈ ਜਾਣੀ ਹੁੰਦਾ ਤੁਹਾਡੇ ਕੋਲ ਮੋਬਾਈਲ ਹੈ ਨਹੀਂ ਹੈ ਉਹਦੇ ਚ ਐਪਾਂ ਹੈ ਨਹੀਂ ਸਰਮਾਇਆ ਹੈ ਨਹੀਂ ਅੱਛਾ TLC ਲੈਣ ਲੱਗੇ ਹੈਗਾ ਸੀ ਸਰਮਾਇਆ ਸਰਮਾਇਆ ਹੋ ਗਿਆ ਹੁਣ ਹੋ ਗਿਆ ਫਿਰ ਟੀਚਰ TCL ਤੇ TLC ਸਾਨੂੰ ਪਤਾ ਸੀ ਕਿ ਸਾਡੇ ਉਸਤਾਦ ਦੇ ਮੁਹੱਤਰਮ ਸਾਡਾ ਪਿਆਰ ਕਰਦੇ ਆ ਅਸੀਂ ਰੋਟੀ ਘਰੋਂ ਬਣ ਕੇ ਲੈ ਕੇ ਆਈ ਦੀ ਕਿੱਥੇ ਆ ਲੇਕਿਨ ਤੁਸੀਂ ਉਹ ਖਾਣੀ ਵੀ ਕਿਉਂ ਕੀ ਉਹਨੂੰ ਬਾਰਿਸ਼ ਚ ਆਇਆ ਵਾ ਫੁੱਲ ਬਾਰਿਸ਼ ਚ ਉਹ ਨਾ ਹਲਕਾ ਹਲਕਾ ਪਾਣੀ ਪੈ ਗਿਆ ਮੈਂ ਖਾਈ ਨਹੀਂ ਲਿਆਇਆ ਕੀ ਆ ਆਮਲੇਟ ਲੈ ਤੂੰ ਵੀ ਸ਼ੋਰੇ ਵਾਲਾ ਹੋ ਗਿਆ। ਆਲੂ ਗੋਸ਼ਤਾ ਲੇਕਿਨ ਤੁਸੀਂ ਮੈਨੂੰ ਲੱਗਦਾ ਖਾ ਲਿਆ ਮੈਂ ਦੇਖਾਂ ਤੇ ਸਹੀ ਰੋਟੀ ਕਿਆ ਲਿਆ ਡੱਬਾ ਚੌਲ ਲਿਆ ਵਾ
ਜਾ ਲਿਆ ਤੇ ਸਹੀ ਯਾਰ ਫ੍ਰਿਜ ਪਈ ਆ ਥੱਲੇ ਟਿਫਨ ਵਾ ਗਰਮ ਕਰਕੇ ਤੇ ਰੋਟੀਆਂ ਉਹ ਪਈਆਂ ਹੋਣੀਆਂ ਜਾ ਯਾਰ ਲਿਆ ਚੈੱਕ ਕਰਕੇ ਆਵਾਂਗੇ। ਲਿਆ ਦੀ, ਮੈਨੂੰ ਭੁੱਖ ਬਹੁਤ ਲੱਗੀ। ਉਹ ਮੈਂ ਅੱਗੇ ਟੰਗਿਆ ਸੀਗਾ ਉਹਨੂੰ ਹਲਕਾ ਜਿਹਾ ਪਾਣੀ ਅੱਛਾ ਬਈ, ਤਾਂ ਕਿ ਤੁਸੀਂ ਇੱਕ ਮਿਸ਼ਨ ਬਣਾਇਆ ਵਾ ਕਿ ਮਾਵਾਂ ਤੋਂ ਉਹਨਾਂ ਦੇ ਲਾਲ ਜੁਦਾ ਕਰਨੇ ਨੇ। ਹੁਣ ਕੀ ਹੋਇਆ? ਉਹਨੂੰ ਵਿਚਾਰੇ ਨੂੰ ਲਾਹੌਰੋਂ ਲੈ ਆਏ ਨੇ, ਬਾਲ ਬੱਚੇ ਉਹਦੇ ਉੱਥੇ, ਸਾਨੂੰ ਲਾਹੌਰ ਲੈ ਜਾਂਦੇ ਨੇ, ਬਾਲ ਬੱਚੇ ਸਾਡੇ ਇੱਥੇ। ਉਹ ਠਹਿਰ ਜਾ, ਮੈਨੂੰ ਕਿਹੜੇ ਕੋੜੇ ਵੱਜਣ ਦੇ ਇੱਥੇ। ਨਹੀਂ ਯਾਸਰ ਭਾਈ ਇੱਥੇ ਰਹੋ, ਇੱਥੇ ਤੁਹਾਨੂੰ ਘਰ ਵਰਗਾ ਮਾਹੌਲ ਨਜ਼ਰ ਆਉਣਾ। ਜਦੋਂ ਇੰਜ ਕਰਕੇ ਤੁਹਾਨੂੰ ਪੂਰਾ ਕੋਬਰਾ ਨਿਕਲਣਾ, ਘਰ ਦੇਖਾ ਕਿੱਡਾ ਕਿੱਡਾ ਵੱਡਾ ਵਾ। ਮੈਨੂੰ ਛੱਤ ਤੋਂ ਡਰਾ ਰਹੇ ਹੋ ਮੇਰੇ ਸਾਰੇ। ਲੈਂਟਰ ਤੋਂ ਵੀ ਤਾਂ ਜਾਣ ਡਿਆ, ਲੈਂਟਰ ਤੋਂ ਵੀ ਤਾਂ ਘਾਹ। ਤੈਨੂੰ ਆਪ ਲੱਗੂ ਪਤਾ ਜਦੋਂ ਉਸਤਾਦ ਨੇ ਤੇਰੇ ਕੋਲ ਗੱਡੀਆਂ ਵੀ ਧੋਈਆਂ। ਬਾਕੀ ਪਾਣੀ ਆ ਭਾਜੀ। ਉਹ ਤੂੰ ਗਰਮ ਕਰਕੇ ਮਾਲ ਨੂੰ ਦੇ, ਤਾਂ ਰੱਦ ਨਹੀਂ ਕਰੀਦਾ ਹੁੰਦਾ। ਕੋਈ ਨਹੀਂ, ਅੱਲਾ ਖਿਆਲ ਕਰੇਗਾ। ਹੈ ਉਸਤਾਦ ਜੀ, ਇਹ ਤੁਹਾਨੂੰ ਆਪਣਾ ਘਟੀਆ ਸਾਲਨ ਖਵਾ ਕੇ ਮਗਜ਼ 'ਚ ਹਿੱਸਾ ਪਾ ਰਿਹਾ। ਹੈਗਾ ਜੀ ਤੁਹਾਨੂੰ ਸਾਲਨ ਦਾ ਮਜ਼ਾ ਨਾ ਹੋਵੇ, ਭਾਵੇਂ ਜਿੰਨਾ ਮਰਜ਼ੀ ਪਾਣੀ ਪੈ ਗਿਆ, ਜ਼ਾਇਕਾ ਨਹੀਂ ਬਣੇਗਾ। ਨਹੀਂ, ਪਾਣੀ ਵੀ ਤਾਂ ਬਾਰਿਸ਼ ਦਾ ਨਾ। ਸਾਜੀ ਉੱਤੋਂ ਪਿਆ ਵਾ, ਥੱਲੋਂ ਪਿਆ ਦਾ ਨੁਕਸਾਨ ਹੁੰਦਾ ਵਾ, ਕੁਦਰਤੀ ਆ। ਰੋਟੀ ਕਿੱਥੇ ਆ? ਇੱਥੇ ਕਿਤੇ ਕਾਸ਼ੀ ਨੂੰ ਰੱਖੀ, ਉੱਥੇ ਦੇਖੀ, ਉੱਥੇ ਤੇ ਰੋਟੀ ਵੀ ਦੇਖ ਕੇ ਤਾਂ ਤੈਰਦੀ ਹੋਣੀ ਆ। ਆਏ ਦੇ ਵਿੱਚ ਵੇਖ, ਰੋਟੀ ਇਹਦੇ ਵਿੱਚ ਨਹੀਂ ਪਈ ਯਾਰ। ਉਹ ਨਹੀਂ ਹੈਗੀ ਯਾਰ, ਉੱਥੋਂ ਲੱਭ ਲਾ ਕਿਤੋਂ ਯਾਰ, ਇੱਥੇ ਹੀ ਹੋਣੀ ਕਿਤੇ। ਰੋਟੀ ਉਹ ਸਾਹਮਣੇ ਟੱਕੀ ਤਾਂ ਨਹੀਂ ਕਿਤੇ। ਤਿੰਨ ਰੋਟੀਆਂ ਵਾ ਹਦਾਇਤ ਵਾਲੀਆਂ, ਸਾਫ ਸੁਥਰੀਆਂ, ਘਿਓ ਕਾਹਨੂੰ ਲਾਉਣਾ ਸੀ। ਭਾਜਨ ਉਹਨੂੰ ਮੈਂ ਕਿਹਾ, ਮੈਂ ਕਿਹਾ ਤੂੰ ਇੱਥੇ ਈਜ਼ੀ ਹੋ ਕੇ ਫਿਰ ਸਾਰਾ ਰਾਤ ਜਿੱਦਾਂ ਮਰਜ਼ੀ, ਦਿਨ ਕੋਈ ਟੈਨਸ਼ਨ ਨਹੀਂ। ਆਹ ਨੰਬਰ ਆ ਹੋਟਲ ਤੋਂ, ਇੱਥੋਂ ਰੋਟੀ ਮੰਗਾ, ਖਾ ਪੀ ਜਿੱਦਾਂ ਮਰਜ਼ੀ। ਉਹ ਕਹਿੰਦਾ ਭਾਜੀ ਮੈਂ ਸੋਚਿਆ ਵੀ ਨਹੀਂ ਸੀ ਕਿ ਮਤਲਬ ਇੰਨਾ ਮੈਨੂੰ ਤੁਸੀਂ ਕਿਰਾਇਆ ਦੇ ਦਿਓ, ਮੈਂ ਵਾਪਸ ਜਾਣਾ। ਮੈਂ ਕਿਹਾ ਸੀ ਨਾ ਇਹਨੇ ਟਿਕ ਜਾਣਾ। ਆਹ ਘੰਟਾ ਡੇਢ। ਨਹੀਂ ਅੱਛਾ, ਹੁਣ ਮੈਂ ਤੇ 2-3 ਵਾਰੀ ਦੇਖਿਆ ਯਾਰ, ਉਹ ਗੇਟ ਚੋਂ ਥੋੜਾ ਗੇਟ ਖੋਲ ਕੇ ਬਾਹਰ ਨਾ ਦੇਖਿਆ ਕਰ। ਇੱਥੇ ਉਹੀ ਮਾਹੌਲ ਆ, ਇੱਥੇ ਇਦਾਂ ਦੇ ਮਾਹੌਲ ਆ, ਮੇਰੀ ਜਾਨ ਦੇ ਟੁੱਟੇ ਮੈਂ ਕਿਸੇ ਤੋਂ ਫੈਰ ਖਾ ਦੇਗਾ। ਹੋਰ ਵੀ ਨਹੀਂ ਹੈਗੀ ਪਿੰਡਾਂ ਜੀ। ਇਹ ਏਦਾਂ ਹੀ ਦੋਵੇਂ ਗੇੜਾ ਦੇ ਕੇ ਬਾਹਰ ਨਿਕਲ ਗਏ। ਤੇ ਇੱਕ ਨੇ ਜਾਣਾ, ਮੁੜ ਕੇ ਦੂਜੇ ਨੇ ਕਹਿਣਾ ਤੈਨੂੰ ਮੈਂ ਦੱਸਦਾ। ਜਾਨ ਛਡਾ ਰਹੇ ਸ਼ੋਅ ਤੋਂ। ਹਾਂ ਲੇਕਿਨ ਸਾਜੀ ਲਗਜ਼ਰੀ ਲਾਈਫ ਦਾ ਮਜ਼ਾ ਇੰਨਾ ਨਹੀਂਗਾ ਜਿੰਨਾ ਬੈਲੈਂਸ ਲਾਈਫ ਦਾ ਮਜ਼ਾ। ਹਾਂ, ਦਰਮਿਆਨੀ ਜੀ। ਹਾਂਜੀ, ਸ਼ੌਕ ਹੀ ਨਾ ਹੋਵੇ ਉਹਦੇ ਚ। ਲੇਕਿਨ ਅਗਰ ਤੁਹਾਨੂੰ ਰੱਬ ਨੇ ਦਿੱਤਾ ਵਾ, ਜੀ ਦੇਖ ਮੈਂ ਤੈਨੂੰ ਅੱਗੇ ਵੀ ਕਿਹਾ ਉਸਤਾਦ ਜੀ, ਮੇਰੀ ਗੱਲ ਪੱਲੇ ਬੰਨ ਲੈਣਾ। ਪੈਸਾ ਤੁਹਾਡਾ ਉਹੀ ਆ, ਤੁਹਾਡਾ ਜਿਹੜਾ ਤੁਸੀਂ ਆਪਣੀ ਜ਼ਾਤ ਤੇ ਲਾ ਰਹੇ। ਵੱਡੀ ਗੱਲ ਹੈ ਸਰ। ਉਹੀ ਤੁਹਾਡਾ ਪੈਸਾ ਵਾ, ਉਹੀ ਤੁਹਾਡੀ ਕਮਾਈ ਆ, ਉਹੀ ਹੀ ਤੁਹਾਡਾ ਜੀਣ ਦਾ ਮਕਸਦ ਆ। ਆਪ ਤੁਸੀਂ ਮਰੇ ਮੁੱਕੇ ਪਏ ਆ, ਬੱਚਿਆਂ ਨੂੰ ਦੇਈ ਜਾ ਰਹੇ ਆ, ਬੁੱਢੀ ਬੱਚਿਆਂ ਦਾ ਸੋਚੀ ਜਾ ਰਹੇ, ਘਰਦਿਆਂ ਦਾ ਸੋਚੀ ਜਾ ਰਹੇ, ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਰਿਸ਼ਤੇਦਾਰਾਂ ਦਾ। ਇੱਕ ਮਿਸਾਲ ਆ, ਉਹਨੂੰ ਦੇਤਾ, ਉਹਨੂੰ ਦੇਤਾ, ਉਹ ਤੁਹਾਡਾ ਨਹੀਂ। ਹਾਂਜੀ ਹਾਂਜੀ, ਨਾ ਤੁਸੀਂ ਦਿੱਤਾ, ਨਾ ਤੁਹਾਡੇ ਕੋਲ ਉਹਨਾਂ ਨੇ ਲਿਆ, ਉਹ ਉਧਰ ਚਲਾ ਗਿਆ ਜਿੱਧਰ ਤੁਹਾਡੇ ਥਰੂ ਭੇਜਿਆ ਸੀ। ਤੁਹਾਡਾ ਉਹੀ ਆ ਜਿਹੜਾ ਚੰਗਾ ਖਾ ਲੈਣਾ, ਚੰਗਾ ਪਾ ਲੈਣਾ। ਤੁਹਾਡੀ ਜ਼ਾਤ ਨਾਲ ਮੁਨਸਲਿਕ ਤੁਹਾਨੂੰ ਚੀਜ਼ ਚੰਗੀ ਲੱਗਦੀ, ਉਹ ਤੁਸੀਂ ਲੈ ਲਈ, ਇਹੀ ਬਾਤ ਆ। ਉਹਨੂੰ ਤੁਸੀਂ ਯੂਜ਼ ਕਰ ਰਹੇ ਆ, ਉਹ ਤੁਹਾਡੇ ਕੋਲ ਆ, ਤੁਸੀਂ ਉਹਨੂੰ ਦੇਖ ਰਹੇ। ਉਹੀ ਤੁਹਾਡੀ ਕਮਾਈ ਜੇ, ਭਾਵੇਂ ਤੁਸੀਂ ਅਰਬਾਂ ਡਾਲਰ ਕਮਾ ਲਓ। ਮੈਂ ਤੁਹਾਨੂੰ ਸਹੀ ਯਾਰ, ਹੁਣ ਆ ਜਿਹੜਾ ਹੁਣ ਮਸਤ ਆ, ਇਲੌਨ ਮਸਕ, ਹਾਂਜੀ ਹਾਂਜੀ, ਇਲੌਨ ਮਸਕ ਭਾ, ਇਹ ਜਿਹੜੀ ਇਹਦੀ ਆਪਣੀ ਲਾਈਫ ਹੋਣੀ, ਉਹਦੇ ਚ ਕਿੰਨੀ ਕੁ ਫੈਸਿਲਿਟੀਆਂ ਯੂਜ਼ ਕਰ ਲੈਂਦਾ ਹੁਣ। ਕੱਖ ਵੀ ਨਹੀਂ ਉਸਤਾਦ ਜੀ। ਬਿਮਾਰ ਆ, ਨਾ ਉਹਨੂੰ ਭੁੱਖ ਲੱਗਦੀ, ਨਾ ਕੋਈ ਜੂਸ, ਨਾ ਕੋਈ ਗੱਲ, ਨਾ ਬਾਤ। ਹਰ ਔਰ ਦੂਸਰੀ ਗੱਲ ਅੱਜ ਵੱਡੀ ਤੁਹਾਨੂੰ ਦੱਸ ਦਿੰਦਾ, ਉਹਦੀ ਦੌਲਤ ਸਿਰਫ ਕਾਗਜ਼ਾਂ 'ਚ, ਇਨਵੈਸਟ 'ਚ। ਹਾਂਜੀ ਹਾਂਜੀ ਹਾਂਜੀ, ਕੈਸ਼ ਨਹੀਂ ਗਈ। ਨਹੀਂ ਕੈਸ਼ ਕੱਖ ਵੀ ਨਹੀਂ, ਉਸਤਾਦ ਜੀ ਫਾਟਰ ਕੇ ਰੋਟੀ ਖਾਂਦਾ ਵਾ, ਨਹੀਂ ਪਤਾ ਭੁੱਖ ਕੱਟਣ ਡਿਆ। ਆਹੋ ਐਲਨ ਮਸਤ ਕਾਹਦੋਂ ਹਰ ਪਤਾ ਉਹ ਮਸਤ, ਉਹ ਕਿਆ ਸਾਹਿਬ ਨਾ ਬਣਾਉਂਦੇ ਉਹਨੂੰ ਕਾਰੀਗਰ। ਇਹਨੂੰ ਇਹ ਮਸਤ ਕੀ ਦਾ ਗੱਲ ਹੈ ਜੀ, ਭੁੱਖ ਨਹੀਂ ਲੱਗਦੀ ਤੇ ਜ਼ਿੰਦਾ ਕਿਵੇਂ? ਨਹੀਂ, ਮਤਲਬ ਕਿ ਐਵੇਂ ਮਾੜਾ ਮੋਟਾ ਟੁੱਕ ਟੰਬਾ ਕਰ ਲਿਆ, ਇਹ ਨਹੀਂ ਕਿ ਬੜੇ ਭਈਆ ਪਲੇਟ ਤਾਂ ਪਾ ਕੇ ਦੇ ਦਿੱਤਾ ਚਾਹੀਦਾ ਯਾਰ। ਚੰਦ ਸਾਹਿਬ ਇੱਕ ਮਸਤ ਨਹੀਂ ਦੁਆਰਾ ਹੋਇਆ ਐਲਨ ਮਸਤ। ਕੋਈ ਜੈਕਾ ਨਹੀਂ, ਕੋਈ ਖੁਸ਼ਬੂ ਨਹੀਂ ਮਸਾਲਿਆਂ ਦੀ। ਅੱਛਾ ਜੀ, ਇੱਕ ਰੋਟੀ ਚੱਕ ਵੀ ਲਈ ਯਾਰ, ਪਲੇਟ ਸਾਲ ਪਾ ਕੇ ਦਿੱਤਾ। ਉਹਦੀ ਜਿਹੜੀ ਮਸ਼ੀਨਰੀ ਹੈ, ਉਹਦੀ ਇਨਵੈਸਟਮੈਂਟ ਹੈ ਨਾ, ਉਹਨੂੰ ਇਕੱਠੇ ਕਰਕੇ ਉਹਦੀ ਦੁਨੀਆ ਆਨਲਾਈਨ ਸਾਰੀ ਉਹੀ ਬਣਦੀ ਹੈ। ਉਹਦੇ ਧਾਰ ਕਿੰਨੇ ਨਹੀਂ ਕੀਤੇ ਜਾਂਦੇ ਉਹਦੇ। ਔਰ ਤੁਹਾਨੂੰ ਇਸ ਚੀਜ਼ ਦਾ ਪਤਾ ਵਾ, ਐਲਨ ਮਸਕ ਦੀ ਖੁਆਇਸ਼ ਕੋ ਉਹ ਰਹੀ, ਮਸਤ ਨਹੀਂ, ਉਹ ਮਸਕ। ਉਹ ਜਿਹੜਾ ਵੀ ਆ, ਅਸੀਂ ਕਿਹੜਾ ਰੱਖ ਕੇ ਕਰਦਾ ਗੁੱਟ ਦੇ ਨਾਲ। ਭਾਰ ਉਹਦੀ ਕੋਈ ਖੁਆਇਸ਼ ਹੈਗੀ ਕਿ ਮੈਨੂੰ ਕਿਤੇ ਪਾਕਿਸਤਾਨ ਕਿਸੇ ਪਿੰਡ ਦੇ ਵਿੱਚ 20 ਬੰਦੇ ਦਾ ਨਾ ਉਹ ਮਿਲ ਜਵੇ ਫਾਰਮ ਹਾਊਸ। ਮਾਲਕ ਨਹੀਂ ਮਿਲਿਆ, ਨਹੀਂ ਨਹੀਂ ਪਾਣੀ ਨਹੀਂਗਾ, ਘਿਓ ਆ। ਪਾਣੀ ਵੀ ਖਾ ਨਹੀਂ ਜਿਹੜਾ ਰੋਟੀ ਸਰ ਘਿਓ ਆ। ਔਰ ਇਹਦੇ ਬਾਵਜੂਦ ਵੀ ਮਗਜ਼ ਨਹੀਂ ਦੇਣਾ ਮੈਂ। ਨਹੀਂ ਹੈ ਹਾਂ ਮਗਜ਼, ਮੈਂ ਬਸ ਇੰਨੀ ਕੀ ਖਾਣੀ ਆ, ਆ ਜਿੰਨੀ ਕੁ ਪਈ ਆ। ਮਜ਼ਾ ਨਾ ਆਵੇ ਤੇ ਗੱਲ ਕਰਦਾ ਸਾਜੀ, ਤੁਸੀਂ ਹਲਦੀ ਬਲਦੀ ਕਰਨੀ, ਮਜ਼ਾ ਕਦੀ ਸਾਨੂੰ ਤੇ ਮਜ਼ਾ ਤੁਸੀਂ ਨਹੀਂ ਹੋਣ ਦੇਣਾ। ਐਲਨ ਮਸਤ ਜਿਹੜਾ ਨਾ ਇੱਕ ਮਸਤ ਦੀ ਦੁਆ ਨਾ ਹੋਇਆ, ਇਹਦੀ ਵਾਲਦਾ ਮੇਲਿਆ ਤੇ ਮਾਨੀ ਬੜੀ ਸੀ ਬਾਬਿਆਂ ਦੀ। ਹਾਂਜੀ ਹਾਂਜੀ, ਸੱਚੀ ਅਸੀਂ ਹੱਕ ਦੀ ਗੱਲ ਕਰਾਂਗੇ। ਐਲਨ ਮਸਕ ਤੁਹਾਨੂੰ ਪਤਾ ਇਹ ਪਹਿਲੇ ਕੀ ਕਰਦਾ ਸੀ? ਬਾਬਿਆਂ ਦਾ ਇੰਡੀਆ 'ਚ ਸ਼ਕਰਕੰਦੀ ਵੇਚਦਾ ਸੀ। ਸ਼ੇਰੀ ਵਾਲਾ ਸੀ। ਇਹ ਜ਼ੀਰੋ ਤੋਂ ਜ਼ੀਰੋ ਹੀ ਰਹਿ ਗਿਆ। ਇਹ ਕਿੰਨੇ ਪਕਾਇਆ ਵਾ? ਮੇਰੀ ਬੇਗਮ ਨੇ। ਵਾਹ ਯਾਰ, ਹੋਰ ਸਾਨੂੰ ਕਿਹਨੇ ਪਕਾ ਕੇ ਦੇਣੀ? ਸਾਨੂੰ ਹੋਰ ਕੌਣ ਖੂਦ ਆਉਂਦਾ? ਨਹੀਂ ਫੇਰ ਜਿੱਦਾਂ ਦਾ ਵੀ ਆ, ਮੈਨੂੰ ਮਜ਼ੇਦਾਰ ਹੀ ਲੱਗਣਾ।
ਭੁੱਖ ਲੱਗੀ ਜੀ ਹਾਂਜੀ ਲੇਕਿਨ ਉਸਤਾਦ ਜੀ ਤੁਹਾਨੂੰ ਪਹਿਲੇ ਚੈਲੰਜ ਕੀਤਾ ਸੀ, ਤੁਹਾਨੂੰ ਜ਼ਾਇਕਾ ਨਾ ਆਵੇ, ਮਜ਼ਾ ਨਾ ਆਵੇ, ਤੁਸੀਂ ਸਾਨੂੰ ਰੋਟੀ ਮੋੜ ਦੇਣਾ। ਐਵੇਂ ਚਿਕਨ ਪਾਈਆ ਤੇ 8 ਕਿਲੋ ਪਿਆਜ਼ ਕੱਟੇ ਆ ਵਿੱਚ। ਪਿਆਜ਼ ਲਗਾ ਕੱਦੂ ਸ਼ਰੀਫ ਮਿੱਠੇ ਹੋਣ ਦੀ ਹਾਂਡੀ ਦੀ ਆਲੂ ਪਾਏ ਆ। ਚੰਦ ਸਾਹਿਬ ਤੁਸੀਂ ਇੱਕ ਅੱਛੇ ਬਰੀਕ ਆਦਮੀ ਹੋ। ਆਲੂ ਐਡਾ ਆਲੂ ਹੋਵੇ ਨਾਲ ਸ਼ੋਰਬੇ ਵਾਲਾ ਚਿਕਨ ਹੋਵੇ, ਕਾਲੀ ਮਿਰਚ ਵਾਲਾ ਪੱਕਿਆ ਹੈ, ਬੁਰਕੀ ਭਰ ਕੇ ਲਾਉਣ ਦਾ ਆਪਣੇ ਮਜ਼ਾ ਆ ਰਿਹਾ ਜੀ। ਯਾਰ ਕਿਆ ਕਹਿੰਦੇ ਮਿੱਠੇ ਕਿਆ कहने थैंक यू। ਇਹ ਅੱਲਾ ਨੇ ਦੇਖੋ ਮੇਰੇ ਨਸੀਬਾਂ ਚ ਮਗਜ਼ ਆ, ਮੈਂ ਮਗਜ਼ ਖਾ ਲੈਣਾ। ਉਹ ਖਾ ਰਿਹਾ ਨਹੀਂ ਸਹੀ ਕਿਹਾ ਨੇ ਨਹੀਂ ਹੈ ਨਹੀਂ ਖਾ ਰਿਹਾ ਤੂੰ ਸਹੀ ਰਿਮਾਰਕਸ ਦਿਓ ਸਾਜੀ। ਓਕੇ ਕਾਲੀ ਮਿਰਚ ਦਾ ਦੇਖੋ। ਸੁਭਾਨ ਅੱਲਾ ਨਾਜ਼ਰੀਨ ਬਾਦਸ਼ਾਹ ਇੰਨੀ ਕੀ ਖਾਣੀ ਬਸ ਮੈਂ ਤਾਂ ਤੁਸੀਂ ਸਾਰੀ ਖਾ ਜਾਓ ਕਿਉਂਕਿ ਤੁਸੀਂ ਇੰਨੀ ਨਹੀਂ ਕਹਿ ਕੇ ਤਾਂ ਸਾਰੀ ਖਾਣੀ ਹੈ। ਉਹ ਮਿੱਠੇ ਜਿਹਦੇ ਕਮੰਡਰ ਨਾਲ ਵਾਦਾ ਵਾ। ਓਏ ਪਟਿਆ ਵਾ ਤੇ 2 ਰੋਟੀਆਂ ਰਹਿ ਗਈਆਂ। ਅੱਲਾ ਦੇ ਬੰਦਿਆ ਕੋਈ ਇੱਕ ਹੋਰ ਆ ਜੋ ਬੰਦੇ ਹੋਰ ਨੇ, ਉਹ ਸ਼ਖਸੀਅਤ ਹੋਰ ਨੇ ਜਿਹਨੂੰ ਵੰਡਣ ਦਾ ਵਾਦਾ ਵਾ। ਬਹੁਤ ਅੱਛੇ ਇਹ ਮੈਂ ਦਿਖਾਈ ਦਿਖਾਉਣਾ ਵਾ ਜੇ ਵਧਿਆ ਤਾਂ ਨਹੀਂ ਵੱਧ ਜਿਵੇਂ ਚੱਲ 2 ਕਤਰੇ। ਨਹੀਂ ਇਦਾਂ ਦੀਆਂ ਗੱਲਾਂ ਕਰਦਾ ਕੋਈ ਯਾਰ ਆਪਣੇ ਸਾਥ ਵਾਸਤੇ। ਨਹੀਂ ਪਤਾ ਨਹੀਂ ਕਿ ਯਾਰ ਬਸ ਆ ਹੀ ਖਾਣੀ ਇਹਦੇ ਆਈ ਖਾਓ ਸਾਰਾ। ਮਿੱਠੇ ਦਾ ਦਿਲ ਵੱਡਾ ਵਾ, ਟੈਨਸ਼ਨ ਨਾ ਲਓ, ਤੁਸੀਂ ਖਾਓ। ਦਿਲ ਵੱਡਾ ਵਾ, ਪੋਣਾ ਛੋਟਾ ਹੋਈ ਜਾਂਦੇ ਉਹਦਾ। ਤੈਂ ਥੋੜੀ ਛੋਲਾ ਨਹੀਂ ਹੈ, ਅੱਲਾ ਰਕੇ ਕਹਿੰਦਾ। ਦਸਤਰਖਾਨ ਲਾਣ ਲੱਗੇ ਆ ਉਹ ਬਾਹਰ, ਮਾੜੇ ਬੰਦਿਆਂ ਲਈ ਮਿੱਠੇ ਹੋਣੀ। ਭਾਈ ਆਵਦ ਭਾਈ ਬਾਬਰ ਰਲ ਕੇ ਲਾਉਣ ਮਾੜੇ ਬੰਦੇ ਲੱਗਾ ਸੀ, ਲੇਕਿਨ ਘਰੋਂ 7-8 ਮਾੜੇ ਨਿਕਲ ਗਏ, ਉਹੀ ਬਾਹਰ ਬੈਠੇ ਹੁੰਦੇ। ਮੈਂ ਗਿਆ ਤੇ ਉਧਰ ਕੋਈ ਕਟਿੰਗ ਕਰਾਉਣ ਅੱਛਾ ਗੱਲ ਕਰਨੀ ਸੀ ਉਹਨੇ ਸਾਡੀ ਅੱਛਾ ਜੀ। ਨੇ ਯਾਰ ਬੜਾ ਪਰੇਸ਼ਾਨ ਹੋਇਆ ਅਫਸਰ। ਮੈਂ ਤੇ ਆਇਆ ਬੈਠੇ ਦੱਸ ਕਹਿੰਦਾ ਜਿੱਦਾਂ ਤੁਸੀਂ ਕਹਿਣਾ ਨਾ, ਤੁਸੀਂ ਮੇਰੇ ਬਾਪ ਹੋ, ਵਾਹ ਵਾਹ। ਤੁਸੀਂ ਜਿੱਦਾਂ ਕਹਿਣਾ ਨਾ ਮੈਂ ਉਦਾਂ ਕਰਨਾ। ਮੈਂ ਕਹਿੰਦਾ ਛੱਡ ਦੇ ਸਮਾ ਕੰਮ ਲੈ ਲੈ ਵੀ ਹੁਣ ਸਹੀ ਸਾਰੀ ਖਾਣੀ ਨਾ ਨਾ ਨਹੀਂ ਬਸ ਇੰਨੀ ਕੀ ਸੱਚੀ ਸਾਰੀ ਸਾਰਾ ਖਾਓ ਉਹ ਕੋਈ ਯਾਰ ਖਾ ਲਓ ਸਾਡੀ ਹੁਣ ਕਿਹੜੇ ਸਾਰੀ ਖਾਦੀ ਨਹੀਂ ਜਾਣੀ ਯਾਰ ਜਿਹੜੀਆਂ ਤੂੰ ਗੱਲਾਂ ਕਰਦੀਆਂ ਲੰਘਦੀ ਸਾਥ ਉਹ ਨਹੀਂ ਆ ਸਹੀ ਗੱਲ ਉਹ ਲੱਗਦਾ ਬੰਦੇ ਜਿਹੜੇ ਸਹੀ ਹੈ ਸਾਜੀ ਇਦਾਂ ਦੇ ਬੰਦੇ ਦਾ ਸਾਥ ਨਹੀਂ ਰੱਖੀਦਾ ਹੁੰਦਾ। ਸਾਜ ਜੇ ਰਚ ਗਏ ਹੋ ਤੇ ਉਹ ਮਗਜ਼ ਮਨਾ ਕਰ ਦਿਓ। ਕਾਲੀ ਸ਼ੁਕਰ ਲੱਗਾ ਵਾ ਅੱਲਾ ਮੇਰੇ ਉਸਤਾਦ ਜੀ ਨੂੰ ਬਹੁਤ ਦਵੇ। ਮੈਂ ਤਾਂ ਖੁਸ਼ ਹੋਊਂਗਾ ਮੇਰੇ ਘਰ ਦੀ ਰੋਟੀ ਖਾ ਕੇ। ਮੈਂ ਇੱਕ ਸਮੋਸਾ ਲਿਆ ਕੇ ਮਹੀਨਾ ਟੀਟਾ ਪਾਈ ਨਹੀਂ ਦੱਸਿਆ ਸ਼ੁਗਰ ਨਹੀਂ ਸ਼ੁਗਰ ਵਾਲੀਆਂ ਗੱਲਾਂ ਹੀ ਆ ਇਹ। ਅੱਬਾ ਸਮੋਸੇ ਤੋਂ ਬਾਅਦ ਭਿੰਡੀ ਗੋਸ਼ਤ ਵੀ ਲੈ ਕੇ ਆਇਆ ਵਾਂ। ਆ ਲੈ ਹਾਂਜੀ ਕੀ ਹੋ ਗਿਆ ਵਾ। ਔਰ ਪਿੰਡੀ ਕੋਈ ਦੇਖਣ ਵਾਲਾ ਸੀਗਾ ਵੀ ਇਹ ਜਿਹੜੀ ਭਿੰਡੀ ਕੱਟੀ ਆ ਉਹਨਾਂ ਦਿਲ ਕਰ ਸੁਰਮਾ ਪਾ ਲਈਏ, ਪੂਰੀ ਭਿੰਡੀ ਸੀ। ਯਾਰ ਤੂੰ ਫੇ ਖੋਖਰਾਂ ਦੇ ਘਰ ਦਾ ਖਾਦਾ ਹੀ ਉਹ ਨਹੀਂ। ਯਾਰ ਇੱਕ ਵਾਰੀ ਲੈ ਕੇ ਆਇਆ ਨਾ, ਉਹ ਰੋਜ਼ ਲੈ ਕੇ ਆ ਰਿਹਾ। ਆਹੋ ਅਜੀ ਤਾਂ ਆ ਰੋਜ਼ ਲੈ ਕੇ ਆਉਂਦੇ ਆ ਸਾਜੀ। ਲਓ ਲੈ ਕੇ ਤਾਂ ਰੋਜ਼ ਹੁੰਦਾ ਨਾ, ਮੈਂ ਭਾਵੇਂ ਰੋਜ਼ ਖਾ ਲਵਾਂ। ਮੈਂ ਤਾਂ ਤਾਬੇਦਾਰ ਆ। ਉਹ ਲੰਗਰ ਖਾਦਿਆ ਵਾਦਾ ਸੁਣਿਆ, ਤੈਨੂੰ ਪਤਾ ਨਹੀਂ ਮਿੱਠੇ ਦੇ ਦਿਲਦਾਰ ਚੰਦ ਸਾਹਿਬ। ਲੇਕਿਨ ਇਹ ਖਾਦੀਆਂ ਘਟੀ ਜਾ ਰਹੀਆਂ ਹਾਂ ਤੁਸੀਂ ਤਾਂ ਡੂਬ ਪਾਤਾ। ਆਹੋ ਤੇ ਇਹ ਕਿਹੜਾ ਪੇ ਖਾਦੀਆਂ ਵਾਧਾ ਕਰੇ ਉਹ ਤੇ ਮੀਟਿੰਗ ਸਟਾਲਾਂ ਇੱਥੇ ਡੂੰਗ ਤੇ ਡੱਬਾ ਹੀ ਮੇਰਾ ਮੌਕਾ ਜਿਹਾ ਕਰਤਾ। ਕਾਰਪਟ ਨਹੀਂ ਰੋਣਾ ਪਿਆ ਨਾ। ਹੁਣ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਕਿ ਆਲੂ ਗੋਸ਼ਤ ਪੱਕੇ ਸੀ। ਸਾਡੀ ਨਹੀਂ। ਖਾ ਲਓ ਔਰ ਤੁਸੀਂ। ਮੇਰੇ ਜ਼ੇਨੋ ਗੁਮਾਨ ਚ ਵੀ ਇੰਨੀਆਂ ਬੋਟੀਆਂ। ਕਹਿੰਦੇ ਰੋਟੀ ਖਾਣੇ ਜਿਹੜਾ ਗੂਠਾ ਲਿਪੜ ਜੇ ਨਾ ਸਮਝੋ ਰੋਟੀ ਮਜ਼ੇਦਾਰ। ਤੇ ਸਿਆਣੇ ਕਹਿ ਗਏ ਨਹੀਂ ਕਿ ਤੂੰ ਹਰ ਪਲੇਟ ਪਹਿਲੇ ਗੂਠਾ ਨਾ ਪਾ ਲਿਆ ਕਰੀ। ਉਹਦੀ ਸ਼ਰਟ ਨਾਜ਼ਰੀਨ ਚੈੱਕ ਕਰ ਲਾ ਦਾਦਾ। ਹਾਂ ਸਾਡੀ ਵਰਕਸ਼ਾਪਾਂ ਵਾਲਿਆਂ ਦੀ ਵਰਤੀ। ਸਾਜੀ ਹੈਕਟ ਮਹਿੰਗੀ ਸ਼ਰਟ ਆ ਡਾਲਰ। ਹੈਕਟ ਸ਼ਰਟ ਕੰਪਨੀ ਦੀ ਸਾਜੀ ਇਹ ਖੁੱਲੀ ਡੁੱਲੀ ਪਈ ਦੀ ਆ ਸਾਜੀ। ਉਹਦਾ ਢਿੱਡ ਬਹੁਤ ਬਾਹਰ ਆ ਗਿਆ ਤਾਂ। ਕਈ ਹੌਟਾ ਦੇ ਕਾਰੀਗਰ ਨਾ ਸਿਰਫ ਇਦਾਂ ਹੀ ਸ਼ਰਟ ਪਾਉਣ ਤੋਂ ਕੰਮ ਛੱਡ ਦਿੰਦੇ ਹਾਂ। ਤੇ ਯਾਰ ਸਾਨੂੰ ਉਹ ਸ਼ਰਟ ਪਾਉਣੀ ਬੜੀ, ਅਸੀਂ ਘੱਟ ਨਹੀਂ ਕਰਨਾ। ਵਰਤੀ ਆ ਉਹਨਾਂ ਦੀ ਨਾ। ਪਰ ਜੀਟੀ ਪ੍ਰੋ ਰੇਸਾਂ ਵਾਲੀਆਂ ਨਹੀਂ ਉਹ ਮੱਖੀਆਂ ਜੀ ਉਹਦੀ ਸ਼ਰਟ ਆ ਵੱਡਿਆਂ ਸਟਾਰਾਂ ਦੀ ਸਾਜੀ। ਇੱਕ ਉਹਦੀ ਰੈਡੀਮੇਡ ਹੈ, ਰੈਡੀਮੇਡ ਨਹੀਂ ਤੁਸੀਂ ਤਾਂ ਲੱਗ ਜੋ ਪੈਰ ਰੱਖ ਕੇ ਨਹੀਂ ਖਿੱਚ ਆਹ ਕੱਟ ਦੇ ਰੱਖਾ। ਇਹ ਤਾਂ ਨਾ ਕੁੱਤੇ ਦੀ ਨਾ ਯਾਦ ਆ ਜਾਂਦੀ ਹੈ ਤੇ ਭੌਂ ਕੇ ਫੇਰ ਸੋਚੂ ਪਤਾ ਨਹੀਂ ਭੌਂਕੇ ਨਹੀਂ ਭੌਂਕੇ। ਅੱਛਾ ਇੱਧਰ ਦੇਖ ਭਾਈ ਚੈਨਲ। ਇਹੋ ਜਿਹੇ ਰਿਸ਼ਤੇਦਾਰ ਲਈ ਵਿਆਹ ਸ਼ਾਦੀ ਤੇ ਗੌਰ ਹੁੰਦਾ। ਹੁਣ ਉਹਦਾ ਕੀ ਕਰਨਾ, ਬੁਲਾਣਾ ਉਹਨੂੰ ਕਿ ਨਹੀਂ। ਲਾਜ਼ਮੀ ਹਰ ਫੰਕਸ਼ਨ ਤੇ ਡਿਸਕਸ ਹੁੰਦਾ ਕਿ ਬੁਲਾਣਾ ਕਿ ਨਹੀਂ। ਔਰ ਇਦਾਂ ਦੇ ਲਾੜੇ ਦਾ ਆਪਣੀ ਵਿਆਹ ਦੀ ਫਿਲਮ ਅੱਧਾ ਦਾ ਮੋਢਾ ਹੀ ਆਉਂਦਾ ਬਸ। ਪ੍ਰੋਗਰਾਮ ਨੂੰ ਦੱਸਣ ਦਿੰਦੇ ਆ ਮੈਂ ਸੀ। ਅੱਛਾ ਇਦਾਂ ਦੇ ਬੰਦੇ ਚੰਗਾ ਭਲਾ ਕਾਰਡ ਲਿਖਦੇ ਹੁੰਦੇ ਫਲਾਣੇ ਦਾ ਉਹ ਇਹਨੂੰ ਵੀ ਸੱਦਿਆ ਚੱਲਾਂ ਮੈਂ ਨਹੀਂ ਹੋਣਾ ਦੱਸ। ਅੱਛਾ ਜੇ ਸੜੀਅਲ ਬਾਬੇ ਹੁੰਦੇ ਨਾ ਵਿਆਹਾਂ ਤੇ ਹੁਣ ਇਹ ਬਾਬਾ ਨਹੀਂ ਕਿ ਮੈਂ ਉੱਥੇ ਵੀਡੀਓ ਵਾਲੇ ਨੂੰ ਫੈਂਟੀ ਪਵਾ ਦੇ ਹਾਂ ਕੀ ਕਰਨ ਡਿਆ ਕੁੜੀਆਂ ਦੇ ਬੈਠਾ ਕੰਜੀ ਹਾਂ ਸਹੀ ਗੱਲ ਆ। ਇਹੋ ਜਿਹੇ ਬੰਦੇ ਨੂੰ ਵੀ ਨਾ ਕੁਰਸੀ ਤੇ ਬੈਠੇ ਨੂੰ ਆ ਕੇ ਮੂਵੀ ਵਾਲਾ ਠਾ ਕੇ ਉਹਦੇ ਤੇ ਖਲੋ ਕੇ ਬਣਾ ਲਿਆ। ਕਾਲੂ ਵਰਗਾ ਬੰਦਾ ਨਾ ਜਾ ਕੇ ਸਪੈਸ਼ਲ ਮੂਵੀ ਵਾਲੇ ਨੂੰ ਕਹੂਗਾ ਓਏ ਉਹ ਨੀਲੇ ਦੁਪੱਟੇ ਵਾਲੀ ਚਾਚੀ ਤੇਰੀ ਉਹਦੀ ਨਾ ਬਣਾਈ। ਇਹ ਕਹਿ ਦੱਸਣ ਡਿਆ ਜਾਂ ਤੂੰ ਕਹਿ ਉਹਦੇ ਤੇ ਮਾਰ ਕੇ ਆਇਆ।
ਅੱਛਾ ਕਈ ਉਸਤਾਦ ਜੀ ਜਿਹੜੇ ਕਰਕੇ ਰੋਟੀ ਚੱਲਦੀ ਹੋਵੇ ਨਾ ਮੂਵੀ ਵਾਲਾ ਨਾ ਤੇ ਕਈ ਇੰਜ ਹੋਏ ਯਾਰ ਉਹ ਜਾਣ ਕੇ ਪਤਾ ਹੋ ਜਾਂਦੇ ਨਹੀਂ ਕੋਈ ਗੱਲ ਨਹੀਂ ਯਾਰ, ਉਹ ਖਾਨਦਾਨ ਨਹੀਂ ਦੇਖਣੀ, ਤੁਸੀਂ ਕਿਹੜੇ ਅਪਲੋਡ ਕਰਨੀ ਆ। ਕਈ ਬੰਦੇ 500 ਰੁਪਏ ਸਲਾਮੀ ਪਾ ਕੇ ਨਾ ਕਰਕੇ ਤੇ ਐ ਘੰਟਾ ਮੂਵੀ ਲਿਖ ਜਾਣਗੇ ਯਾ ਵਿਆਹ ਆਹੋ ਚਾਚੇ ਵਿਆਹ ਦੇ ਨਾ ਇਹੋ ਜਿਹੇ ਬਾਬੇ ਦੀ ਨਾ ਮੰਜੀ ਕੁਰੇ ਹੁੰਦੀਆਂ ਮੈਂ ਹਰ ਘਰ ਧੁੱਪ ਤੇ ਆਉਣ ਆਇਆ ਕਰ ਉੱਥੋਂ ਪੈ ਉਹ ਕੀ ਹੋ ਟੂਟੀ ਦੇ ਕੋਲ ਔਰ ਇਦਾਂ ਦਾ ਬਾਬਾ ਨਾ ਆਪਣੇ ਬੇਟੇ ਨੂੰ ਛੱਤ ਤੋਂ ਥੱਲੇ ਬੁਲਾ ਕੇ ਪੁੱਛੂਗਾ ਆ ਦੇਖੇ ਭਲਾ ਕੁੰਡੀ ਲਾਏ ਕਿ ਨਹੀਂ ਲਾਈ ਕਹਿੰਦਾ ਵੀ ਉਹਨੂੰ ਉੱਤੋਂ ਬੁਲਾ ਲਿਆ ਉੱਠ ਕੇ ਆਪ ਦੇਖ ਲਾ ਦੋ ਜੀ ਮਿਠਾਈ ਅੱਲਾਹ ਖੈਰ ਕਰੇ ਮਾਸ਼ਾਅੱਲਾ ਇਹ ਹੁਣ ਧੋਣ ਵਾਲੇ ਰਹਿ ਗਏ ਆ ਜੀ ਹੈ ਧੋਣ ਵਾਲੇ ਰਹਿ ਗਏ ਮੈਂ ਤਰੀ ਰਹਿ ਗਈ ਲੱਗੀ ਕਰਨਾ ਤੇ ਮਗਰ 2 ਆਰਡਰ ਕਰ ਲਓ ਜੀ ਨਾ ਮਗਰ ਕੋਈ ਬਹੁਤ ਇੱਕੋ ਹੀ ਫਿਰ ਥੋੜਾ ਵੱਡਾ ਉਹਨੂੰ ਬਾਲ ਵੱਡਾ ਲਿਆਉਣਾ ਉਹਨੂੰ ਕੋਬਰਾ ਅੱਲਾ ਖੈਰ ਮੈਂ ਰੱਖਿਆ ਹੁੰਦਾ ਯਾਰ ਨਹੀਂ ਰੱਖ ਕੇ ਨਹੀਂ ਇਹ ਨਜ਼ਰ ਦੇ ਸਾਹਮਣੇ ਰਹੇਗਾ ਨਾ ਸਾਜ ਤੋਂ ਬਾਅਦ ਅੱਛਾ ਰਹੇਗਾ ਉਹ ਠੰਡਾ ਹੋਇਆ ਨਹੀਂ, ਅੱਛਾ ਲੱਗਦਾ break- ਹੁੰਦਾ ਯਾਰ ਅੱਛਾ ਜੀ ਨਹੀਂ ਕਿ ਤੁਸੀਂ ਸਿਰਫ ਪਾਣੀ ਚਾਂਦੀ ਕੀਤਾ ਸੀ ਦਰਮਿਆਨ ਚ ਪੀ ਕੇ ਮੈਨੂੰ ਪਤਾ ਵਾ ਉਸਤਾਦ ਜੀ ਕਿ ਉਹ ਖਾਂਦੇ ਕਿਉਂ ਭਲਾ ਤਨ ਭੁੱਖ ਲੱਗੀ। ਹਾਂ ਇਹ ਨਵੀਂ ਗੱਲ ਕੀ ਤੂੰ ਇਹ ਸੋਚਿਆ ਨਾ ਵੀ ਪੱਕਾ ਬਹੁਤ ਮਜ਼ੇਦਾਰ ਮੈਂ ਬੇਗੁਨ ਨੂੰ ਕਦੋਂ ਕਹਣਾ ਹੋਰ ਮਾੜਾ ਪਕਾ ਕੀ ਪਤਾ ਉਹ ਦਿਨੋਂ ਲੱਥ ਜੀ ਦੇ ਨਹੀਂ ਅਗਲੀ ਰੋਟੀ ਬਚ ਜਾਵੇ ਮੇਰੀ ਮੁਸ਼ਕਲ ਗੱਲ ਆ। ਕਾਲੀ ਮਿਰਚ ਹੈ ਕਿ ਰੈੱਡ ਮਿਰਚ ਹੈ ਜੀ ਮੈਨੂੰ ਇਹੀ ਦੱਸ ਦੇ ਮੈਂ ਘਰ ਜਾ ਕੇ ਹੁਣ ਦੱਸ ਦੂੰਗਾ ਕਿਹੜੀ ਪਾਈ ਸੀ ਤੂੰ ਉਹ ਲਾਮਾ ਵੀ ਦੇਣਾ ਹੁੰਦਾ ਨਾ ਇਹ ਲਾਮਾ ਹੀ ਆ ਇਹ ਤੂੰ ਲਾਮਾ ਹੀ ਦਿੱਤਾ ਸਾਜ ਜੀ ਨੂੰ ਅੱਛਾ ਕਿਆਸਾ ਸੜਿਆ ਵਾ ਉਹ ਤੇ ਭੁੱਖ ਲੱਗੀ ਐ ਅੱਜ ਉਹ ਡਿਸ਼ ਨੇ ਅੱਜ ਉਹ ਡਿਸ਼ ਨਹੀਂ ਹੈਗੀ ਇਹ ਕਾਲੂ ਤੇਰੇ ਨੂੰ ਐਦਾਂ ਨਹੀਂ ਅੱਜ ਉਹ ਡਿਸ਼ ਨਹੀਂ ਹੈਗੀ ਅੱਜ ਸਾਦਾ ਜੀ ਆ ਕੱਲਿਆ ਖਾਣ ਵਾਲੀ ਆ ਤੇ ਸੜਿਆ ਪਿਆ ਯਾਰ ਮਿੱਟੇ ਹੈਂ? ਨਹੀਂ ਵੀ ਚਰਸੀ ਕੜਾਈ ਨਾ ਪੱਕੀ ਨੂੰ ਸਾਰੇ ਖਾ ਲਈਏ ਮਰਿਆ ਪਿਆ ਅੰਦਰੋਂ ਕਿਉਂ ਨਹੀਂ ਨਹੀਂ ਅੱਛਾ ਮੇਰਾ ਜ਼ੇਨ ਨਹੀਂ ਸੀ ਹੋਰ ਖਾਨ ਦਾ ਉਹ ਤੂੰ ਕਿਹਾ ਤੇ ਮੈਂ ਕਿਹਾ ਚਲੋ ਤੂੰ ਗੁਰਜੀਆਂ ਲਾ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਮੈਂ ਕਿਉਂ ਹੀ ਨਹੀਂ ਐਸਾ ਦਿੱਤਾ ਚਲੋ ਅੱਲਾ ਦੀ ਖੈਰ ਨਹੀਂ ਕਹਾ ਕੋਈ ਨਹੀਂ ਕਹਿੰਦਾ ਮੈਂ ਤਾਂ ਕਿਉਂ ਹੀ ਨਹੀਂ ਪੈਸਾ ਦਿੱਤਾ ਔਰ ਮੇਰੇ ਦੇਸ਼ में मैं मामा हो गया काम लेकिन माशाल्लाह ਤੁਸੀਂ ਵਾਹ ਵਾਹ ਯਾਰ ਮਠਿਆ ਇਸ ਕਿੰਨੇ ਕਿ ਦੇ 70 ਵਾਲੀ 70 ਵਾਲੀ ਕਿੰਨੇ ਕਿ ਦੀ 70 ਵਾਲੀ ਕਿੰਨੀ ਨਾਲ ਕੀਮਤ ਵੀ ਉਹਨਾਂ ਦੱਸੀ ਨੂੰ ਚਾਹ ਮੰਗਾ ਨਾਲ ਡੇਲ ਖਾਂਦੇ ਯਾਰ ਹਾਂ ਪਰਾਠੇ ਤੈਨੂੰ ਖਵਾ ਉਸਤਾਦ ਜੀ ਤੁਸੀਂ ਖਾਓ ਸਾਜ ਜੀ ਤੁਸੀਂ ਕ੍ਰਿਸਟੀ ਹੈ ਦੱਸੋ। ਨਾ ਕ੍ਰਿਸਟੀ ਹੈ ਨਾ ਕ੍ਰਿਸਟੀ ਉਹ ਕ੍ਰਿਸਪੀ ਓਏ ਟੀ ਓਏ ਜਿੱਦਾਂ ਦੀ ਵੀ ਹੋਵੇ ਹਾਂਜੀ ਇਹ ਮਕਾਉਣੀ ਇਹ ਡਾਕਟਰ ਨੇ ਕਿਹਾ ਵੀ ਡੋਂਗਾ ਵਿਹਲਾ ਕਰਕੇ ਦੇਣਾ ਆਪਾਂ ਯਾਰ ਇਹਦੇ ਵਿੱਚ ਮੁਹੱਬਤ ਚੈੱਕ ਕਰੋ ਸਾਜ ਜੀ ਮੁਹੱਬਤ ਹੈ ਹੋ ਕੇ ਵੇਖਣੀ ਪੈਣ ਦੀ ਮੁਹੱਬਤ ਰਹੀ ਨਹੀਂ ਵਿੱਚ ਇਹ ਆਈ ਮੇਰੇ ਵਾਸਤੇ ਸੀ ਹਾਏ ਹਾਏ ਵਾਹ ਵਾਹ ਵਾਹ, ਕਿਉਂਕਿ ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਸੀ। ਬੋਟੀ ਬੋਟੀ ਪੇ ਵੀ ਇੱਕ ਨਿਕਲੇ ਦਾਣੇ ਤੇ ਚੰਨ ਸਾਹਿਬ ਦਾ ਨਾਮ ਲਿਖਿਆ ਸੀ। ਉਹ ਵੇਖ ਇੱਕ ਤਾਂ ਹੁੰਦੇ ਨਾ ਇਹਦੇ ਦਾਣੇ ਨਿਕਲੇ ਤੇ ਛੋਟੀ ਪੈਂਸਲ ਨਾਲ ਸਾਰਿਆਂ ਦਾ ਆਪਣਾ ਨਾਂ ਲਿਖ ਲਿਆ ਕਹਿੰਦਾ ਦਾਣੇ ਦਾਣੇ ਤੇ ਮੇਰਾ ਨਾਂ ਲਿਖਿਆ ਜੀ ਵਾਹ ਬਾਈ ਉਹਦੇ ਕਿੰਨੇ ਦਾਣੇ ਬਣੇ ਤੇ ਗੇਮ ਪੂਰੀ ਕਰਨ ਡਿਆ ਡੱਬਿਆਂ ਵਾਲੀ ਇਹਦੇ ਦਾਣੇ ਨਿਕਲੇ ਮਿੱਠੇ ਦੇ ਤੇ ਜੇਬ ਚ ਪੁਲੀਆਂ ਪਾਈਆਂ ਕਹਿੰਦਾ ਮੈਂ ਦਾਣੇ ਪੁਲੀਆਂ ਪੂਰੀਆਂ ਕੁੱਲੀਆਂ ਦਾਣੇ ਮੂੰਹ ਤੇ ਦਾਣੇ ਦੀ ਲੈ ਆ ਮਿੱਠੇ ਡਰਾਮੇ ਨਹੀਂ ਮੈਨੂੰ ਪਤਾ ਤੁਸੀਂ ਰੋਟੀ ਅਗਲੀ ਵੀ ਲੈ ਜਾਣੀ ਆ ਹੁਣ ਇਹਦੇ ਨਾਲ ਕਿਤੇ ਬੋਟੀ ਨਾ ਖਾ ਲੈ ਟਿਸ਼ੂ ਆ ਇਹਦੇ ਨਾਲ ਕਿਤੇ ਚਾਰ ਬੂਟੀਆਂ ਕਰ ਜਿਓ ਲੜਕੇ ਕਹਿ ਪਾਣੀ ਪੂਰੀ ਦਾ ਵਕਫਾ ਵੀ ਰੱਖੋ ਵਿੱਚ ਯਾਰ ਪੀਤਾ ਤੇਰੇ ਸਾਹਮਣੇ ਮਿੱਠੇ ਤੂੰ ਕਿਉਂ ਨਹੀਂ ਖਾਂਦੇ ਸਾਜ ਜੀ ਖਾ ਲਓ ਫਿਰ ਤੁਸੀਂ ਇਹ ਰੋਟੀ ਦੇ ਹਿਸਾਬ ਨਾਲ ਤੁਸੀਂ ਪਾਣੀ ਨਹੀਂ ਪੀਂਦਾ ਪਾਣੀ ਤਾਂ ਤੁਹਾਨੂੰ 2 ਗਲਾਸ ਲੱਗੇ ਹੋਣੇ ਚਾਹੀਦੇ ਸੀਗੇ ਲੈ ਜਾ ਸਾਜ ਜੀ ਬਰਤਨ ਸਾਜੀ ਇਹ ਡੱਬਾ ਇੱਥੋਂ ਖਾਲੀ ਨਾ ਜਾਵੇ ਹੁਣ। ਨਹੀਂ ਜਾਂਦਾ ਤੇਰੀ ਦੁਆ ਮਾਸ਼ਾਅੱਲਾ ਪਾਣੀ ਜ਼ਿਆਦਾ ਪੀਣਾ ਜੀ ਉਹਨੂੰ ਇਹ ਕਿਸੇ ਤਰੀਕੇ ਨਾਲ ਰੱਜ ਜਾਓ ਮਗਰ ਸਾਹਿਬ ਤੋਂ ਬਾਅਦ ਸਾਜੀ ਤੁਸੀਂ ਵੀ ਕੁਝ ਭੇਜੋ ਗਰਮ ਕਰਕੇ ਲਿਆ ਥੋੜਾ ਅੱਛਾ ਸਾਜ ਜੀ ਜੇ ਪਤਾ ਨਹੀਂ ਬਸ ਕੀ ਤੁਸੀਂ ਥੋੜੀ ਸਪੀਡ ਵਧਾ ਲਓ ਤਰੀਕਾ ਤਾਂ ਜਮਣ ਡਈ ਹੈ ਤੁਸੀਂ ਫਟਾਫਟ ਵੱਡੀਆਂ ਫਲੀਆਂ ਪਾ ਕੇ ਖਾ ਜਾਓ ਅੱਲਾ ਹੀ ਖੈਰ ਕਰੇ ਭਾਈ 3 ਰੋਟੀਆਂ ਲਿਆਂਦੀ ਸੀ ਅੱਜ ਮੈਂ ਕਿਹਾ ਮੈਂ ਚਲੋ 3 ਸ਼ੋਅ ਕਰਨੇ ਕੋ ਮਗਰ ਤੱਕ ਸੁਣਾਗੇ ਇੱਧਰ ਵੇਖ ਹਰ ਸ਼ੋਅ ਦੀ ਰੋਟੀ ਦਾ ਕੀ ਕਹਿੰਦਾ 3 ਰੋਟੀ ਤਿੰਨ ਸ਼ੋਅ ਸੀ 3 ਰੋਟੀਆਂ ਸੀ ਮੈਂ ਕਿਹਾ ਜੀ ਮਗਰ ਤੱਕ ਲੜਨਾ ਅੱਜ ਲੱਗਦਾ ਤੂੰ ਤੇ ਬੇਵਕੂਫ ਆਪ ਅਸੀਂ ਐਡੀ ਜੰਬੋ ਬਿਰਿਆਨੀ ਲੈ ਕੇ ਆਏ ਜਿਹੜੀ ਮੂੰਹ ਨਾਲੋਂ ਲੱਥੇ ਨਾ ਉਸਤਾਦ ਜੀ ਨੂੰ ਦੱਸਿਆ ਹੀ ਨਹੀਂ ਚੁੱਪ। ਮਗਜ਼ ਆ ਰਿਹਾ ਵਾ ਹਾਂਜੀ ਮੇਰਾ ਤੂੰ ਆਪਣਾ ਵੀ ਕੁਝ ਮੰਗਾ ਲਾ ਉਹਨੂੰ ਇਹ ਹੀ ਸਮਝ ਕੇ ਨਹੀਂ ਮੇਰੀ ਜੀ ਮੈਂ ਆਪਣਾ ਹੁਣ ਇੱਥੋਂ ਨਿਕਲ ਕੇ ਮੰਗਾਵਾਂਗਾ ਹੁਣ ਕੁਝ ਬਣ ਕੇ ਆਪਣਾ ਮੰਗਾਵਾਂਗੇ ਮਿੱਠਾ ਬਰਿਆਨੀ ਤੇ ਰੇਤ ਪਾ ਖਾ ਲੈ ਕੋ ਮੰਗੇ ਨਾ ਮੈਨੂੰ ਹੁਣ ਮੈਂ ਕਾਵੇ ਅਗਲੇ ਦਾ ਮੂੰਹ ਤੋਂ ਫਾੜ ਦੇ ਮਤਲਬ ਕਿਸੇ ਦੇ ਅੰਡਰ ਰਹਿ ਕੇ ਨਾ ਰੋਟੀ ਨਾ ਲਿਆਵੇ ਬਣ ਕੇ ਲੈ ਅੰਦਰ ਨਹੀਂ ਹੁਣ ਉਸਤਾਦ ਜੀ ਕਿੰਨੀਆਂ ਰਹਿ ਗਈਆਂ 1.5 ਰਹਿ ਗਏ ਪਿੱਛੇ ਸਾਲਡ ਇੰਨਾ ਨਹੀਂ ਹੈਗਾ ਯਾਰ ਕੈਸਾ ਰੱਬ ਨੇ ਸਿਸਟਮ ਬਣਾਇਆ ਕਿ ਯਾਰ ਤੁਹਾਡਾ ਰਿਜ਼ਕ ਤੁਹਾਡੇ ਤੱਕ ਪਹੁੰਚ ਜਾਂਦਾ ਵਾ। ਹਾਂਜੀ ਹਾਂਜੀ ਭਾਵੇਂ ਮੋਟਰਸਾਈਕਲ ਤੇ ਪਹੁੰਚੇ ਮੈਂ ਬਾਰਿਸ਼ ਹੋਵੇ ਕਹਿੰਦਾ ਜੋ ਜਹਾਜ਼ 'ਚ ਪਹੁੰਚੇ ਹਾਂਜੀ ਔਰ ਜਿਸ ਤਰੀਕੇ ਨਾਲ ਇੱਥੋਂ ਲੰਗਰ ਪਕਾ ਕੇ ਕਈ ਚੀਜ਼ਾਂ ਪਕਾ ਕੇ ਲੋਕ ਦੁਬਈ ਜਾਣਾ ਕਿਸੇ ਨੇ ਯੂਕੇ ਜਾਣਾ ਕਿਸੇ ਨੇ ਇੱਥੋਂ ਪਕਾ ਕੇ ਲੈ ਜਾਂਦੇ ਲੈ ਨੇ ਜਾਂਦੇ।
ਫਰੀਜ਼ ਕਰਕੇ ਉੱਥੇ ਜਾ ਖਾ ਲੈ। ਇੱਥੋਂ ਪੱਕਿਆ ਯੂਕੇ ਖਾ ਰਿਹਾ ਹੁੰਦਾ ਬੰਦਾ। ਸਾਗ ਨਹੀਂ ਤੋਂ ਬੜਾ ਪਕਾਇਆ ਆਪੇ ਸਾਗ ਕੜੀ ਇਦਾਂ ਦੀਆਂ ਆਈਟਮਾਂ ਲੈ ਯਾਰ ਮਿੱਠੇ ਦਾਦਾ ਜੀ ਮੈਨੂੰ ਪਤਾ ਹੁੰਦਾ ਨਾ ਵੀ ਤੁਹਾਡੇ ਨਸੀਬਾਂ ਦਾ ਮੈਂ ਬਾਹਰ ਤੋਂ ਬਚਾਉਂਦਾ ਨਹੀਂ। ਦੋ ਮੈਂ ਰੋਣਾ ਗੁਰਕੀ ਦੇਣਾ ਮਿੱਠੇ ਯਾਰ ਬਸ ਅੱਲਾ ਅੱਲਾ ਖੈਰ ਕਰੇ ਤੈਨੂੰ ਰੱਬ ਜ਼ਿਆਦਾ ਦੇਵੇ ਯਾਰ। ਫਾਇਦਾ ਹੀ ਕੋਈ ਨਹੀਂ, ਤੁਸੀਂ ਕੁਝ ਲੈਣਾ ਯਾਰ ਦਾ ਫਾਇਦਾ ਤਾਂ ਮੇਰੇ ਤੱਕ ਪਹੁੰਚੇ। ਠੰਡਾ ਕਰ ਲਿਓ ਸਾਜੀ, ਫੂਨ ਘਮਾਨ ਲਿਓ। ਡਾਇਰੈਕਟ ਤੁਸੀਂ ਆਪਣੇ ਲਈ ਦੁਆ ਕਰੋ ਕਿਉਂਕਿ ਤੁਸੀਂ ਹੱਥੋਂ ਤੇ ਲੈ ਜਾਂਦਾ ਹੈ। ਆਹੋ ਵਿੱਚ ਪਾਇਆ ਜ਼ਰੂਰ ਪਾਉਣਾ। ਮੈਂ ਕਿਹਾ ਯਾਰ ਮਿੱਠੇ ਤੈਨੂੰ ਰੱਬ ਜ਼ਿਆਦਾ ਦੇਵੇ। ਕਹਿੰਦਾ ਫਾਇਦਾ ਕੋਈ ਨਹੀਂ, ਜਦੋਂ ਮੈਨੂੰ ਨੇ ਜ਼ਿਆਦਾ ਵੀ ਦਿੱਤਾ ਅੱਗੋਂ ਤੁਸੀਂ ਲੈ ਲਓ। ਤੁਸੀਂ ਜ਼ਿਆਦਾ ਨਹੀਂ ਤੁਸੀਂ ਇਹ ਦੱਸੋ ਵਿੱਚ ਕੋਈ ਨਿਯਮਤ ਘਟਤਾ ਨਹੀਂ, ਪ੍ਰੋਪਰ ਹਰ ਸ਼ੈ ਪੂਰੀ ਹੈ। ਮੈਨੂੰ ਦੱਸ ਦਿਓ ਕਿ ਮੈਂ ਘਰ ਜਾ ਕੇ ਉਹ ਕਿਲਾ ਸ਼ਿਕਵਾ ਯਕੀਨ ਤੇ ਹੋਇਆ ਨਹੀਂ ਖਾਧੀ ਹੈ। ਯਾਰ ਇਹਦੇ 'ਚ ਇੱਕ ਮੁਹੱਬਤ ਆ। ਹਾਂਜੀ ਹਾਂਜੀ ਉਹ ਘਟਣ ਡਈ ਅੱਗੇ ਨਾ ਦੇਖੋ ਤੁਸੀਂ ਕਿ ਮੈਂ ਘੂਰੀ ਪਾਉਣ ਡਿਆ ਰੋਟੀ ਇਹ ਤੇ ਦਾਨ ਤੋਂ ਰੋਟੀ ਲਗੋ ਕੇ ਰੱਖੀ ਜੀ। ਅੱਲਾਹ ਪਾਕ ਦਿੰਦਿਆਂ ਦਿੰਦਾ ਮਿੱਠੇ। ਮੈਂ ਦਿਲ ਬੈਠਾ ਉਹ ਤੇਰੇ ਤੇ ਨਹੀਂ ਲਾਗੂ ਗੱਲ, ਉਹਨੂੰ ਕਹੀ ਜਾਂਦਾ ਨਹੀਂ ਉਹ ਹੁਣ ਕਹਿ ਲਿਆ ਨਾ, ਐਸਾ ਟਾਈਮ ਹੋਏ ਤੇ ਨਾ ਇਹ। ਯਾਰ ਲੇਕਿਨ ਕਾਲੂ ਮੈਂ ਇੰਨੀ ਚਾਹਤ ਨਾਲ ਉਸਤਾਦ ਜੀ ਨੂੰ ਰੋਟੀ ਖਾਂਦੇ ਪਹਿਲੇ ਨਹੀਂ ਦੇਖਿਆ। ਹਾਂਜੀ ਇੰਨੀ ਚਾਹ। ਪਤਾ ਨੀ ਤੁਸੀਂ ਕਿਉਂ ਨਹੀਂ ਵੇਖਿਆ, ਮੈਂ ਵੀ ਪਹਿਲੇ ਵੇਖਿਆ, ਮੈਂ ਵੀ ਅੱਜ ਹੀ ਦੇਖਣ ਆ ਗਈ ਯਾਰ। ਔਰ ਮੈਂ ਅੱਲਾ ਰੱਖੇ ਕਰ ਅੱਗੋਂ ਤੋਂ ਇhtiyat ਕਰਾਂਗਾ। ਹਰ ਬੁਰਕੀ ਤੋਂ ਬਾਅਦ ਮਾੜੀ ਜੀ ਉਂਗਲ ਚੁੰਮ ਵੀ ਰਹੇ, ਪਤਾ ਨਹੀਂ ਕੀ ਗੱਲ। ਨੇ ਉਹਨਾਂ ਤੇ ਦਿਲ ਰੱਖਿਆ, ਮਿੱਠੇ ਦਾ ਦਿਲ ਨਾ ਟੁੱਟੇ, ਇਹਨੇ ਚਾਹਤ ਨਾਲ ਲਿਆਇਆ। ਬੇਸਿਕਲੀ ਸ਼ੋਰਵੇ ਡੁੱਬਦੀ ਆ। ਮੈਂ ਅੱਗੋਂ ਤੋਂ ਰੋਟੀ ਬਣ ਕੇ ਵੀ ਲਿਆ, ਨੁੱਕਰ ਤੋਂ ਸਬਜ਼ੀ ਲੈ ਉਹਨੂੰ ਫੜਾ ਕੇ ਆਉਣੀ। ਉਹਦੇ ਕੋਲ ਜਾ ਕੇ ਖਾ ਲਿਆ ਕਿ ਤੂੰ ਪਾਰਕ ਚ ਬਹਿ ਕੇ ਖਾਣੀ। ਬਾਸ਼ਾ ਲੋਕ ਵਾਲਾ ਹਿਸਾਬ ਕਰਾਂਗੇ, ਪੀਸੀਆਰ ਤੇ ਜਾ ਕੇ ਰੋਟੀ ਖਾ ਕੇ ਪਤਾ ਟਾਈਮ ਬਹੁਤ ਹੋ ਗਿਆ, ਜਦੋਂ ਕੋ ਗਿਆ ਤੇ ਉਹ ਖਾ ਗਿਆ, ਉਹ ਤੇ ਮੈਂ ਖਾ ਲਈ। ਨਹੀਂ ਉਹਨੇ ਕਿਹਾ ਯਾਰ ਤੇਰਾ ਉਸਤਾਦ ਆਇਆ ਝੁਕਾ ਕੇ। ਔਰ ਦਿਲ ਕਰ ਉਸਤਾਦ ਉੱਥੇ ਜਾ ਕੇ ਖਾ ਲਈ। ਉਸਤਾਦ ਸਰੀਨਾ ਰੋਟੀ ਕਹਣਾ ਮਿੱਠਾ ਰੋਟੀ ਫੜਾ ਕੇ ਦੇ ਦੀ ਆ। ਇਹ ਕੀਦਤ ਹੁੰਦੀ ਮਿੱਠੇ, ਹਾਂਜੀ ਅਕੀਦਤ ਹੈ। ਜਿਹੜੀ ਦੂਜੀ ਰੋਟੀ ਚੁੱਕੀ ਹੈ ਹਾਂਜੀ ਇਹ ਬਦੀਦਤ ਆ। ਮੇਰੀ ਵਿੱਚ ਨੀਅਤ ਆ। ਨਹੀਂ ਉਸਤਾਦ ਜੀ ਨੇ ਦਵਾ ਦੇ ਦਿੱਤੀ ਇਹਨਾਂ ਕਿ ਜਾ ਮਿੱਠੇ ਤੈਨੂੰ ਅੱਲਾ ਜ਼ਿਆਦਾ ਦੇਵੇ, ਇਹ ਤੋਂ ਵੱਡੀ ਕਿਹੜੀ ਗੱਲ। ਅਰੇ ਉਹ ਕਿਆ ਭਾਜੀ ਇਹ ਦੁਆ ਆਪਣੇ ਵਾਸਤੇ ਹੀ ਆ, ਇਹ ਵੀ ਉਹਨਾਂ ਦੇ ਫਾਇਦੇ ਦੀ ਆ। ਜਦੋਂ ਅਗਰ ਮੈਂ ਜ਼ਿਆਦਾ ਲਿਆਉਣਾ ਵੇ ਇਹਨੇ ਫਿਰ ਸਰਨਾ ਵਾ। ਮਿੱਠੇ ਨੂੰ ਦੁਆ ਦਿੱਤੀ, ਜਾ ਮਿੱਠੇ ਤੈਨੂੰ ਸੱਤੇ ਹੀ ਹਾਰ ਆਈ। ਇਹ ਮਗਰ ਪੂਰਾ ਆਉਣ ਡਿਆ ਜੀ। ਬੜੇ ਚੀਜ਼ਾਂ ਬਾਅਦ ਅੱਜ ਘਰੋਂ ਰੋਟੀ ਲਿਆਇਆ ਅੱਡੀ ਕੋਈ ਬੈਗ। ਇਹ ਮਗਰ ਕਿਤੇ ਟੋਪੇ ਵਾਲੀ ਸਾਈਡ ਤੋਂ ਆਉਣ ਡਿਆ। ਵੈਸੇ ਮਾਸ਼ਾਅੱਲਾ, ਮੈਂ ਕੈਂਸਲ ਕਰਤਾ ਜਦੋਂ ਰੋਟੀ ਆ ਗਈ ਸੀ। ਫਿਰ ਖਾ ਲਈ ਹੁਣ ਕੀ ਕਰ। ਵੈਸੇ ਮਾਸ਼ਾਅੱਲਾ ਸਾਜੀ ਤੁਸੀਂ ਤਾਂ ਕਦੀ ਰਜੀਵੀ ਰੋਟੀ ਖਾਧੀ ਨਹੀਂ। ਵਾਹ ਵਾਹ, ਬੜੇ ਦਿਨ ਹੋ ਗਏ। ਉਸਤਾਦ ਜੀ ਤੁਸੀਂ ਬੁਰਕੀ ਤੋਂ ਬਾਅਦ ਬੁੱਲਾਂ ਤੇ ਜ਼ਬਾਨ ਕਾ ਤੋਂ ਫੇਰਦੇ, ਮੈਨੂੰ ਤਾਂ ਇਹ ਉਹ ਨਹੀਂ। ਯਾਰ ਤੂੰ ਕਿਹੜੇ ਪਾਸੇ ਤੇਰੀ ਮਿਹਰਬਾਨੀ ਆ ਜੇ ਇਸ ਤਰ੍ਹਾਂ ਦੋ ਰੋਟੀਆਂ ਚਲੀਆਂ ਗਈਆਂ ਜਾਣ ਦੇ। ਮੈਂ ਪਹਿਲੀ ਰੋਟੀ ਤੇ ਤੂੰ ਮੈਨੂੰ ਦੂਜੀ ਐਂਡ ਰੋਟੀ ਤੇ ਬਿਸ ਕਰ ਰਿਹਾ। ਇਹਨੇ ਜ਼ਿੰਦਾ ਬੱਕਰੇ ਜੋ ਮਗਜ਼ ਕੱਢ ਕੇ ਉਹ ਕੈਬ ਦਿੱਤੀ ਹੋਈ। ਉਹ ਜਾਲੀਏ ਟੋਪੀ ਪਾ ਕੇ ਫਿਰਨੇ ਅੱਜ ਲਗਾ ਲੈ ਲਜਵਾ ਪੜ ਚੱਲਾ। ਤਾਜ ਨੂੰ ਮਜ਼ਾ ਆ ਰਿਹਾ, ਪਸੀਨਾ ਆ ਰਿਹਾ ਮੱਥੇ ਤੇ। ਅੱਲਾ ਖੈਰ ਇਹ ਕਰੇ। ਖਿੱਚ ਕੇ ਗੱਲਾਂ ਕਰਦਾ ਇਦਾਂ ਦੀਆਂ। ਔਰ ਮੈਨੂੰ ਮਜ਼ਾ ਆ ਰਿਹਾ ਵੀ ਮਾਸ਼ਾਅੱਲਾ। ਯਾਰ ਜਿਹਨੇ ਪਕਾਇਆ ਹੋਊਗਾ ਉਹਨੂੰ ਪਤਾ ਸੀ ਕਿ ਅੱਜ ਉਹਨੇ ਹੀ ਖਾਣਾ ਜਿੱਦੀ ਮੈਂ ਪਕਾ ਰਹੀ। ਹਾਏ ਕੀ ਉਹ ਤਾਂ ਭਾਫ ਵੀ ਨਹੀਂ ਲਵੇ ਟੱਕਰੀ। ਸਾਡੇ ਤੱਕ ਤਾਂ ਸਮੈਲ ਵੀ ਨਹੀਂ ਆਉਂਦੀ, ਖੁਸ਼ਬੂ ਵੀ ਨਹੀਂ ਆਉਂਦੀ। ਔਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬੋਟੀਆਂ ਕਿੰਨੀਆਂ ਸੀ ਵਿੱਚ, ਕਿਹੜੀ ਕਿਹੜੀ ਬੋਟੀ ਸੀਗੀ। ਖਾਂਦਾ ਉਸਤਾਦ। ਯਾਰ ਮੈਂ ਤੇਰੇ ਸਾਹਮਣੇ ਖਾਲੀ ਕਰ ਕਰ ਰੱਖਣ ਤੇ ਦਿਆਂ। ਮਾਸ਼ਾਅੱਲਾ ਇਹ ਮੈਨੂੰ ਇਦਾਂ ਹੀ ਕਹਿੰਦਾ ਸਾਡੀਆਂ ਘਰ ਵਾਪਸ ਕਰਤੀਆਂ ਮੈਂ ਮੁਰਗਾ ਪਾਉਣਾ ਜਾ ਕੇ ਮੈਂ। ਵਾਹ, ਇਹ ਪਾਉਣਾ ਵਾ ਇਹਨਾਂ ਖਾ ਜਿਓ ਪਾਣੀ ਨਾਲ ਕਿਦਾਂ ਖਾ ਜਿਓ ਵੀ। ਅੱਲਾ ਖੈਰ ਕਰੇ ਕਿਤੇ ਬਰਾਂਡਾ ਹੀ ਰੌਣ ਲੱਗੇ ਇੰਨੀ ਭੁੱਖ ਸੀਗੀ। ਨਾ ਯਾਰ ਬਾਕੀ ਫਿਰ ਮਿੱਠੇ ਅੱਲਾ ਹਾਂ ਤੂੰ ਵੀ ਖਾ ਯਾਰ। ਤੇ ਉਹ ਮਿੱਠਾ ਸਾਰੇ ਥੋੜੇ ਮਿੱਠੇ ਨੂੰ ਨਹੀਂ ਬਸ ਯਾਰ ਬਸ ਇਹਨੇ ਮਿੱਠਾ ਲਿਆਇਆ, ਉਹਨੂੰ ਵੀ ਆਹੋ ਬਸ ਨਹੀਂ। ਖਾ ਉੱਠ। ਹਲੇ ਪਾਣੀ ਪਿਓ ਨਾ ਖਾਇਓ। ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ ਕੋਲ ਬੋਲਾ ਚਾਹ ਨਾਲ ਪੀ ਲਈ। ਹਾਂ ਚਾਹ ਨਹੀਂ ਮੈਂ ਬਾਤ ਦੋ ਬੁਰਕੇ ਮਿੱਠੇ। ਇਹਨੇ ਸਾਡੀ ਦੇਸੀ ਕਣਕ ਦੀ ਰੋਟੀ ਹੈ, ਨਾ ਛੱਡਿਓ, ਨਾ ਛੱਡਿਓ ਰੋਟੀ ਬਸ ਦੇਸੀ ਨਹੀਂ ਕਣਕ ਦੀ। ਉਹ ਨਾ ਸੋਚ ਜ਼ਬਰਦਸਤੀ ਕਰੋ, ਇਹਨੇ ਖਾ ਜਾਣੀ ਆ। ਨਹੀਂ ਬਾਕੀ ਚਾਹ ਦੇ ਨਾਲ ਖਾ ਲਾਂਗਾ। अब मगज भी तैयार है, ਉਹਦਾ ਨਾਨ ਨਹੀਂ ਅੱਛਾ ਲੱਗੇ। ਤਾਂ ਜੀ ਬਰਤਨ ਸਾਫ਼ ਕਰੀਦਾ ਹੁੰਦਾ ਵਾ। ਉਹਦੇ ਦੇ ਕਿਹੜੇ ਕੰਮ ਲੱਗੇ ਲੈ ਕਰ ਬਰਤਨ ਦਿੱਤੇ। ਤਾਂ ਸਾਫ਼ ਕਰੋ, ਤੁਹਾਡੀ ਮਿਹਰਬਾਨੀ। ਮੈਂ ਕਹਿੰਦਾ ਡੌਂਗਾ ਘਰ ਲਾ ਜੀ ਭਾਵੇਂ ਸਿੱਧੇ ਸਾਫ਼ ਕਰ ਦੂਗੀ, ਢੋਏ ਦਊਗੀ, ਜਾਲੀ ਮਾਰ ਦੂ ਮੜੀ ਜੀ। ਔਰ ਦੇਖੋ ਲੈ ਮਸਾਲਾ ਤੇ ਸਾਫ਼ ਕਰੋ ਵਿੱਚੋਂ। ਉਧਰ ਨੂੰ ਅੱਛਾ ਇਹਦਾ ਚੰਗੀ ਤਰ੍ਹਾਂ ਦਾ। ਮੈਂ ਕਹਿੰਦਾ ਜੀ ਰੱਖ ਲਓ, ਨਵਾਂ ਡੱਬਾ ਲੈ ਲਓ, ਬਹੁਤਾ ਸਾਫ਼ ਉਹੀ ਹੋਣਾ ਵਾ। ਨਹੀਂ ਗਾਲੂ ਸਹੀ ਕਹਿ ਰਹੇ ਆ। ਅੱਲਾਹ ਜੀ ਸਾਡੀ ਅਕਬਰ। ਇਹ ਸਾਫ਼ ਕੱਢਿਆ ਵੀ 8 ਪੈਰਾ ਰੋਟਾ ਖੋਲਿਆ ਭਾਜੀ। ਅੱਲਾਹ ਮੈਂ ਅਕਬਰ। ਕਰ ਯਾਰ। ਚਾਂਪਾਂ ਤਾਂ ਰਹਿ ਗਈਆਂ ਸੀ ਵਿੱਚ, ਹੈ ਚਾਂਪਾਂ। ਲਚਾਂਪ ਇੰਦਰ ਵੇਦਾ ਇਹ ਕੈਨ ਕੱਢ ਕੇ ਰੱਖੀ ਆ ਇਹ ਹੱਥ ਸਹੀ ਜਾਣ ਦੇ ਅੰਦਰ। ਮਾਸ਼ਾਅੱਲਾ ਅੱਗੇ ਤੁਸੀਂ ਇਹਨੇ ਕਰਾ ਕੇ ਖਾਧੀ ਨਹੀਂ ਸਾਜੀ। ਅਸੀਂ ਬੜਾ ਸਫ਼ਰ ਤਾਂ ਕੀਤਾ ਵਾ ਯਾਰ ਜਾਂ ਫਿਰ ਮੈਂ ਇਹ ਰੋਟੀ ਬਹੁਤੀ ਉੱਪਰ ਆਈ ਕਿ ਨਜ਼ਰ ਆਈ ਆ। ਘਰ ਦੀ ਰੋਟੀ ਹੈ ਮਿੱਠੀ, ਹਾਂਜੀ ਘਰ ਦੀ। ਘਰ ਵੀ ਇੱਕ ਡੇਢ ਘਰੋਂ ਇੰਨੀਆਂ ਤਾਂ ਆਉਂਦੀਆਂ ਇੱਕ ਡੇਢ ਹੀ ਖਾਂਦੇ। ਯਾਰ ਇਹ ਤੇਰੀ ਘਰ ਦੀ ਰੋਟੀ ਸੀ ਹਾਂਜੀ ਤੇ ਇਹ ਮੈਂ ਖਾਣੀ ਸੀ। ਹਾਏ ਹਾਏ ਇਹਦੀ ਲਜ਼ਤ ਨਾਲ ਖਾਲ ਵਿੱਚ ਕਿਤੇ 9 ਪਾਸ ਨਿਕਲ ਆਈ ਵੀ ਇਹਦੀ ਲਜ਼ਤ ਯਾਰ ਆਪਣਾ ਪੰਨ ਸੀਗਾ ਵਿੱਚ। ਯਾਰ ਜਿਹੜੀ ਆਪਣੇ ਘਰੋਂ ਆਉਂਦੀ ਉਹ ਇਹਨੇ ਆਪਣੇ ਪਾਨਾ ਨਹੀਂ ਖਾਂਦੇ। ਦੇਖਿਆ ਹੀ ਆ ਵੀ ਮਤਲਬ ਕਾਸ਼ੀ ਲੈ ਕੇ ਨਹੀਂ ਆਉਂਦਾ ਹੁੰਦਾ।
ਬਸ ਠੀਕ ਆ ਮੈਂ ਪੁੱਛਾਂਗਾ ਬੇਗਮ ਨੂੰ ਕਿ ਕੀ ਐਸਾ ਪਾਤਾ ਵਿੱਚ ਡੱਬਾ ਇੰਜ ਹੀ ਸਾਫ਼ ਹੋਣਾ ਚਾਹੀਦਾ ਵਿੱਚ ਕਿਹੜੀ ਬੋਟੀ ਐਸੀ ਆ ਗਈ ਜਿਹੜਾ ਅੱਛਾ ਕਾਲੂ ਹਿਸਾਬ ਨਾਲ ਵੇਖ ਰਿਹਾ ਵੀ ਮੇਰੇ ਲਈ ਵੀ ਕੁਝ ਛੱਡਿਆ ਕਿ ਨਹੀਂ ਡੱਬਾ ਨਹੀਂ ਸਾਫ਼ ਮੈਂ ਨਹੀਂ ਉਹ ਖਾਂਦਾ ਅੱਲਾ ਦੇ ਬੰਦਿਆ ਤੂੰ ਪਾ ਚੱਲ ਤੂੰ ਇੱਥੇ ਹਫਤਾ ਕਰਿਆ ਤੈਨੂੰ ਲੱਗੂ ਪਤਾ ਵੀ ਇਹ ਕੀ ਖਾਈ ਜਾਂਦੇ ਆ ਹੱਡੀਆਂ ਨੇ ਖਾਣੀਆਂ ਇਹਨਾਂ ਕੋ ਕਸਮ ਲੈ ਲਾ ਉਹ ਯਾਰ ਉਲਟੀ ਜਿਹੜੀ ਰੋਟੀ ਜੋ ਖਾ ਕੇ ਤੇਰੇ ਪੁਰਾਣੀ ਯਾਰ ਹਲਕੀ ਜਿਹੀ ਭੇਜੀ ਆ ਚੀਨੀ ਪਾਈ ਆ ਘੂਗੂ ਜਿਹਾ ਆਪਣਾ ਅੰਦਰ ਹਾਂ ਤੇ ਕੁਛ ਹੋਇਆ ਕੁਛ ਤੈਨੂੰ ਕੀ ਹੋਣਾ ਉਹ ਨਾਲ ਖਲੋਤੇ ਬੰਦੇ ਨੂੰ ਆਲਕਸ ਆਉਂਦੇ ਤੇ ਮੈਨੂੰ ਆਪਣੇ ਆਪ ਤੋਂ ਕਰਿਆ ਤਾਂ ਲੱਗਾ ਕਾਲੂ ਠੀਕ ਹੈ ਜਾਂ ਹੋਰ ਇੱਕ ਬੁਰਕੀ? ਹਾਂ ਜੀ ਕੀ ਕਰਦੇ ਤੁਸੀਂ ਉਹ ਯਾਰ ਇੱਕ ਮੁਰਕੀ ਹੋਰ ਰਿਜ਼ਕ ਤਾਂ ਜ਼ਿਆ ਨਹੀਂ ਹੋਣਾ ਚਾਹੀਦਾ। ਹਾਂਜੀ ਨਹੀਂ ਹੋ ਦਿੰਦਾ ਕਾਲੂ ਹਾਂਜੀ ਇੰਨਾ ਕੁ ਗੰਦਾ ਰਹਿਣ ਤੋਂ ਮੈਂ ਕਹਿੰਦਾ ਡੱਬਾ ਵਾਪਸ ਕਰਨ ਚਲਾ ਦੁਕਾਨ ਵਾਲੇ ਨੂੰ ਵੀ ਯਾਰ ਤੇ ਕੋਈ ਡੱਬਾ ਸਹੀ ਨਹੀਂ ਖੁੱਲਾ ਸਾਡੀਆਂ ਰੋਟੀ ਇੰਨੇ ਕੁ ਛੱਡ ਤੋਂ ਚਨੇ ਪਏ ਰਾਤ ਦੇ ਕਾਲੂ ਜਾਣੇ ਤੇ ਚਨੇ ਜਾਣੇ ਥੱਲਾ ਸਾਫ਼ ਕਰੋ ਨਾ ਚੰਗੀ ਤਰ੍ਹਾਂ ਇਹਦਾ ਥੱਲਾ ਥੱਲਾ ਅੱਲਾਹੁ ਅਕਬਰ ਉਹ ਥੱਲਾ ਤੋਂ ਤੋੜ ਕੇ ਨਵਾਂ ਲਵਾ ਲਿਆ ਐ ਰੋਟੀ ਮਕਾਓ ਨਾ ਹਲਕਾ ਤਲਾ ਮਾਰ ਦਿਓ ਡੱਬੇ ਨੂੰ ਮੈਂ ਕਹਿੰਦਾ ਫੇਰ ਇਤਨਾ ਖਾਓ ਪੋਣੇ ਨਾਲ ਫੇਰ ਸਹੀ ਸਾਫ ਇਹ ਬਾ ਯਾਰ ਕਾਲੂ ਨੇ ਕਿਹੜਾ ਮੈਨੂੰ ਹਾਏ ਹਾਏ ਕਦੀ ਕਦੀ ਕਹਿਣਾ ਮੈਂ ਕਹਿੰਦਾ ਮੈਂ ਤੁਹਾਨੂੰ ਇਹਨੇ ਕਿ ਛਣੇ ਮਗਾ ਦਿੰਦਾ ਪੋਣੇ ਨੂੰ ਘਿਓ ਲਵਾ ਕੇ ਫੇਰ ਵੀ ਖਾਈ ਲਓ ਤੂੰ ਆਲ ਫੋਲ ਕਿਉਂ ਗਿਆ ਯਾਰ? ਫਿਰ ਪਹਿਲੇ ਰੋਕ ਦਿੰਦਾ ਤੂੰ। ਹੁਣ ਤੂੰ ਬਗੈਰਤੀ ਕਰਨੇ ਆ, ਤੇਰੀ ਸਾਹ ਤੇ ਤੇਰੀਆਂ ਅੱਖਾਂ ਤੋਂ ਲੱਗਣ ਆ ਵੀ ਤੂੰ ਮਰਿਆ ਪਿਆ ਅੰਦਰੋਂ। ਸਾਰੀ ਇਹ ਖੁਸ਼ ਨਹੀਂ ਹੈਗਾ ਕੁਛ ਨਹੀਂ ਹੈਗਾ। ਹਾਂ ਰੋਟੀ ਖਾਦੀ ਹੈ ਨਹੀਂ ਨਹੀਂ ਇਸ ਗੱਲ ਨੂੰ ਤੁਸੀਂ ਸਾਰੇ ਐਗਰੀ ਕਰਦੇ ਕਾਹਨੂੰ ਦੇ ਯਾਰ। ਤਾਂ ਜੀ ਹਜੇ ਦਿਖਾਉਣਾ ਮੈਂ ਤੁਹਾਨੂੰ ਨਜ਼ਰ ਨਹੀਂ ਆ ਦੇਖੋ ਅੱਛਾ ਉਹ ਨੁਕਰਾ ਐਂ ਸਾਰੀਆਂ ਯਾਰ ਨਾਜ਼ਰੀਨ ਨੇ ਚੈੱਕ ਕਰੋ ਯਾਰ। ਯਾਰ ਕੀ ਉਹ ਰਹਿੰਦਾ ਹਜੇ ਸਾਰੀ ਥੋੜਾ ਪਾਣੀ ਪਾ ਕੇ ਨਾ ਇਹ ਇੰਨੀ ਕੁ ਆਪ ਉਠੋ ਭਾਈ, ਉਹਨਾਂ ਨੂੰ ਸਮਝ ਨਹੀਂ ਆਉਂਦੀ ਆਪ ਇਹ ਬਾ ਜੇ ਪਾਣੀ ਨਾ ਹੁੰਦਾ ਕਰਕੇ ਦੇਖੋ ਨਹੀਂ ਤੇ ਰੋਟੀ ਉਹ ਵੀ ਚਲੀ ਇਹ ਜੇ ਬਾ ਭਾਜੀ ਦੇਖੋ ਹਲਕਾ ਫੁਲਕਾ ਜੇ ਕੋਈ ਸਾਬਣ ਸੁਬੜ ਪਿਆ ਨਹੀਂ ਤੇਰੇ ਨੇ ਆ ਕਰਦਿਆਂ ਕਰਾਂਦੇ ਆ ਵੀ ਲੈ ਜਣੀ ਨਿੱਕੀ ਜਿਹੀ ਖੰਨਾ ਜਿਹਾ ਠੀਕ ਹੈ ਦਿਖਾਓ ਜ਼ਰਾ ਇੱਕ ਮਿੰਟ ਆ ਜਾਣਾ ਹੁਣ ਜ਼ਰਾ ਮੈਨੂੰ ਪੂਰੀ ਫਿਨਿਸ਼ਿੰਗ ਕਰਨਾ। ਮੈਂ ਇੰਨਾ ਕੁ ਤਾਂ ਖਾਵਾਂ, ਕਸਮ ਤਾਂ ਦਊਂਗਾ ਮੈਂ ਵੀ ਖਾਧੀ ਹੈ। ਤਾਂ ਲੈ ਦੇਗਾ ਕੰਮ ਓਕੇ ਦਿਖਾਓ ਜ਼ਰਾ ਇੱਧਰ ਉਸਤਾਦ ਜੀ ਸੁਭਾਨ ਅੱਲਾਹ ਉਹੀ ਵਾਹ ਚਲੋ ਮੈਂ ਕਹਿ ਦਾਂਗਾ ਕਿ ਸਰੋਂ ਦਾ ਤੇਲ ਪਾਇਆ ਸੀ। ਕੀ ਬਾਤ ਹੈ। ਵਾਹ, ਬਸ ਵਾਹ ਮਾਸ਼ਾਅੱਲਾ ਸੁਭਾਨ ਅੱਲਾ ਕਿਆ ਕਹਿ ਇਹ ਅੱਜ ਦੀ ਉਸਤਾਦ ਜੀ ਤੁਹਾਡੀ ਇਹ ਤਾਂ ਤੁਸੀਂ ਨਾ ਨੇਕੀ ਕੀਤੀ ਭਾਂਡੇ ਧੋਣ ਵਾਲੇ ਤੇ ਨਹੀਂ ਉਹਨਾਂ ਦੱਸ ਨੂੰ ਨਹੀਂ ਧੋਣਾ ਪਏਗਾ। ਹੋ ਕਾਕਾ ਹਾਂਜੀ ਲਾਹੌਰ ਇਸ ਕੰਮ ਨੂੰ ਅੱਜ ਹੀ ਕਹਿੰਦੇ ਆ ਲੈ ਕਿ ਇੱਕ ਬੰਦੇ ਨੂੰ ਹੱਤਾ ਕਰ ਦੇਣਾ ਉਹਦੀ ਹਰਸ਼ਾ ਲੈ ਦੇ ਜਾਣੀ ਤੇ ਅੱਜ ਹੀ ਆ ਪਾਣੀ ਲਿਆਵਾਂ ਸਾਡੇ ਕਾਗਜ਼ਾਂ ਦੀ ਟੈਸਟ ਕਰਦੀ ਆ। ਯਾਰ ਇਹ ਅੱਜ ਹੀ ਵੇਖ ਸਪੈਸ਼ਲ ਮਗਜ਼ ਮੰਗਾਇਆ ਉਹ ਛੱਡ ਕੇ ਤੇ ਕੀਆ ਕਰਦਾ ਇਹ ਵੀ ਇਹ ਉਸਤਾਦ ਜੀ ਇਹ ਅੱਜ ਹੀ ਨਹੀਂ ਉਹ ਜਿੱਥੇ ਮਗਲ ਛੱਡਿਆ ਵੀ ਛੱਡ ਦਿੰਦੇ ਕੋਈ 1800 ਰੁਪਏ ਦਾ ਆਰਡਰ ਆ ਹਾਂਜੀ ਸਾਨੂੰ ਉਹਦਾ ਤੇ ਮੈਂ ਉਹ ਛੱਡ ਕੇ ਤੇ ਵੇਖ ਲਾ। ਨਹੀਂ ਤਾਂ ਜਿਹੜਾ ਮਗਜ਼ ਆ ਰਿਹਾ ਉਹ ਚੋਂ ਮਿਲੇਗਾ ਮਿੱਠੇ ਨੂੰ ਕੋਈ ਥੋੜਾ ਬਹੁਤ ਕੱਖ ਵੀ ਨਹੀਂ ਸੋਚੀ ਵੀ ਨਾ ਥਾਂ ਬੜਾ ਲੱਗ ਜਾਣਾ ਵਾ ਸਰ ਜਾਣਾ ਹੀ ਕਿਸੇ ਨੇ ਨਹੀਂ। ਇੱਕ ਸ਼ੋਅ ਮਿਸ ਕਰਦੇ ਨੇ ਹਾਂ ਸਾਲਨ ਨੂੰ ਕੋਲੇ ਤੈਨੂੰ ਪਤਾ ਨਹੀਂ ਮਗਜ਼ ਕਿੰਨਾ ਫੇਵਰਟ ਹੈ ਇਹਨਾਂ ਦਾ। ਉਸਤਾਦ ਜੀ ਤੁਹਾਡੇ ਜ਼ਰਫ ਨੂੰ ਸਲਾਮ ਆ ਯਕੀਨ ਕਰੋ ਵਾਹ ਵਾਹ ਕੀ ਮਿੱਟੀ से जुड़े हुए ना ਆ ਦੇਖੀ ਸਾਡੀ ਮਿੱਟੀ से जुड़े हैं ना तो रोटी नहीं जुड़े देंगे मिट्टी से जुड़े हो कहते हैं। ਇਹ ਨਹੀਂ ਦੇਖਿਆ ਕਿ ਯਾਰ ਇੱਕ ਘਟਿਆ ਬੰਦਾ ਕੋਈ ਰੋਟੀ ਲੈ ਕੇ ਨਹੀਂ ਯਾਰ। ਨੀਚ ਆਦਮੀ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ, ਰੋਟੀ ਨਹੀਂ ਦੇਖਿਆ, ਮੇਰੇ ਤਾਂ ਦੇਖਦੇ ਬਣੇ। ਮੈਂ ਕੁੱਤਿਆ ਤੈਨੂੰ ਨਹੀਂ ਵੇਖਿਆ, ਮੈਂ ਤੇਰੇ ਪਕਵਾਨ ਦਾ ਮੂੰਹ ਮਾਰਿਆ ਮੈਨੂੰ। ਹਾਂਜੀ ਤੇਰਾ ਨਹੀਂ ਤੇਰੇ ਸਾਈਂ ਹਲਕੇ ਜਿਹਾ ਸਾਹਮਣੇ ਵੀ ਦੇਖ ਲੈਂਦਾ ਮੈਂ ਇੱਥੋਂ ਆਜੂ ਪਿੱਛੇ ਹੈ ਵਾਪਸ ਆਜੂ ਪਿੱਛੇ ਵਾਪਸ ਉਹ ਲੈ ਉਹ ਜਲ ਗਿਆ ਉਹ ਦੇਖ। ਮੈਂ ਉਹ ਪਾਣੀ ਪੀ ਕੇ ਵਾਵਾ ਕਿੱਥੇ ਯਾਰ ਤਾਜ਼ੀ ਰੋਟੀ ਖਾਵੇ ਨਾ ਮੇਰੇ ਚ ਅਲਸਰ ਬਣ ਜਾਂਦਾ। ਇਹ ਬੇਈ ਨਾ ਖਾਵੇ ਸੈਟ ਨਹੀਂ ਹੋ ਜਾਂਦੇ ਲੱਖ ਸ਼ੁਕਰ ਅੱਲਾ ਯਾ ਅੱਲਾ ਤੇਰਾ ਕਰੋੜ ਸ਼ੁਕਰ ਆ। ਸ਼ੁਕਰ ਲੈ ਬਸ ਆ ਚਾਹੀਦੀ ਹੁੰਦੀ ਹੈ ਹਾਂ ਜਾਂ ਆ ਦੋ ਕੱਪੜੇ ਚਾਹੀਦੇ ਹੁੰਦੇ ਆ ਜਾਂ ਗੱਡੀ ਚੰਗੀ ਹੋ ਜੇ ਕੱਲ ਤੋਂ ਲਿਆਓਗੇ ਜਾਂ ਘਰ ਬਾਈਕ ਮਰਲੇ ਦਾ ਅੱਛਾ ਡਬਲ ਸਟੋਰੀ ਬਣ ਬਸ ਇਨਸਾਨ ਦੀ ਆ ਜ਼ਰੂਰਤ ਆ। ਇਹਦੀਆਂ ਡਿਮਾਂਡਾਂ ਏਸੀ ਲੱਗੇ ਹੁਣ ਸਾਰੇ ਪਾਸੇ ਯਾਰ ਗੱਲ ਕੋਈ ਹੋਰ ਹੈਵੀ ਬਾਈਕ ਖੜੀ ਹੋਵੇ ਲੈ ਆ ਜ਼ਰੂਰਤ ਆ ਇਨਸਾਨ ਕੋਈ ਹੋਰ ਗੱਲ ਕਿਹੜੀਆਂ ਇੰਨੀਆਂ ਕਿੱਥੇ ਲੈ ਜਾਣਾ ਇੰਨਾ ਪੈਸਾ। ਅੱਗੇ ਠੀਕ ਹੈ। ਸਵਿਮਿੰਗ ਪੂਲ ਬਣਿਆ ਸਵਿਮਿੰਗ ਪੂਲ ਬਣਿਆ ਹੋਵੇ, ਸੋਨੇ ਦੀ ਘੜੀ ਪਾਈ ਹੋਵੇ, 4 ਤੋਲੇ ਦੀ ਚੈਨ ਪਾਈ ਹੋਵੇ, ਲੈ ਆ ਵਾ ਬਸ। ਕੋਈ 4-5 ਨੌਕਰ ਪਿੱਛੇ ਅੱਗੇ ਕੋਈ ਪਿੱਛੇ ਪਲਾਟ ਲੈ ਕੇ ਛੱਡੇ ਹੋਣੇ ਇੱਕ ਅੱਧਾ ਪਲਾਜ਼ਾ ਹੋਵੇ ਲੈ ਬਸ। ਅੱਛਾ ਇਹ ਹੈ ਜ਼ਿੰਦਗੀ ਤੁਸੀਂ ਸਾਦਗੀ ਨਾਲ ਗੁਜ਼ਾਰਦੇ ਹੋ ਹਾਂ ਤੇ ਹੋਰ ਕੀ। ਹਨਾ ਹਾਂ ਹੱਡੀ ਪਾਸਪੋਰਟ ਤੇ ਹਰ ਮੁਲਕ ਦਾ ਵੀਜ਼ਾ ਲੱਗਾ ਹੋਵੇ ਲਓ ਲਓ ਬਈ ਆਏ ਇੰਨੇ ਚ ਹੀ ਬੰਦਾ ਰਾਜ਼ੀ ਹੈ ਯਾਰ। ਸਾਡੀ ਪਤਾ ਨਹੀਂ ਕੋਈ ਕਿਉਂ ਲੋਕੀ ਇਹਨਾਂ ਨਾਲ ਭੱਜੀ ਕੋਈ ਫਿਰ। ਖਾਹਿਸ਼ ਤੇ ਰੱਖੋ ਨਾ ਦਿਲ ਦੇ ਵਿੱਚ ਇਸ ਤਰ੍ਹਾਂ ਐਡੀ ਮਿਸਾਲ ਦੀ ਨਹੀਂ ਨਹੀਂ ਯਾਰ। ਮੈਨੂੰ ਤੇਲ ਸਮਝ ਦੇਖੋ ਸਿਕੰਦਰ ਸਾਹਿਬ ਖਾਲੀ ਹੱਥ ਕੋ ਚਲ ਗਏ, ਉਹ ਵੀ ਇੰਨਾ ਕੁਝ ਲੈ ਕੇ ਜਾਂਦੇ ਨਾਲ। ਤੂੰ ਉਧਰ ਰੋਟੀ ਲਿਆਂਦਾ ਉਹ ਵੀ ਭਰੇ ਹੋ ਜਾਣੇ ਸੀ। ਹੁਣ ਡੈਡਾ ਆਖਰੀ ਜਿਹੜਾ ਚੱਪਾ ਸੀਗਾ ਉਹ ਓਏ ਹੱਡੀ ਨੈਸ਼ ਨਜ਼ਰ ਆ ਤਾਂ ਜੀ ਹੱਡੀ ਪਰ ਮੇਰੇ ਦੰਦ ਤੇ ਵੱਜ ਗਈ। ਇਸ ਸਤਾ ਬਿੱਲੀ ਵੀ ਚੂਸ ਜਾਂਦੀ ਨਾ, ਇਹਨੇ ਤੇ ਚੂਸ ਨਹੀਂ ਸੀ ਲਾਜ਼ਮੀ। ਉਸ ਤੋਂ ਬਾਅਦ ਵੀ ਹਾਂਜੀ ਇਹ ਹੱਡੀਆਂ ਹੀ ਚੂਸਦਾ ਵਾ ਚੰਨ ਬਾਦਸ਼ਾਹ, ਤੈਨੂੰ ਮੈਂ ਦੱਸਦਾ ਹੀ। ਇਹਦੇ ਸਾਹਮਣੇ ਕੋਈ ਨਿਯਮਤ ਨਾ ਖਾਈ। ਹੁਣ ਬਹੁਤ ਮਾੜਾ ਗੁੱਟ ਮਰੋੜਦਾ ਹੀ ਸੱਚੀ। ਹੁਣ ਮਗਰ ਤਾਂ ਕੈਂਸਲ ਕਰਤਾ ਵਾ। ਨਹੀਂ ਆ ਰਿਹਾ ਮੈਂ ਦੇਖ ਕਿੰਨਾ ਰਹਿ ਗਿਆ। ਦੇਖੋ ਸਾਜੂ ਰਾਈਡਰ ਕਿੱਥੇ ਸਫਰ ਵੀ ਆ ਰਿਹਾ ਹੁੰਦਾ ਉਹਦਾ ਉੱਤੇ ਵੀ ਕਿੰਨਾ ਮੇਰੀ ਗੱਲ ਸਫਰ ਸੁਣੋ, ਟਾਈਮ ਨਹੀਂ ਆ ਨਾਲੇ ਰਿਹਾ। ਭਾਵੇਂ ਉਹਨੇ ਰਹਿੰਦੇ ਤੇ ਨਾਨ ਵਧਾ ਲੂਗਾ, ਪਾਣੀ ਦਾ ਅਸਰਾ ਕਰ ਲੂਗਾ। 5 ਤੋਂ 10 ਮਿੰਟ ਮਿੱਠਾ ਜੀ 5 ਲਾ ਤੋਂ ਕਰ ਕਿੰਨੇ ਟਾਈਮ ਚ ਆਉਣਾ ਚਾਹੀਦਾ ਵਾ। ਯਾਰ ਵੇਖ ਮਿੱਠੇ ਦੀ ਰੋਟੀ ਵੀ ਖਾਦੀ, ਫਿਰ ਮਗਜ ਵੀ ਖਾਣਾ। ਸਿਰਫ ਤੇਰੀ ਮੁਹੱਬਤ ਕਰਕੇ ਖਾਦੀ, ਆਪਣੇ ਆਪ ਨੂੰ ਬਿਪਸਾ ਵਾਲੀ ਉਹਨਾਂ ਨੇ ਨਹੀਂ ਕਿਹਾ। ਇਹਦੀ ਨਹੀਂ ਹਾਏ 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 ਇਹ ਕੋਈ ਕੈਪਸੂਲ ਚੂਜ਼ ਕਰ ਰਿਹਾ ਜੀ ਮੈਦੇ ਨੂੰ ਫਲਾਵਟ ਵਾਲਾ। ਨਹੀਂ ਮੇਰਾ ਦਿਲ ਕਰ ਰਿਹਾ ਸੀ ਮੈਂ ਖਾ ਜਾ, ਲੇਕਿਨ ਮੈਂ ਤੇਰਾ ਵੀ ਸਾਹਸ ਕੀਤਾ। ਮੈਂ ਕਿਹਾ ਯਾਰ ਕਿੱਥੇ ਕੀਤਾ ਸਾਹ ਜੀ ਮੇਰਾ
ਜਿਹੜੀ ਐਂਡ ਦੇ ਅੱਧੀ ਲਵੇਟੀ ਪਾਉਣੀ ਉਹ ਸਾਸ ਸੀਗਾ ਨਹੀਂ ਉਹ ਤਾਂ ਮੈਂ ਚਾਹ ਦੇ ਨਾਲ ਖਾ ਲਈ ਤੇ ਫਿਰ ਮੇਰਾ ਸਾਸ ਕਿਤੇ ਆ ਜਿਹੜਾ ਡੱਬਾ ਚਮਕਾਤਾ ਯਾਰ ਦਿਲ ਨਹੀਂ ਤੋੜਿਆ ਤੇਰਾ ਵੀ ਐਡੇ ਪਿਆਰ ਨਾਲ ਲੈ ਕੇ ਆਇਆ ਤੇ ਚੱਲ ਮੈਂ ਮਗਜ਼ ਛੱਡ ਕੇ ਆਇਆ ਖਾ ਲੈਣਾ। ਮਗਜ਼ ਛੱਡ ਕੇ ਕੋਈ ਖਾਂਦਾ ਹੀ ਕੀ ਆ ਦੱਸੋ ਸਾਜ ਛੱਡਿਆ ਕਿਹਨੇ ਯਾਰ ਛੋਟਾ ਮਗਜ਼। ਹਾਂਜੀ ਛੋਟਾ ਮਗਜ਼। ਓਏ ਤੂੰ ਭਰਾ ਮਗਜ਼ ਆਉਂਦਾ ਨਾ ਦੇਖੀ ਮਗਜ਼ ਤਾਂ ਨਜ਼ਰ ਆ ਕੇ ਸ਼ੂ ਕਰਕੇ ਨਿਕਲਣਾ ਉਹ ਥਾਮ ਵਾਲੇ ਦਰਵਾਜ਼ੇ ਕੁਛ ਨਹੀਂ ਨਜ਼ਰ ਆਉਣਾ ਹਾਂਜੀ ਮਗਜ਼ ਸਾਡੇ ਲਈ ਮਗਜ਼ ਮਾਛੀ ਆ, ਮਗਜ਼ ਮਗਜ਼ ਸਾਨੂੰ ਨਹੀਂ। ਲੇਕਿਨ ਉਸਤਾਦ ਜੀ ਤੁਸੀਂ ਅੱਜ ਸਾਬਤ ਕੀਤਾ ਕਿ ਮਿੱਠੇ ਦੇ ਨਾਲ ਤੁਹਾਨੂੰ ਕੋਈ ਵਾਲਹਾਨਾ ਮੁਹੱਬਤ ਆ। ਹਾਂ ਇਹਨੂੰ ਘਟਾਓ ਇੱਕ ਦੀ ਰੋਟੀ ਦੀ ਮੁਹੱਬਤ ਘਟਾਓ ਤੂੰ ਤਰਸ ਖਾਓ ਖੁਦਾ ਦਾ ਮੈਂ ਕਿੰਨੀਆਂ ਰੋਟੀਆਂ ਸੀ? 3 ਰੋਟੀਆਂ ਨੂੰ ਛੱਡੋ ਸਿਚੁਏਸ਼ਨ ਦੇਖੋ ਮੈਂ ਕੀ ਸੁਪਨੇ ਸਜਾ ਕੇ ਬੈਠਾ ਸੀ ਓਏ ਮੈਂ ਬੜਾ ਕੁਛ ਕਿ ਸੋਚਿਆ ਸੀ ਕਿ ਐਂ ਕਰਕੇ ਟੀਟਾ ਮੁਕੜਾ ਮੈਂ ਗਰਮ ਕਰਨੀ ਮੈਂ ਕੱਲਾ ਲੁਕਮਾ ਲੈਣਾ ਮੈਂ ਮਜ਼ੇ ਲੈਣੇ ਨਾਲ ਪਾਣੀ ਠੰਡਾ ਰੱਖਣਾ ਵਾ ਆਸਾ ਤੇ ਤੁਸੀਂ ਰੋਟੀ ਫੇਰਤੀ ਆ ਨਹੀਂ ਤੇ- ਤੁਸੀਂ ਆਟਾ ਤੇ ਮਗਜ਼ ਫੇਰਤਾ ਵਾ ਨਹੀਂ ਨਹੀਂ ਪਾਣੀ ਪਿਆ ਹੈ। ਰੋਟੀ ਤੂੰ ਹੋਰ ਮੰਗਾ ਲਾ ਪਾਣੀ ਤਾਂ ਹੈ ਸੀ ਨਾ ਜ਼ੇਨ। ਸਾਜ ਰੋਟੀ ਲਪੇਟ ਕੇ ਰੱਖਤੀ ਆ ਉਹ ਗਰਮ ਹੀ ਆ ਜੇ ਠੀਕ ਚਾਹ ਦੇ ਵਿੱਚ ਪਾ ਦੇ। ਹਾਂ ਚਾਹ ਦੇ ਵਿੱਚ। ਨੇ ਉਹ ਅੱਧੀ ਰੋਟੀ ਵੀ ਕਿਤੇ ਹੱਥ ਪੋਣਾ ਵੀ ਆਪਣੇ ਕੋ ਪੌਣੇ ਪੁਰਾਣੇ ਹੋ ਗਏ ਪੌਣਾ ਵੀ ਰੱਖ ਲਈ ਉੱਧਰ ਪਰੇ। ਠੀਕ ਹੋ ਗਿਆ ਹਾਂਜੀ ਪੋਣਾ ਹਾਂ ਚਾਹ ਲੈ ਡੱਬਾ ਵੀ ਰੱਖ ਲਾ ਸ਼ਾਇਦ ਆ ਖੂਬਸੂਰਤ ਜੇ ਪੌਣਾ ਨਿੱਕੀ ਨਿੱਕੀ ਬੂਟੀ ਹਾਂ, ਅੱਛਾ ਪੌਣਾ ਸੀ। ਸਾਦੇ ਨੇ। ਕਿਤੇ ਵਿਆਹ ਵਾਲਾ ਕੱਢ ਲਿਆ ਉਹਨੇ ਮੇਰੀ ਵੇਗਾ ਉਹਨੇ ਪਾਉਣਾ ਵੀ ਉਹਨੂੰ ਮੈਂ ਕਿਹਾ ਪਾਉਣਾ ਪਾਟਾ ਜਿਹਾ ਰੱਖ ਕੋਈ ਵੀ ਅੱਧੀ ਰੋਟੀ ਬਾਅਦ ਨਜ਼ਰ ਆਵੇ ਉਹਦੀ ਜ਼ਰੂਰਤ ਆ ਪੁਰਾਣਾ ਪੌਣਾ ਭੇਜ ਦਿੰਦੀ। ਹਾਂ ਜੀ ਸਹੀ ਗੱਲ ਆਹੋ ਬੈਠੇ ਸਾਡੇ ਭਰਾ ਦਾ ਉਹ ਵੀ ਇੰਨਾ ਨਹੀਂ ਉਹ ਤੁਹਾਨੂੰ ਉਸ ਗੱਲ ਦੀ ਫੀਲਿੰਗ ਦਾ ਨਹੀਂ ਮਜ਼ਾ ਆਇਆ ਉਹਦੀ ਕੀ ਜ਼ਰੂਰਤ ਹੈ ਉਹਦੀ ਫੀਲ ਜਿੱਦਣ ਤੂੰ ਕਹਿਣਾ ਨਾ ਕਿ ਅੱਜ ਅੱਲਾ ਦੀ ਕਸਮ ਹੈ ਮੈਂ ਹੀ ਖਾਣੀ ਆ ਉਦੋਂ ਵੇਖੀ ਕਿਦਾਂ ਦੇ ਬਰਤਨ ਕਿਦਾਂ ਦੇ ਪਾਉਣੇ ਹੁੰਦੇ। ਨਹੀਂ ਫਿਰ ਜਦੋਂ ਕਸਮ ਖਾ ਲਈ ਫਿਰ ਭਾਈ ਪਿਆਰ ਕਰਦਾ ਰਹਿ ਗਿਆ ਉਧਰ ਰੋਟੀ ਦਾ ਡੱਬਾ ਰੱਖ ਕੇ ਪੋਣਾ ਬੰਨ ਕੇ ਛਾਪਰ ਚ ਘੁੰਮਦੇ ਹੋਣ ਨਹੀਂ ਉਸ ਦਿਨ ਐਵੇਂ ਬਿੱਲੀ ਵਾਲੀ ਕਾਲਜ ਨੂੰ ਸਾਨੂੰ ਪਾਸ ਨਹੀਂ ਪਾਚਨ ਸਾਡੇ ਲਈ ਸਿਰ ਤੇ ਬਹੁਤ ਬਾਰਿਸ਼ ਹੋਈ ਤੋਨੂੰ ਵੀ ਜਾ ਮੈਂ 2-3 ਜਗ੍ਹਾ ਸਟੇ ਕੀਤਾ ਪਹਾੜੀ ਗਰਾਊਂਡ ਸਟੇ ਕੀਤਾ ਔਰ ਮੈਂ ਰੋਟੀ ਲਾਈ ਹੈ ਬਕਾਇਦਾ ਲਾ ਕੇ ਮੈਂ ਇੱਥੇ ਬਗਲ ਚ ਲੁਕੋਈ ਆ ਮੈਂ ਬੜੀਆਂ ਹਥਿਆਤਾਂ ਨਾਲ ਰੋਟੀ ਲੈ ਕੇ ਆਇਆ। ਵੀ ਗੱਲ ਕਹਿ ਲੁਕੋਲੀ ਯਾਰ ਕੋਈ ਕੱਪੜੇ ਪਾਏ ਆ ਸੂਟ ਸਾਰਾ ਭਿੱਜ ਗਿਆ ਰੋਟੀ ਵੇਲ ਸਾਜ ਜੀ ਫਿਰ ਰੋਟੀ ਦਾ ਕਰਕੇ ਮੇਰਾ ਇਹਨੇ ਫੋਨ ਨਹੀਂ ਚੁੱਕਿਆ ਪਹਾੜੀ ਗਰਾਊਂਡ ਖਲੋਤਾ ਰਿਹਾ ਉੱਥੇ ਹੀ ਸਾ ਮੈਂ ਕਿਹਾ ਹਾਂ। ਮੈਂ ਜਾਂਦਾ ਲੈ ਜੇ ਰੋਟੀ ਸੀ ਕੋਲ ਨਹੀਂ ਚੁੱਕਿਆ ਇਹਦਾ ਨੰਬਰ ਤੇ ਵੇਖ ਲਓ 3 ਮਿਸ ਕਰ ਲੈਣੀਆਂ ਤੇ ਫਿਰ ਰੱਬ ਨੇ ਵੇਲਾ ਅੱਗੋਂ ਰੱਬ ਨੇ ਵੇਖ ਲਿਆ ਕੈਸਾ ਫਿਰ ਆਖਰ ਤੇਰੇ ਕਾਲਾ ਨਹੀਂ ਚੁੱਕਿਆ 3 ਰੋਟੀਆਂ ਜਾਂਦੀਆਂ ਲੈ ਯਾਰ ਨਾਜ਼ਰੀਨ ਠਹਿਰ ਜੋ ਇੱਕ ਮਿੰਟ ਇੱਥੋਂ ਕੀੜੀ ਨਾ ਛੋਟਾ ਜਿਹਾ ਪੀਸ ਚੁੱਕ ਕੇ ਨਾ ਰੋਟੀ ਦਾ ਲੈ ਕੇ ਆਈ ਹੈ ਉਹਦੀ ਮੈਂ ਵੀਡੀਓ ਬਣਾਈ ਹੈ ਮੈਂ ਆ ਵੀਡੀਓ ਦੇਖੋ ਉਹਦੀ ਆ ਚੈੱਕ ਕਰੋ ਤੇ ਆ ਦੇਖੋ ਕੀ ਮਿਹਨਤ ਕਰ ਰਹੀ ਯਾਰ ਕੀ ਕੁਦਰਤ ਆ ਰੱਬ ਦੀ ਕੀ ਬਾਤ ਹੈਨਾ ਵਾਹ ਆ ਚੈੱਕ ਕਰੋ ਜ਼ਰਾ ਸਾਜ ਨੇ ਸੁੰਘਿਆ ਜਿਹਨੂੰ ਪਤਾ ਲੱਗਾ ਕਿਦਾਂ ਓਏ ਇਹਨਾਂ ਨੂੰ ਪਤਾ ਲੱਗ ਜਾਂਦਾ ਵਾ ਛੱਡ ਦੇ ਤੂੰ ਜਦੋਂ ਇਹ ਪੋਣਾ ਖੋਲਦਾ ਉਹਨੂੰ ਪਤਾ ਲੱਗਦਾ ਪੋਣਾ ਉਹਨੂੰ ਪਤਾ ਲੱਗ ਜਾਂਦਾ ਵਾ ਸਰਰਾ ਦੇ ਲੈ ਕਿੱਡਾ ਗਾ ਯਾਰ ਏਡਾ ਇਹ ਹੁਣ ਮੈਂ ਇਕੱਲਾ ਨਹੀਂ ਖਾ ਗਿਆ ਅਵੇ ਉਹਨੇ ਵੀ ਤੇ ਖਾਧੀ ਹੈ ਸਾਰਾ ਮੇਰੇ ਤੇ ਕਹੀ ਜਾਂਦੇ ਆ। ਨਹੀਂ ਤੁਸੀਂ ਉੱਤੇ ਪਾ ਦਿਓ ਨਾ ਹੈ ਹੀ ਕੀੜਿਆਂ ਦੇ ਖਾਣ ਵਾਲੀ ਮੈਂ ਵੀ ਇੱਕ ਵਾਰ ਰੋਟੀ ਜਾ ਕੇ ਤੇ ਰਹੀ ਮੈਂ ਤੇ ਇੱਕ ਖਾਣਾ ਘਟੀ ਜਾ ਰਹੀ ਮੈਨੂੰ ਨਹੀਂ ਪਤਾ ਉਹ ਲੈ ਕੇ ਜਾਈ ਜਾ ਤੂੰ ਸਾਰਾ ਮੇਰੇ ਤੇ ਪਾਈ ਸਾਜ ਜੀ ਉਹ ਰੋਟੀ ਰੱਖ ਕੇ ਨਾ ਤੇ ਮੇਰਾ ਖਿਆਲ ਉਹ ਸਾਲਣ ਵਾਲਾ ਡੱਬਾ ਲੱਭਣ ਦੀ ਉਹ ਕਿੱਥੇ ਪਿਆ ਸਾਰਾ ਡੱਬਾ ਦੇ ਕੀੜੇ ਲੈਣਗੇ ਵੀ ਪੀਸ ਭਾਰਾ ਵਾ ਹੱਥ ਪਾਓ ਆ ਕੇ ਕੱਲੀ ਰੋਟੀ ਦਾ ਭੋਰਾ ਜਿਹਾ ਲੈ ਗਈ ਔਰ ਤੁਸੀਂ ਇਹ ਵੀਡੀਓ 'ਚ ਦੇਖ ਰਹੇ ਨਾ ਭੋਰਾ ਕਿੱਡਾ ਵੱਡਾ ਲੱਗਦਾ ਭੋਰਾ ਕਿੱਡਾ ਕਾ ਕਿੱਥੇ ਬੋਲ ਉਹਦੇ ਤੇ ਲੈ ਗਈ ਆ ਇੱਥੇ ਸੀ ਐ ਜੀ ਲਓ ਜੀ ਕੀੜੀ ਦੀ ਰੋਟੀ ਵੀ ਖੋਲੀ ਜੀ ਆ ਲਈ ਓਏ ਨਹੀਂ ਮੈਂ ਨਹੀਂ ਖੋਈ ਉਹ ਆਪੇ ਛੱਡ ਕੇ ਅੱਗੇ ਚਲੇ ਗਈ ਉਹਦੇ ਇੱਥੋਂ ਤੁਰਿਆ ਨਹੀਂ ਜਾ ਰਿਹਾ ਉਹਦੇ ਕੋਲੋਂ ਸਤਾਈ ਉਹਨੇ ਛੱਡ ਕੇ ਜਾਣੀ ਸੀ ਰੋਟੀ ਉਹ ਜਿਹੜੀ ਲੇਡੀਜ਼ ਆ ਹਾਂਜੀ ਕੈਮਰੇ ਕਰ ਲਿਓ ਉੱਪਰ ਅਗਲੀ ਕੈਮਰੇ ਕਿਉਂ ਨਹੀਂ ਭਲਾ ਆ ਉਹਨੇ ਕਿਹਾ ਜੇ ਇੰਨੀ ਕੁ ਦੇ ਕੇ ਤੇ ਇਹਨਾਂ ਨੇ ਭੰਡਣ ਦੇ ਸਾਨੂੰ ਵੱਡੇ ਉਹਨੂੰ ਪਤਾ ਸੀ ਮੈਂ ਵਾਇਰਲ ਕਰ ਦੇਣਾ ਨੇ ਉਹ ਰੋਟੀ ਛੱਡ ਗਈ ਵਾਹ ਵਾਹ ਘਰ ਜਾ ਕੇ ਸੁੱਟ ਕੇ ਤੇ ਬੰਦੇ ਨੂੰ ਕਹਿ ਰਹੀ ਅੰਤਰਿਆ ਖਾ ਵੇ ਲੋ ਜੀ ਨਾਜ਼ਰੀਨ ਕੀੜਾ ਕੁੜਤਾ ਅੱਜ ਦਾ ਇੰਨਾ ਹੀ ਅਗਲਾ ਪ੍ਰੋਗਰਾਮ ਇੱਥੋਂ ਹੀ ਸ਼ੁਰੂ ਕਰਦੇ ਆ ਫਿਰ ਦੁਬਾਰਾ ਕੱਲ ਨੂੰ ਤੁਸੀਂ ਵੇਖਣਾ ਠੀਕ ਆ ਚਲੋ ਜੀ